ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੋਗੀ, ਦੱਸਣਗੇ ਪੰਜਾਬ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਕੀ ਕੁਛ ਚੱਲ ਰਿਹਾ ਹੈ। ਉਹਨਾਂ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਨਾਜੇ ਤੋਂ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹੈ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਅਸੀਂ ਖਬਰ ਕਰਦੇ ਹਾਂ ਗੁਰਮੇਹਰ ਕੌਰ ਦੀ। ਤੇ ਬੜਾ ਹੱਲਾ ਗੁੱਲਾ ਮਚਿਆ ਹੋਇਆ ਉਸ ਵਿਚਾਰੀ ਨੂੰ ਲੈ ਕੇ, ਕੀ ਉਸਨੇ ਜਿਹੜਾ ਬਿਆਨ ਦੇ ਦਿੱਤਾ ਆ, ਤੇ ਪਰ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਸ ਦੇ ਹੱਕ ਵਿੱਚ ਨਿੱਤਰੇ। ਬਿਲਕੁਲ ਜੀ, ਐਕਚੁਅਲੀ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਜੀ ਕਿ ਗੁਰਮੇਹਰ ਕੌਰ ਕੌਣ ਹੈ ਤੇ ਉਹਦਾ ਜਿਹੜਾ ਇਹ ਉਭਾਰਿਆ ਗਿਆ ਸ਼ਰਾਰਤ ਦੇ ਤਹਿਤ ਉਹ ਉਭਾਰਿਆ ਕੀ ਗਿਆ। ਗੁਰਮੇਹਰ ਕੌਰ ਜਿਹੜੀ ਹੈ ਜੀ, ਇਹ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਕੈਪਟਨ ਦੀ ਕੁੜੀ ਆ। ਪਿਛਲੇ ਸਾਲ ਤਕਰੀਬਨ ਅਪ੍ਰੈਲ ਦੇ ਵਿੱਚ ਉਹਨੇ ਇੱਕ ਵੀਡੀਓ ਪਾਈ ਸੀ। ਇਹ ਮੂਕ ਵੀਡੀਓ ਸੀਗੀ। ਮੂਕ ਵੀਡੀਓ ਦੇ ਵਿੱਚ ਉਹਨੇ ਕੁਝ ਨਹੀਂ ਸੀ ਬੋਲਿਆ। ਉਹਨੇ ਆਪਣੀ ਇੰਟਰੋਡਕਸ਼ਨ ਜਿਹੜੀ ਉਹਨੇ ਤਕਰੀਬਨ 12 ਜਾਂ 13 ਪੋਸਟਰ ਸੀਗੇ ਜਿਹੜੇ ਉਹਨੇ ਸਾਂਝੇ ਕੀਤੇ। ਇੱਕ ਦੇ ਵਿੱਚ ਉਹ ਦੱਸਦੀ ਆ, ਮੈਂ ਗੁਰਮੇਹਰ ਕੌਰ ਆ, ਮੇਰੇ ਪਿਓ ਦਾ ਨਾਂ ਆ ਸੀਗਾ, ਉਹਦੀ ਇੱਥੇ ਸ਼ਹੀਦੀ ਹੋਈ। ਫਿਰ ਉਹ ਕਹਿੰਦੀ ਕਿ ਮੈਂ ਨਫ਼ਰਤ ਕਰਨ ਲੱਗੀ ਇੱਕ ਫਿਰਕੇ ਨੂੰ। ਉਹ ਫਿਰਕੇ ਦੀ ਜਿਹੜੀ ਨਫ਼ਰਤ ਸੀ, ਉਹ ਕਹਿੰਦੀ ਮੇਰੀ ਮਾਂ ਨੇ ਹਟਾਈ ਕਿ ਇਉਂ ਕੋਈ ਫਿਰਕਾ ਮਾੜਾ ਨਹੀਂ ਹੁੰਦਾ। ਉਹ ਕਹਿੰਦੀ ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਤੇਰੇ ਪਿਓ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਉਹ ਵਾਰ ਦੇ ਵਿੱਚ ਸ਼ਹੀਦ ਹੋਇਆ, ਜੰਗ ਦੇ ਵਿੱਚ ਸ਼ਹੀਦ ਹੋਇਆ। ਉਹ ਕਹਿੰਦੀ ਕਿ ਮੈਂ ਸੋਚਦੀ ਹਾਂ, ਨਵੀਂ ਉਮਰ ਦਾ ਬੱਚਾ ਹੈ ਜੀ, ਉਹ ਕਹਿੰਦੀ ਮੈਂ ਇਹ ਸੋਚਦੀ ਹਾਂ ਕਿ ਜਿਹੜੀ ਮਨੁੱਖਤਾ ਹੈ ਇਹ ਲੜਾਈਆਂ ਤੋਂ ਬਿਨਾਂ ਹੋਣੀ ਚਾਹੀਦੀ ਆ, ਵਾਰ ਤੋਂ ਬਿਨਾਂ ਜਿਹੜੀ ਆ ਉਹ ਹੋਣੀ ਚਾਹੀਦੀ ਆ। ਇਹ ਸਾਰੀਆਂ ਗੱਲਾਂ ਉਹਨੇ ਆਪਣੇ ਪੋਸਟਰ ਦੇ ਵਿੱਚ ਇੱਕ ਮੂਕ ਰੂਪ ਦੇ ਵਿੱਚ ਜਿਹੜੀਆਂ ਕਹੀਆਂ। ABVP ਵਾਲੇ ਜਿਹੜੇ ਆ ਜੀ, ਜਿਹੜੀ ਕਿ ਸਟੂਡੈਂਟ ਵਿੰਗ ਹੈ ਭਾਰਤੀ ਜਨਤਾ ਪਾਰਟੀ ਦਾ, ਇਹਨਾਂ ਨੇ ਜਦੋਂ ਹੁਣ ਆ ਰਾਮਜਸ ਕਾਲਜ ਦੇ ਵਿੱਚ ਅੱਤ ਚੁੱਕੀ ਆ, ਨਾਰੇ ਵਗੈਰਾ ਜਿਹੜੇ ਜੀ ਲਾਏ, ਉਹਨੇ ABVP ਦੇ ਬਾਰੇ ਦੇ ਵਿੱਚ ਨਾ ਜੀ ਇੱਕ ਪੋਸਟ ਜਿਹੜਾ ਇਹ ਪਾਤਾ ਕਿ ਇਹ ਗਲਤ ਕਰ ਰਹੇ ਆ, ਇਉਂ ਜਿਹੜਾ ਜੀ ਕਿਸੇ ਦੇ ਹੱਕ ਨਹੀਂ ਖੋਏ ਜਾ ਸਕਦੇ। ਉੱਥੋਂ ABVP ਵਾਲਿਆਂ ਨੇ ਕੀ ਕੀਤਾ, ਉਹਦੇ ਸਾਲ ਪੁਰਾਣੀ ਜਿਹੜੀ ਵੀਡੀਓ ਸੀ ਉਹ ਕੱਢੀ, 12 ਦੇ ਕਰੀਬ ਜਿਹੜੇ ਉਹਦੇ ਪੋਸਟਰ ਸੀ ਪਾਸੇ ਕਰਤੇ। ਇੱਕ ਪੋਸਟਰ ਜਿਹਦੇ ਵਿੱਚ ਉਹਨੇ ਲਿਖਿਆ ਸੀਗਾ ਕਿ ਮੇਰੇ ਪਿਓ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਉਹ ਵਾਰ ਦੇ ਵਿੱਚ ਜਿਹੜਾ ਜੀ ਉਹਦੀ ਜਾਨ ਗਈ ਆ, ਜੰਗ ਦੇ ਵਿੱਚ ਉਹਦੀ ਜਾਨ ਗਈ ਆ, ਉਹ ਸਿਰਫ ਕੱਲਾ ਕੱਢ ਲਿਆ, ਕੱਢ ਕੇ ਉਹ ਮੂਹਰੇ ਰੱਖਤਾ। ਉਹਦੇ ਤੋਂ ਜਿਹੜਾ ਸੀਗਾ ਜੀ ਇਹ ਔਰ ਇਹਨੂੰ ਧਮਕੀਆਂ ਜਿਹੜੀਆਂ ਦਿੱਤੀਆਂ ਗੁਰਮੇਹਰ ਕੌਰ ਨੂੰ ਕਿ ਤੇਰਾ ਸਮੂਹਕ ਬਲਾਤਕਾਰ ਕੀਤਾ ਜਾਊਗਾ ABVP ਦੇ ਗੁੰਡਿਆਂ ਨੇ, ਜਿਹੜੀ ਇਹ ਸਟੂਡੈਂਟ ਵਿੰਗ ਆ ਭਾਰਤੀ ਜਨਤਾ ਪਾਰਟੀ ਦਾ। ਹੈਰਾਨੀ ਵਾਲੀ ਗੱਲ ਇਹ ਆ ਕਿ ਇਹਦੇ ਵਿੱਚ ਕਰੋੜਾਂ ਭਾਰਤੀ ਜਾਂ ਕਰੋੜਾਂ ਕ੍ਰਿਕਟ ਪ੍ਰੇਮੀਆਂ ਦਾ ਚਹੇਤਾ ਵਰਿੰਦਰ ਸਹਿਵਾਗ ਅਕਲ ਤੋਂ ਸਖਣਾ ਹੋ ਕੇ ਬਿਨਾਂ ਕੁਝ ਸੋਚੇ ਸਮਝੇ ਕੁੱਦ ਪਿਆ। ਉਹਨੇ ਵੀ ਉਹ ਪੋਸਟਰ ਚੁੱਕਿਆ, ਸਾਂਝਾ ਕੀਤਾ, ਇਹ ਲਿਖ ਦਿੱਤਾ ਕਿ ਜਿਹੜੀਆਂ ਮੈਂ ਡਬਲ ਸੈਂਚਰੀਆਂ ਮਾਰੀਆਂ ਨੇ ਮੈਂ ਨਹੀਂ ਮਾਰੀਆਂ, ਮੇਰੇ ਬੈਟ ਨੇ ਮਾਰੀਆਂ ਸੀ। ਇਹ ਜਾਣੇ ਤੋਂ ਬਿਨਾਂ ਕਿ ਗੁਰਮੇਹਰ ਕੌਰ ਕੌਣ ਹੈ, ਉਹਦੇ ਇਹ ਪੋਸਟਰ ਕਿੱਥੋਂ ਨਿਕਲਿਆ, ਇੱਥੋਂ ਜਿਹੜਾ ਸੀਗਾ ਜੀ ਇਹ ਸਿਆਸੀ ਅਖਾੜਾ ਇੱਕ ਕਿਸਮ ਦੇ ਨਾਲ ਬਣ ਗਿਆ ਗੁਰਮੇਹਰ ਕੌਰ ਵਾਲਾ। ਔਰ ਵੱਖ-ਵੱਖ ਨੇਤਾ ਇਹਦੇ ਵਿੱਚ ਕੁੱਦ ਪਏ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇਤਾ ਨੇ ਵੈਂਕਈਆ ਨਾਇਡੂ, ਉਹ ਕਹਿੰਦੇ ਜੀ ਕਿ ਕਸ਼ਮੀਰ ਦੀ ਆਜ਼ਾਦੀ ਦੇ ਨਾਅਰੇ ਨਹੀਂ ਲੱਗਣ ਦੇਵਾਂਗੇ। ਅਕਲੋਂ ਖਾਲੀ ਲੋਕ ਇਹਨਾਂ ਨੂੰ ਇਹ ਸਮਝਾਉਣ ਦਾ ਕੋਈ ਯਤਨ ਕਰੇ, ਕਸ਼ਮੀਰ ਦੀ ਆਜ਼ਾਦੀ ਦੇ ਨਾਅਰੇ ਲੱਗਣ ਦਿਓ ਜਾਂ ਨਾ ਲੱਗਣ ਦਿਓ, ਇੱਕ ਕੁੜੀ ਦੇ ਨਾਲ ਤੁਹਾਡੀ ਸਟੂਡੈਂਟ ਵਿੰਗ ਦੇ ਜਿਹੜੇ ਆਗੂ ਨੇ ਸੋ ਕਾਲਡ, ਜੋ ਏਦਾਂ ਦੀ ਧਮਕੀ ਦੇਣ ਕਿ ਸਮੂਹਕ ਰੇਪ ਕਰਾਂਗੇ, ਪਹਿਲਾਂ ਉਹਨਾਂ ਨੂੰ ਤਾਂ ਸੰਭਾਲ ਲਓ। ਜਿਹੜੇ ਅਰਵਿੰਦ ਕੇਜਰੀਵਾਲ ਨੇ, ਉਹਨੇ ਇਹ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਗੁੰਡਿਆਂ ਤੇ ਅਪਰਾਧੀਆਂ ਦੀ ਪਾਰਟੀ ਬਣ ਗਈ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਸ਼ਰਮ ਆਉਣੀ ਚਾਹੀਦੀ ਆ ABVP ਦੇ ਨੇਤਾਵਾਂ ਨੂੰ ਕਿ ਕਿਸ ਨੀਵੇਂ ਪੱਧਰ ਦੀ ਹਰਕਤ ਜਿਹੜੀ ਆ ਜੀ ਉਹ ਕਰ ਰਹੇ ਨੇ। ਇੱਕ ਜਿਹੜੇ ਪੱਤਰਕਾਰ ਨੇ ਪ੍ਰਸਿੱਧ ਭਾਰਤ ਦੇ, ਉਹਨਾਂ ਨੇ ਇਹਦੀ ਪੂਰੀ ਡਿਟੇਲ ਜਿਹੜੀ ਆ ਜੀ ਉਹ ਦੱਸੀ ਆ ਕਿ ਗੁਰਮੇਹਰ ਕੌਰ ਕੌਣ ਆ। ਕਿਸੇ ਨੇ ਤੱਕਣੀ ਹੋਵੇ ਤਾਂ ਮੇਰੇ ਫੇਸਬੁੱਕ ਪੇਜ ਦੇ ਉੱਤੇ ਹੈ ਜੀ, ਮੈਂ ਕਾਈਂਡਲੀ ਤੁਹਾਨੂੰ ਵੀ ਰਿਕੁਐਸਟ ਕਰੂੰਗਾ ਕਿ ਜੇ ਤੁਸੀਂ ਉਹ ਅੱਗੇ ਸ਼ੇਅਰ ਜਿਹੜੀ ਪੰਜਾਬੀ ਰੇਡੀਓ USA ਦੀ ਜਿਹੜੀ ਸਾਈਟ ਆ ਉਹਦੇ ਉੱਤੇ ਕਰ ਦਿਓ, ਤਾਂ ਕਿ ਅਸਲੀਅਤ ਜਿਹੜੀ ਆ ਜੀ ਉਹ ਜਾਣ ਸਕਣ ਕਿ ਗੁਰਮੇਹਰ ਕੌਰ ਕੌਣ ਹੈ। ਤੇ ਇਹਨਾਂ ਨੇ ਸ਼ਰਾਰਤ ਦੇ ਨਾਲ
ਉਹਦੇ ਉੱਤੇ ਇਹ ਅਟੈਕ ਜਿਹੜਾ ਜੀ ਉਹ ਕਿਵੇਂ ਕੀਤਾ। ਤੋ ਇਹ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ 24 ਘੰਟਿਆਂ ਦੇ ਵਿੱਚ ਇਹ ਜੰਗਲ ਦੀ ਅੱਗ ਵਾਂਗੂ ਜਿਹੜਾ ਜੀ ਉਹ ਸਾਰਾ ਕੁਝ ਫੈਲ ਜਾਊਗਾ, ਔਰ ਜਿਹੜੇ ਸੁਹਿਰਦ ਤਬਕਾ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਬੁੱਧੀਜੀਵੀ ਵਰਗ, ਪ੍ਰੋਫੈਸਰ, ਡਾਕਟਰ ਜਿਹੜੇ ਨੇ, ਉਹ ਵੱਡੀ ਗਿਣਤੀ ਦੇ ਵਿੱਚ ਗੁਰਮੇਹਰ ਕੌਰ ਦੀ ਪਿੱਠ ਦੇ ਉੱਤੇ ਜਿਹੜਾ ਜੀ ਉਹ ਆਣ ਖੜੋਤੇ ਨੇ ਕਿ ਇਸ ਬੱਚੀ ਦੀ ਅਸੀਂ ਸਪੋਰਟ ਦੇ ਉੱਤੇ ਆ, ਔਰ ਜਿਹੜੀਆਂ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਨੇ, ਧਮਕੀਆਂ ਦੇਣ ਵਾਲਿਆਂ ਨੂੰ ਜਿਹੜੀ ਹੈ ਜੀ ਉਹ ਸ਼ਰਮ ਆਉਣੀ ਚਾਹੀਦੀ ਹੈ। ਉਹ ਬਿਲਕੁਲ ਜੀ ਆਉਂਦੀ ਨਹੀਂ ਨਾ, ਬਹੁਤ ਸਾਰਾ ਘੜਤੰਮ ਮਚਾਇਆ ਹੋਇਆ ਇਹਨਾਂ ਨੇ। ਤੇ ਅੱਗੇ ਆਪਾਂ ਹਰਿਆਣੇ ਦੀ ਗੱਲ ਕਰੀਏ, ਉਸ ਦੇ ਵਿੱਚ ਬਹੁਤੇ ਵਿਧਾਇਕ ਆ ਉੱਥੇ ਦੇ ਮੁੱਖ ਮੰਤਰੀ ਖੱਟੜ ਤੋਂ ਔਖੇ। ਬਿਲਕੁਲ, ਐਕਚੁਅਲੀ ਹਰਿਆਣੇ ਦੇ ਵਿੱਚ ਜਿਹੜਾ ਜੀ ਇਹ ਚੱਲ ਰਿਹਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ, ਇਹਦੇ ਵਿੱਚ ਇਹਦੋਂ ਪਹਿਲਾਂ ਜਿਹੜੇ ਇਨੈਲੋ ਵਾਲੇ ਵੀ ਪਹੁੰਚ ਗਏ ਨੇ। ਉਹ ਤਾਂ ਸਾਂਝਾ ਕਰ ਹੀ ਲੈਣਾ ਤੁਸੀਂ ਨਿਊਜ਼ ਦੇ ਵਿੱਚ ਕਿ ਡਰਾਮਾ ਉਹਦੇ ਵਿੱਚ ਜਿਹੜਾ ਜੀ ਉਹ ਕੀ ਕੀਤਾ ਗਿਆ ਕਿ ਜ਼ਮਾਨਤ ਦੇਣ ਤੋਂ ਪਹਿਲਾਂ ਹੀ ਪੁਲਿਸ ਨੇ ਸਾਰਾ ਕੁਝ ਜਿਹੜਾ ਜੀ ਉਹ ਵਾਪਸ ਲੈ ਲਿਆ ਕਿ ਉਹਦੇ ਜਿਹੜੇ ਸਾਨੂੰ ਲੋੜ ਹੀ ਨਹੀਂ। ਤਾਂ ਉਹ ਚੁੱਟਾ ਕਿ ਤਾਂ ਉੱਥੇ ਪਹੁੰਚ ਗਿਆ। ਪਰ ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਜਿਹੜਾ ਹੈ ਜੀ ਉਹ ਇਸ ਵੇਲੇ ਕਾਫੀ ਵੱਧ ਗਿਆ। ਜਿਹੜੇ ਹਰਿਆਣੇ ਦੇ ਭਾਰਤੀ ਜਨਤਾ ਪਾਰਟੀ ਦੇ MLAs ਨੇ, ਉਹਨਾਂ ਨੇ ਜਿਹੜੀ ਅਪਰੋਚ ਹੈ ਉਹ ਕੇਂਦਰੀ ਹਾਈ ਕਮਾਂਡ ਤੱਕ ਕੀਤੀ ਆ। ਇਹ ਕਿਹਾ ਕਿ ਮਨੋਹਰ ਲਾਲ ਖੱਟੜ ਜਿਹੜੇ ਨੇ ਉਹ ਆਪਣੀਆਂ ਚੰਮਦੀਆਂ ਚਲਾ ਰਹੇ ਨੇ ਔਰ ਸਾਡੀ ਗੱਲ ਜਿਹੜੀ ਆ ਉਹ ਨਹੀਂ ਸੁਣ ਰਹੇ। ਅਮਿਤ ਸ਼ਾਹ ਹੋਰਾਂ ਨੇ ਜਿਹੜੀ ਆ ਜੀ ਉਹ ਫਿਰ ਡਿਊਟੀ ਲਾਈ ਮਨੋਹਰ ਲਾਲ ਖੱਟੜ ਹੋਰਾਂ ਦੀ ਔਰ ਪਾਰਟੀ ਵਿਧਾਇਕਾਂ ਨੂੰ, ਤਾਂ ਕਿ ਜਿਹੜਾ ਜੀ ਇਹ ਠੰਡਿਆ ਕੀਤਾ ਜਾ ਸਕੇ। ਮਨੋਹਰ ਲਾਲ ਖੱਟੜ ਨੇ ਦੁਪਹਿਰੇ ਜਿਹੜੀ ਸੀ ਉਹ ਮੀਟਿੰਗ ਕੀਤੀ ਇਹਨਾਂ ਵਿਧਾਇਕਾਂ ਦੇ ਨਾਲ, ਗੱਲ ਬਣੀ ਨਹੀਂ। ਸ਼ਾਮ ਨੂੰ ਜਿਹੜੀ ਜੀ ਮੀਟਿੰਗ ਫੇਰ ਸੱਦੀ, ਉਸ ਮੀਟਿੰਗ ਦੇ ਵਿੱਚ ਕੋਈ ਵਿਧਾਇਕ ਜਿਹੜਾ ਜੀ ਉਹ ਨਹੀਂ ਪਹੁੰਚਿਆ, ਭਾਵ ਕਿ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਜੀ ਉਹ ਜਿਉਂ ਦੀ ਤਿਉਂ ਕਾਇਮ ਹੈ। ਤੁਸੀਂ ਇਹ ਕਹਿ ਲਓ ਕਿ ਧੁਖਦਾ ਜਿਹੜਾ ਮਾਮਲਾ ਜੀ ਹੁਣ ਚਾਰ ਚੁਫੇਰੇ ਨੂੰ ਸ਼ਾਇਦ ਜਿਹੜਾ ਉਹ ਧੁਖਣ ਲੱਗਾ, ਤੇ ਇਹਦੀ ਜਿਹੜਾ ਸੇਕ ਹੈ ਉਹ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਲੱਗ ਸਕਦਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਇਹ ਬਾਗੀ ਵਿਧਾਇਕ ਨੇ, ਉਹਨਾਂ ਨੇ ਝੰਡਾ ਚੁੱਕ ਲਿਆ ਮਨੋਹਰ ਲਾਲ ਖੱਟੜ ਦੇ ਖਿਲਾਫ ਜੀ। ਤੇ ਅੱਗੇ ਆਪਾਂ ਡੇਰਾ ਪ੍ਰੇਮੀਆਂ ਦੀ ਗੱਲ ਕਰਦੇ ਹਾਂ। ਜਿਸ ਤਰ੍ਹਾਂ 2 ਪਿਓ ਪੁੱਤ ਮਾਰੇ ਗਏ ਆ, ਪਰ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕਰਨ ਦੀ ਧਮਕੀ ਦਿੱਤੀ। ਚਲੀ ਜੀ, ਇਹ ਜਿਹੜਾ ਪਿਓ ਪੁੱਤ ਮਾਰੇ ਗਏ ਸੀ, ਉਹਨਾਂ ਦਾ ਅੰਤਮ ਸੰਸਕਾਰ ਅਜੇ ਵੀ ਨਹੀਂ ਹੋਇਆ। ਕੱਲ ਜਿਹੜਾ ਲੁਧਿਆਣਾ ਮਲੇਰਕੋਟਲਾ ਸੜਕ ਹੈ ਉਹਨੂੰ ਰੋਕ ਕੇ ਇਹ ਬੈਠੇ ਰਹੇ ਨੇ ਔਰ ਉੱਠੇ ਨਹੀਂ ਅਜੇ ਵੀ। ਜਿਹੜਾ ਡੇਰਾ ਪ੍ਰੇਮੀ ਨੇ, ਉਹਨਾਂ ਨੇ ਧਮਕੀ ਦਿੱਤੀ ਹੈ ਕਿ ਸਤਪਾਲ ਤੇ ਰਮੇਸ਼ ਕੁਮਾਰ, ਜਿਹੜੇ ਦੋਨੋਂ ਪਿਓ ਪੁੱਤ ਜਿਨ੍ਹਾਂ ਦਾ ਕਤਲ ਹੋ ਗਿਆ ਸੀਗਾ, ਉਹਨਾਂ ਦਾ ਅੰਤਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਊਗਾ ਜਦੋਂ ਤੱਕ ਜਿਹੜੇ ਕਾਤਲ ਨੇ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਲੈਂਦੀ। ਡੇਰਾ ਪ੍ਰੇਮੀਆਂ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਉਹਨਾਂ ਦਾ ਇਹ ਜਿਹੜਾ ਐਜੀਟੇਸ਼ਨ ਹੈ, ਜਿਹੜਾ ਸੜਕਾਂ ਘੇਰਨ ਦਾ ਪ੍ਰੋਗਰਾਮ ਹੈ, ਇਹਨੂੰ ਸਿਰਫ ਮੰਡੀ ਅਹਿਮਦਗੜ੍ਹ ਜਾਂ ਮਲੇਰਕੋਟਲਾ ਤੱਕ ਸੀਮਿਤ ਨਹੀਂ ਰੱਖਿਆ ਜਾਊਗਾ। ਇਹਨੂੰ ਪੰਜਾਬ ਪੱਧਰ ਦੇ ਉੱਤੇ ਵੀ ਉਹ ਚੱਕਾ ਜਾਮ ਜਿਹੜਾ ਉਹ ਕਰ ਸਕਦੇ ਨੇ। ਜਿਹੜਾ ਇਹਨਾਂ ਦਾ ਪਿਤਾ ਜੀ ਹੈ, ਉਹਦੇ ਵੀ ਜਿਹੜਾ ਇੱਕ ਵੀਡੀਓ ਕਾਨਫਰੰਸਿੰਗ ਦੇ ਰਾਹੀਂ, ਉਂਝ ਵੈਸੇ ਉਹ ਆਪਣੀ ਫਿਲਮ ਜਿਹੜੀ ਉਹਦੀ ਪ੍ਰਮੋਸ਼ਨ ਦੇ ਵਾਸਤੇ ਬਾਹਰਲੇ ਮੁਲਕਾਂ 'ਚ ਗਿਆ ਆ, ਤਾਂ ਉਹਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਇਨਸਾਫ ਲੈਣ ਤੱਕ ਡਟੇ ਰਹੋ। ਪੁਲਿਸ ਦੇ ਹੱਥ 48 ਘੰਟੇ ਇਹ ਕਤਲ ਦੇ ਬੀਤ ਜਾਣ ਤੋਂ ਬਾਅਦ ਅਜੇ ਤੱਕ ਵੀ ਕੁਝ ਵੀ ਉਹਦੇ ਹੱਥ ਦੇ ਵਿੱਚ ਹੈ ਨਹੀਂਗਾ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਜੀ ਪੁਲਿਸ ਦੇ ਵੱਲੋਂ ਮਲੇਰਕੋਟਲਾ ਤੋਂ ਲੈ ਕੇ ਲੁਧਿਆਣਾ ਤੱਕ ਢਾਬੇ, ਹੋਟਲ, ਦਫ਼ਤਰਾਂ ਦੇ ਬਾਹਰ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੱਥ ਪੈਰ ਉਹਦੇ ਜਿਹੜੇ ਦੀ ਉਹ ਖਾਲੀ ਨੇ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਜਗਦੀਸ਼ ਗਗਨੇਜਾ ਦਾ ਕਤਲ ਹੋਇਆ ਸੀ, CCTV ਫੁਟੇਜ ਬਥੇਰੀ ਲੱਭ ਲਈ, ਉਹਦੇ 'ਚ ਕੱਖ ਨਹੀਂ ਲੱਭਿਆ। ਚੰਦ ਕੌਰ ਹੋਰਾਂ ਦਾ ਕਤਲ ਹੋਇਆ ਸੀ, ਉਹਦੇ ਵਿੱਚ ਕੱਖ ਨਹੀਂ ਲੱਭਿਆ। ਹੁਣ ਸਵਾਲ ਇਹ ਆ, ਅਸਮਾਨ ਖਾ ਗਿਆ ਜਾਂ ਜ਼ਮੀਨ ਜਿਹੜੀ ਸੀ ਉਹ ਨਿਕਲ ਗਈ। ਇਹ ਕਿਹਾ ਜਾ ਰਿਹਾ ਜੀ ਇਹ ਜਿਹੜੇ ਕਤਲ ਹੋਏ ਨੇ ਪਿਛਲੇ ਸਮੇਂ ਦੇ ਦੌਰਾਨ, ਚਾਹੇ ਉਹ ਜਗਦੀਸ਼ ਗਗਨੇਜਾ ਦਾ ਸੀਗਾ, ਚਾਹੇ ਉਹ ਚੰਦ ਕੌਰ ਦਾ ਸੀਗਾ, ਇਹਨਾਂ ਕਤਲਾਂ ਦੇ ਵਿੱਚ ਥਿਊਰੀ ਜਿਹੜੀ ਮਿਲਦੀ ਆ ਉਹ ਇਹ ਆ ਕਿ ਇਹਨਾਂ ਸਾਰਿਆਂ ਦੇ ਵਿੱਚ ਕਿਤੇ ਵੀ ਸੈੱਲ ਫੋਨ ਦੀ ਵਰਤੋਂ ਨਹੀਂ ਕੀਤੀ ਗਈ, ਨੇੜੇ ਤੇੜੇ ਵੀ ਸੈੱਲ ਫੋਨ ਦੀ ਵਰਤੋਂ ਨਹੀਂ ਕੀਤੀ ਗਈ, ਜਿਹਦੇ ਕਰਕੇ ਜਿਹੜਾ ਜੀ ਪੁਲਿਸ ਦੇ ਹੱਥ ਕੁਝ ਵੀ ਜਿਹੜਾ ਜੀ ਉਹ ਨਹੀਂ ਲੱਗ ਰਿਹਾ ਔਰ ਪੁਲਿਸ ਨੂੰ ਕੁਝ ਜਿਹੜਾ ਜੀ ਉਹ ਪਤਾ ਨਹੀਂ ਲੱਗ ਰਿਹਾ। ਹਾਂ, ਵਾਅਦਾ ਪੁਲਿਸ ਕਰ ਰਹੀ ਹੈ ਕਿ ਅਸੀਂ ਛੇਤੀ ਜਿਹੜਾ ਜੀ ਪਹੁੰਚ ਜਾਵਾਂਗੇ ਕਾਤਲਾਂ ਤੱਕ, ਕਦੋਂ ਇਹ ਨਹੀਂ ਪਤਾ। ਡੇਰਾ ਪ੍ਰੇਮੀ ਕਹਿੰਦੇ ਆ ਕਿ ਅਸੀਂ ਸੰਸਕਾਰ ਜਿਹੜਾ ਜੀ ਉਹ ਨਹੀਂ ਕਰਨਾ ਇਹਨਾਂ ਜਿਹੜੇ ਦੋਨੋਂ ਪਿਓ ਪੁੱਤ ਸੀਗੇ ਉਦੋਂ ਤੱਕ, ਜਦੋਂ ਤੱਕ ਇਹ ਕਾਤਲ ਜਿਹੜੇ ਆ ਉਹ ਫੜੇ ਨਹੀਂ ਜਾਂਦੇ ਜੀ। ਦੇਖੋ ਜੀ, ਹੱਥ ਤੇ ਕੁਛ ਨਹੀਂ ਲੱਗਾ,
ਅੱਗੇ ਕਿੰਨਾ ਕੁ ਟਾਈਮ ਇਸ ਤਰ੍ਹਾਂ ਲਾਉਂਦੇ ਆ? ਤੇ ਅੱਗੇ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮਾਮਲਾ ਲਟਕਾਇਆ। ਚਲੋ ਜੀ, ਤੁਹਾਨੂੰ ਇਹ ਸਾਰੇ ਡਰਾਮੇ ਦਾ ਯਾਦ ਹੋਣਾ ਕਿ ਪਹਿਲਾਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਸੀਗਾ। ਆਰਡੀਨੈਂਸ ਇਹ ਸੀਗਾ ਕਿ ਜਿਹੜੇ ਇਹ 27,000 ਕਾਮੇ ਨੇ ਇਹਨਾਂ ਨੂੰ ਭਰਤੀ ਜਿਹੜਾ ਦੀ ਉਹ ਮਾਫ਼ ਕਰਨਾ, ਇਹਨਾਂ ਨੂੰ ਪੱਕਿਆਂ ਕੀਤਾ ਜਾਊਗਾ। ਜਿਹੜੇ ਕੱਚੇ ਮੁਲਾਜ਼ਮ ਸੀਗੇ ਇਹਨਾਂ ਦੀਆਂ ਵੋਟਾਂ ਲੈਣ ਦੀ ਖਾਤਰ ਰਾਜਪਾਲ ਜਿਹੜੇ ਸੀਗੇ ਉਹਨਾਂ ਨੇ ਇਹਦੇ ਉੱਤੇ, ਇਸ ਆਰਡੀਨੈਂਸ ਦੇ ਉੱਤੇ ਸਾਈਨ ਕਰਨ ਤੋਂ ਨਾ ਕਰ ਦਿੱਤੀ। ਜਿੰਨੀ ਦੇਰ ਤੱਕ ਆਰਡੀਨੈਂਸ ਤੇ ਸਾਈਨ ਨਹੀਂ ਹੁੰਦੇ ਰਾਜਪਾਲ ਦੇ, ਉਨੀ ਦੇਰ ਤੱਕ ਉਹ ਕਾਨੂੰਨ ਨਹੀਂ ਬਣਦਾ, ਉਨੀ ਦੇਰ ਤੱਕ ਇਹ ਪੱਕਿਆ ਨਹੀਂ ਸੀ ਹੋਣਾ। ਟਾਲ ਮਟੋਲ ਹੁੰਦਾ ਰਿਹਾ। ਜਦੋਂ ਰੌਲਾ ਪੈਣ ਲੱਗ ਗਿਆ, ਵੋਟਾਂ ਨੇੜੇ ਆ ਗਈਆਂ, ਸਾਰੇ ਮਸਲੇ ਜਿਹੜੇ ਸੀ ਉਹ ਭੁੱਲ ਭੁਲਾ ਕੇ, ਨਸ਼ਿਆਂ ਦੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ, ਬਾਕੀ ਜਿਹੜੇ ਅਹਿਮ ਮਸਲੇ ਸੀ ਉਹਨਾਂ ਨੂੰ ਭੁੱਲ ਭੁਲਾ ਕੇ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਔਰ ਉਸ ਸੈਸ਼ਨ ਦੇ ਵਿੱਚ ਇਹਨਾਂ ਨੂੰ ਪੱਕੇ ਕਰਨ ਦਾ ਮਤਾ ਜਿਹੜਾ ਸੀਗਾ ਜੀ ਉਹ ਲਿਆ ਕੇ ਪਾਸ ਕੀਤਾ ਗਿਆ। ਇਹਦੇ ਉੱਤੇ ਵੀ ਸਾਈਨ ਦੀ ਵੈਸੇ ਰਾਜਪਾਲ ਦੀ ਜ਼ਰੂਰਤ ਨਹੀਂ ਸੀਗੀ। ਜਦੋਂ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਇੱਕ ਪਾਸੜ ਪਾਸ ਕਰ ਲਿਆ ਗਿਆ, ਇੱਕ ਪਾਸੜ ਏਦਾਂ ਕਿ ਕਾਂਗਰਸ ਜਿਹੜੀ ਇਹਦੇ ਵਿੱਚ ਸ਼ਾਮਲ ਸੀ ਉਹ ਨਹੀਂ ਸੀ ਹੋਈ। ਅੱਛਾ, ਉਦੋਂ ਬਾਅਦ ਕੀ ਹੋਇਆ ਜੀ, ਚੋਣ ਜ਼ਾਬਤਾ ਲਾਗੂ ਹੋ ਗਿਆ। ਸਰਕਾਰ ਕਹਿੰਦੀ ਅਸੀਂ ਤਾਂ ਪੱਕੇ ਕਰਨ ਨੂੰ ਤਿਆਰ ਹਾਂ, ਪਰ ਚੋਣ ਜ਼ਾਬਤਾ ਲੱਗ ਗਿਆ, ਚੋਣ ਕਮਿਸ਼ਨ ਇਹਦੀ ਪਰਮਿਸ਼ਨ ਨਹੀਂ ਦਿੰਦਾ। ਹੁਣ ਇਹਦਾ ਦੂਜਾ ਇੱਕ ਪੱਖ ਨਿਕਲ ਆਇਆ। ਚੋਣ ਕਮਿਸ਼ਨ ਕਹਿੰਦਾ ਕਿ ਕਿਉਂਕਿ ਇਹ ਪ੍ਰਕਿਰਿਆ ਜਿਹੜੀ ਸੀਗੀ ਇਹ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ, ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਉਹਦੇ ਵਿੱਚ ਪਾਸ ਕਰ ਲਿਆ ਗਿਆ ਸੀ, ਇਸ ਕਰਕੇ ਚੋਣ ਕਮਿਸ਼ਨ ਨੇ ਤਾਂ ਇਹਨਾਂ ਨੂੰ ਪੱਕਿਆਂ ਕਰਨ ਦੇ ਉੱਤੇ ਪਾਬੰਦੀ ਲਾਈ ਹੋਈ ਨਹੀਂ। ਜੇ ਸਰਕਾਰ ਚਾਹੁੰਦੀ ਆ ਇਹਨਾਂ ਨੂੰ ਜਿਹੜਾ ਜੀ ਉਹ ਪੱਕਿਆਂ ਕਰਨਾ ਤਾਂ ਆਪਣੇ ਤੌਰ ਦੇ ਉੱਤੇ ਕਰ ਲਵੇ। ਉਹਨੇ ਪ੍ਰਕਿਰਿਆ ਪਹਿਲਾਂ ਸ਼ੁਰੂ ਕੀਤੀ ਹੋਈ ਸੀ। ਸਰਕਾਰ ਕਹਿੰਦੀ ਆ ਨਹੀਂ ਅਸੀਂ ਏਦਾਂ ਪੱਕਿਆਂ ਨਹੀਂ ਕਰਨਾ, ਪਹਿਲਾਂ ਚੋਣ ਕਮਿਸ਼ਨ ਸਾਨੂੰ ਲਿਖਤੀ ਰੂਪ ਦੇ ਵਿੱਚ ਦੇਵੇ ਕਿ ਇਹ ਪੱਕਿਆਂ ਕਰਨ ਦੀ ਪਰਮਿਸ਼ਨ ਹੈ। ਚੋਣ ਕਮਿਸ਼ਨ ਕਹਿੰਦਾ ਅਸੀਂ ਰੋਕ ਹੀ ਨਹੀਂ ਲਾਈ, ਅਸੀਂ ਪਰਮਿਸ਼ਨ ਜਿਹੜੀ ਆ ਜੀ ਉਹ ਕਾਹਦੀ ਦਈਏ। ਇਹ ਐਕਚੁਅਲੀ ਸਰਕਾਰ ਜਿਹੜੀ ਆ ਜੀ ਉਹ ਇਹ ਸਮਝਦੀ ਆ ਕਿ ਅਸੀਂ ਤਾਂ ਵੋਟਾਂ ਲੈਣੀਆਂ ਸੀ, ਉਹ ਪਤਾ ਨਹੀਂ ਪਈਆਂ ਕਿ ਨਹੀਂ ਪਈਆਂ, ਸ਼ਾਇਦ ਨਹੀਂ ਪਈਆਂ, ਜਿਹਦੇ ਕਰਕੇ ਹੁਣ ਉਹ ਸਮਝਦੀ ਆ ਕਿ ਛੱਡੋ, ਇਹਨਾਂ ਨੂੰ ਪੱਕੇ ਕਰਨ ਦੀ ਜਿਹੜੀ ਆ ਜੀ ਉਹ ਕੀ ਜਿਹੜੀ ਉਹ ਜ਼ਰੂਰਤ ਆ। ਐਵੇਂ ਜਿਹੜਾ ਜੀ ਨਵਾਂ ਪੰਗਾ ਛਿੜੂਗਾ, ਜਿਹੜਾ ਪੰਗਾ ਛੇੜਨਾ ਹੀ ਆ ਤਾਂ ਉਹ ਆਪੇ ਸਰਕਾਰ ਨਵੀਂ ਜਿਹੜੀ ਬਣਨ ਵਾਲੀ ਆ ਜੀ ਉਹ ਛੇੜੇ ਤੇ ਛੇੜਦੀ ਰਵੇ, ਅਸੀਂ ਉਹਦੇ ਵਿੱਚੋਂ ਕੀ ਲੈਣਾ। ਤੇ ਜਿਹੜੇ 27,000 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਜੀ ਉਹ ਠੱਗੇ ਹੋਏ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਨਾਲ ਬਣਿਆ ਕੀ। ਇਹ ਬਿਲਕੁਲ ਜੀ, ਨਵੀਂ ਸਰਕਾਰ ਦੇ ਗੱਲ ਵਾਹਵਾ ਸਿਆਪੇ ਪੈਣਗੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਇੱਕ 77 ਦੀ, ਜਿਹੜਾ 3 ਲੱਖੀਆ ਸੀ ਉਹ 1 ਲੱਖੀਆ ਹੋ ਗਿਆ। ਉਸਦੇ ਪਿੱਛੇ ਕਾਰਨ ਕੀ ਹੋ ਸਕਦੇ ਆ? ਕਾਰਨ ਜਿਹੜੇ ਜੀ ਦੇਖੋ, ਇੱਕ ਤਾਂ ਕਾਰਨ ਦੱਸੇ ਬੜੇ ਅਜੀਬ ਗਏ ਆ ਜੀ। ਕਹਿੰਦੇ ਕਿ ਜਿਹੜੇ ਇਹ ਮੁੱਖ ਸਕੱਤਰ ਲਾਇਆ ਗਿਆ ਸੀਗਾ ਉਹਨੇ ਕਹਿੰਦੇ ਜੀ ਕਿ ਹਰਚਰਨ ਸਿੰਘ ਜਿਹੜਾ 73 ਸਾਲਾਂ ਦਾ, ਜਿਹੜਾ ਕਿ ਐਕਚੁਅਲੀ ਰਿਟਾਇਰਮੈਂਟ ਦੀ ਏਜ ਤਾਂ ਉਹ ਕ੍ਰੋਸ ਕਰ ਚੁੱਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਹਰਚਰਨ ਸਿੰਘ ਨੂੰ ਲਿਆਂਦਾ, ਉਹਨੂੰ ਸਕੱਤਰ ਲਾਇਆ, 3 ਲੱਖ ਤਨਖਾਹ ਤੇ ਬਾਕੀ ਉਰਲਮ ਪਰਲਮ ਜਿਹੜਾ ਪਾ ਕੇ ਕੋਈ 5 ਲੱਖ ਰੁਪਈਏ ਦੇ ਵਿੱਚ ਜਿਹੜਾ ਜੀ ਇਹ ਪੈਂਦਾ ਮਹੀਨੇ ਦੇ। ਹੁਣ ਕੱਲ ਇਹ ਐਲਾਨ ਕੀਤਾ ਗਿਆ ਕਿ ਹਰਚਰਨ ਸਿੰਘ ਦਾ ਤਾਂ ਮੋਹ ਜਾਗ ਪਿਆ ਗੁਰੂ ਘਰ ਦੇ ਨਾਲ। ਉਹਨੇ ਇਹ ਕਿਹਾ ਕਿ ਨਹੀਂ ਮੈਂ ਇੰਨੀ ਤਨਖਾਹ ਨਹੀਂ ਲੈਣੀ, 2 ਲੱਖ ਰੁਪਈਆ ਮੈਂ ਵਾਪਸ ਕਰਦਾ ਗੁਰੂ ਘਰ ਨੂੰ, ਤੇ ਲੱਖ ਰੁਪਈਆ ਜਿਹੜਾ ਜੀ ਉਹ ਲਊਂਗਾ। ਇੰਨੀ ਮਿਹਰ ਜਿਹੜੀ ਆ ਜੀ ਉਹ ਗੁਰੂ ਘਰ ਦੇ ਉੱਤੇ ਹਰਚਰਨ ਸਿੰਘ ਕਰ ਰਿਹਾ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਇਹ ਤਨਖਾਹ ਜਿਹੜੀ ਆ ਉਹ ਘਟਾਉਣੀ ਪਈ ਆ, ਇਹ ਕਾਗਜ਼ੀ ਤਨਖਾਹ ਜਿਹੜੀ ਆ ਉਹ ਘਟਾਈ ਗਈ ਆ। 3 ਲੱਖ ਤੋਂ ਇਹਦੀ ਤਨਖਾਹ ਲੱਖ ਰੁਪਈਆ ਕੀਤੀ ਗਈ ਆ। ਉਹਦਾ ਕਾਰਨ ਹੈ, ਪ੍ਰਮੁੱਖ ਕਾਰਨ ਇਹ ਆ, ਇਹਨੂੰ ਚੈਲੰਜ ਕੀਤਾ ਹੋਇਆ। ਔਰ ਇਹ ਜਿਹੜਾ ਭਾਈ ਬਲਦੇਵ ਸਿੰਘ ਵਡਾਲਾ ਹੋਰੀ ਨੇ, ਜਿਹੜੇ ਸਦਭਾਵਨਾ ਦਲ, ਸਿੱਖ ਸਦਭਾਵਨਾ ਦਲ ਹੈ ਉਹਦੇ ਮੁਖੀ, ਉਹਨਾਂ ਨੇ ਇਹਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਹੋਇਆ ਕਿ ਇੱਕ ਤਾਂ ਰਿਟਾਇਰਡ ਬੰਦੇ ਨੂੰ ਤੁਸੀਂ ਲਿਆ ਕੇ ਲਾ ਕਿਵੇਂ ਲਿਆ, ਦੂਜਾ ਇੰਨੀ ਤਨਖਾਹ ਦੇ ਉੱਤੇ ਸਕੱਤਰ ਕਿਉਂ ਲਾਇਆ ਗਿਆ, ਇਹ ਗੁਰੂ ਕੀ ਗੋਲਕ ਦੀ ਲੁੱਟ ਹੈ। ਹੁਣ ਇਹ ਸੁਣਵਾਈ ਅਧੀਨ ਅਪ੍ਰੈਲ ਮਹੀਨੇ ਦੇ ਵਿੱਚ ਇਹਦੀ ਜਿਹੜੀ ਆ ਜੀ ਉਹ ਤਰੀਕ ਆ ਰਹੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਉਹਦੇ ਤੋਂ ਬਚਣ ਦੇ ਮਾਰਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਨਵਾਂ ਡਰਾਮਾ ਕੀਤਾ ਕਿ ਜਿਹੜਾ ਇਹ ਕਿਹਾ ਗਿਆ ਕਿ ਜਿਹੜੇ ਇਹ ਸਕੱਤਰ ਨੇ ਹਰਚਰਨ ਸਿੰਘ ਹੋਰੀ, ਉਹ ਤਾਂ ਜੀ ਉਹਨਾਂ ਦੇ ਤਾਂ ਮੋਹ ਬਹੁਤ ਜਾਗ ਪਿਆ। ਉਹ ਕਹਿੰਦੇ ਜੀ ਆਹ ਲਓ ਫੜੋ 2 ਲੱਖ ਰੁਪਈਆ ਤੇ ਮੈਂ ਤਾਂ ਲੱਖ ਰੁਪਈਆ ਹੀ ਲੈਣਾ। ਇਹਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਜਿਹੜੀ ਪਿਛਲੀ ਤਨਖਾਹ ਲਈ ਸੀ ਉਹਦੇ ਵਿੱਚੋਂ ਵੀ 2-2 ਲੱਖ ਰੁਪਈਆ ਉਹਨੇ ਮੋੜ ਦਿੱਤਾ, ਜਾਂ ਅੱਗੋਂ ਜਿਹੜਾ ਜੀ ਉਹ ਵੀ ਲੱਖ ਰੁਪਈਆ ਹੀ ਲਊਗਾ, ਜਾਂ 2-3 ਲੱਖ ਰੁਪਈਆ ਲੈ ਕੇ ਫਿਰ ਹਰ ਮਹੀਨੇ ਜਿਹੜਾ ਜੀ ਉਹ 2 ਲੱਖ ਰੁਪਈਆ ਮੋੜਿਆ ਕਰੂਗਾ।
ਜੇ ਉਹਦੀ ਲੱਖ ਰੁਪਈਆ ਤਨਖਾਹ ਕੀਤੀ ਗਈ ਆ ਤਾਂ ਇਹਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਕੁਝ ਲਿਖਤ ਪੜ੍ਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਜਿਸਟਰਾਂ ਤੇ ਕੀਤੀ ਹੋਊਗੀ, ਉਹ ਕਦੋਂ ਕੀਤੀ ਆ, ਇਹਦੇ ਵਾਸਤੇ ਮੀਟਿੰਗ ਜਿਹੜੀ ਆ ਜੀ ਉਹ ਕਦੋਂ ਸੱਦੀ ਗਈ ਸੀ। ਇਹ ਸਾਰੇ ਟੈਕਨੀਕਲ ਜਿਹੜੇ ਪੁਆਇੰਟ ਨੇ ਇਹ ਤਾਂ ਨਹੀਂ ਦੱਸੇ ਜਾ ਰਹੇ। ਉਭਾਰਨ ਦਾ ਯਤਨ ਇਹ ਕੀਤਾ ਜਾ ਰਿਹਾ ਕਿ ਹਰਚਰਨ ਸਿੰਘ ਤਾਂ ਬਹੁਤ ਵੱਡਾ ਦਾਨੀ ਹੈ, ਜਿਹਨੇ 3 ਲੱਖ ਰੁਪਏ ਦੀ ਤਨਖਾਹ ਦੇ ਵਿੱਚੋਂ 2 ਲੱਖ ਰੁਪਈਆ ਦਾਨ ਦੇਣ ਦਾ ਫੈਸਲਾ ਕੀਤਾ। ਉਸ ਪੈਸੇ ਦਾ ਜਿਹੜਾ ਪਹਿਲਾਂ ਸੰਗਤਾਂ ਦਾ ਚੜਾਵਾ ਉਹ ਦਾਨ ਦੇ ਵਿੱਚੋਂ ਇੰਨੀ ਚੰਮ ਲਾ ਰਿਹਾ ਤਨਖਾਹ ਦੀ, ਤੇ ਅੱਗੋਂ ਦਾਨ ਦੇ ਵਿੱਚੋਂ ਪੈਸੇ ਲੈ ਕੇ ਕਹਿੰਦਾ ਜੀ ਮੈਂ ਦਾਨ ਕਰ ਰਿਹਾ, ਲੋਕਾਂ ਦੇ ਪੈਸਿਆਂ ਦਾ ਦਾਨ ਕਰ ਰਿਹਾ ਜੀ। ਅਤੇ ਜਿਸ ਤਰ੍ਹਾਂ ਤੇ ਤੁਸੀਂ ਟੀ-ਮੋਬਾਈਲ ਤੇ ਸੁਣਨਾ ਆ ਪੰਜਾਬੀ ਰੇਡੀਓ USA ਨੂੰ ਤਾਂ ਫੋਨ ਨੰਬਰ 3603984444 360 398 44 44 ਤੇ ਦੂਸਰੇ ਹੋਰ ਕੰਪਨੀਆਂ ਦੇ ਨੰਬਰਾਂ ਲਈ 641 493 5000। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਕਈ ਲਾਅ ਆ ਉਹ ਲਾਗੂ ਹੁੰਦੇ ਆ ਜੀ। ਤੇ ਆਪਾਂ 1 ਅਪ੍ਰੈਲ ਦੀ ਗੱਲ ਕਰੀਏ ਤੇ ਹਾਈਵੇ ਦੇ ਕੰਢੇ 1400 ਠੇਕੇ ਬੰਦ ਹੋਣ ਦੇ ਆਸਾਰ। ਜੀ ਮਾਮਲਾ ਇੱਕ ਲੰਮਾ ਦੇਰ ਤੋਂ ਜਿਹੜਾ ਜੀ ਉਹ ਚੱਲਦਾ ਆਉਂਦਾ। ਜਿਹੜੀ ਅਰਾਈਵ ਸੇਫ ਸੰਸਥਾ ਹੈ ਚੰਡੀਗੜ੍ਹ ਦੀ, ਉਹਦੇ ਸਿੱਧੂ ਸਾਹਿਬ ਨੇ ਐਕਚੁਅਲੀ ਜਿਨ੍ਹਾਂ ਨੇ ਇਹ ਮਾਮਲਾ ਚੁੱਕਿਆ ਸੀਗਾ, ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਕਹਿਤਾ ਕਿ ਹਾਈਵੇ ਦੇ ਉੱਤੇ ਸ਼ਰਾਬ ਦੇ ਠੇਕੇ ਜਿਹੜੇ ਆ ਜੀ ਉਹ ਨਹੀਂ ਹੋਣੇ ਚਾਹੀਦੇ। ਸਰਕਾਰ ਨੇ ਕੀ ਕੀਤਾ, ਕਹਿੰਦੇ ਜੀ ਕੋਈ ਗੱਲ ਨਹੀਂ ਹੋਣੇ ਚਾਹੀਦੇ, ਆ ਲਓ ਫੜੋ। ਉਹਨਾਂ ਨੇ ਬੂਹੇ ਜਿਹੜੇ ਸੀਗੇ ਉਹ ਅੱਗਿਓਂ ਪੱਟ ਕੇ ਪਿਛਲੇ ਪਾਸੇ ਲਾਤੇ, ਤੇ ਜਿੱਥੇ ਪਹਿਲਾਂ ਬੂਹਾ ਸੀ ਉਹਦੇ ਉੱਤੇ ਲਿਖਤਾ ਠੇਕੇ ਦਾ ਬੂਹਾ ਪਿਛਲੇ ਪਾਸੇ ਆ। ਮੁੜ ਕੇ ਫੇਰ ਉਹਨੂੰ ਜਿਹੜਾ ਜੀ ਕੰਟੈਂਪਟ ਆਫ ਕੋਰਟ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਜਾਣਾ ਪਿਆ। ਹਾਈ ਕੋਰਟ ਨੇ ਇਹ ਕਿਹਾ ਜੀ ਕਿ ਏਦਾਂ ਤਾਂ ਨਹੀਂ ਸੀ ਕਿਹਾ, ਉਹਨਾਂ ਨੂੰ ਤੁਸੀਂ ਉਹਨਾਂ ਜਗ੍ਹਾ ਤੋਂ ਮੂਵ ਕਰੋ, ਠੇਕਿਆਂ ਨੂੰ ਮੂਵ ਕੀਤਾ ਗਿਆ, ਥੋੜਾ ਜਿਹਾ ਹਟਾਤਾ ਤੇ ਗਾਂ ਸਾਈਨ ਲਾਤੇ ਕਿ ਠੇਕਾ ਇੱਥੋਂ ਬਦਲ ਕੇ ਇਸ ਪਾਸੇ ਚਲੇ ਗਿਆ। ਉਹ ਫਿਰ ਹਾਈ ਕੋਰਟ ਦੇ ਵਿੱਚ ਗਿਆ ਜੀ। ਜਦੋਂ ਨਾ ਚੱਲਦੀ ਦਿਸੀ ਤਾਂ ਇਹ ਸੰਸਥਾ ਜਿਹੜੀ ਸੀ ਸੁਪਰੀਮ ਕੋਰਟ ਦੇ ਵਿੱਚ ਚਲੇਗੀ। ਸੁਪਰੀਮ ਕੋਰਟ ਨੇ ਜਿਹੜਾ ਜੀ ਇਹਦੇ ਉੱਤੇ ਸਖਤ ਆਦੇਸ਼ ਦੇ ਦਿੱਤੇ ਕਿ ਸਾਨੂੰ ਇਹਦੇ ਨਾਲ ਕੋਈ ਭਾ ਨਹੀਂਗਾ ਕਿ ਪੰਜਾਬ ਸਰਕਾਰ ਦਾ ਕਿੰਨਾ ਰੈਵਨਿਊ ਜਿਹੜਾ ਜੀ ਉਹਦਾ ਨੁਕਸਾਨ ਹੁੰਦਾ। ਉਹ ਕਹਿੰਦੇ ਸਾਡਾ ਮਕਸਦ ਹੈਗਾ ਲੋਕਾਂ ਦੀਆਂ ਜਾਨਾਂ ਬਚਾਉਣੀਆਂ। 500 ਮੀਟਰ ਦੇ ਦਾਇਰੇ ਦੇ ਵਿੱਚ ਸ਼ਰਾਬ ਦੇ ਠੇਕੇ ਜਿਹੜੇ ਆ ਜੀ ਉਹ ਹਟਾਏ ਜਾਣ। ਅਪ੍ਰੈਲ 1 ਤੋਂ ਇਹ ਜਿਹੜੇ ਆ ਜੀ ਠੇਕੇ ਹਟਾ ਦਿੱਤੇ ਜਾਣਗੇ। 1400 ਠੇਕੇ ਆ ਜੀ ਪੰਜਾਬ ਦੇ ਵਿੱਚ ਇਹ ਬੰਦ ਹੋ ਜਾਣਗੇ, ਜਿਹੜੇ ਹਾਈਵੇਜ਼ ਦੇ ਉੱਤੋਂ ਹਟਾਏ ਜਾਣਗੇ। ਸਰਕਾਰ ਕਹਿੰਦੀ ਆ ਸਾਨੂੰ 1500 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਜੀ ਆਉਂਦਾ। ਰਾਜ ਦੇ ਵਿੱਚ ਕੁੱਲ 6430 ਠੇਕੇ ਨੇ। ਜਿਹੜੀ ਸੁਪਰੀਮ ਕੋਰਟ ਆ ਉਹ ਇਹ ਕਹਿੰਦੀ ਆ ਕਿ ਪੰਜਾਬ ਸਰਕਾਰ ਬਾਰ-ਬਾਰ ਲਿਆ ਕੇ ਇਹ ਸਾਨੂੰ ਕਿਉਂ ਦੱਸ ਰਹੀ ਆ ਕਿ ਸਾਡਾ ਰੈਵਨਿਊ ਜਿਹੜਾ ਜੀ ਉਹ ਕਿੰਨਾ ਘੱਟ ਜੂਗਾ। ਉਹ ਕਹਿੰਦੇ ਕਿ ਇਹਦੀ ਵਜ੍ਹਾ ਦੇ ਨਾਲ ਮਰਨ ਵਾਲਿਆਂ ਦੇ ਵਿੱਚ 1 ਤੋਂ 1.5 ਲੱਖ ਰੁਪਇਆ ਸਰਕਾਰੀ ਮੁਆਵਜ਼ਾ ਜਿਹੜਾ ਜੀ ਉਹ ਦਿੱਤਾ ਜਾਂਦਾ। ਠੇਕੇ ਦੇ ਉੱਤੇ ਬੈਨ ਹਾਈਵੇ ਦੇ 500 ਮੀਟਰ ਦੇ ਦਾਇਰੇ ਦੇ ਵਿੱਚ ਲਾਗੂ ਹੋਊਗਾ। ਹਾਈਵੇ ਦੇ ਕੰਢੇ ਦੇ ਉੱਤੇ ਲੱਗੇ ਸ਼ਰਾਬ ਦੀਆਂ ਸਾਰੀਆਂ ਐਡਵਰਟਾਈਜ਼ਮੈਂਟ ਸਾਈਨ ਬੋਰਡ ਜਿਹੜੇ ਆ ਜੀ ਉਹ ਹਟਾਉਣੇ ਪੈਣਗੇ। ਰਾਜਾਂ ਦੇ ਚੀਫ ਸੈਕਟਰੀ ਤੇ DGP ਨੂੰ ਆਦੇਸ਼ ਜਿਹੜਾ ਜੀ ਉਹ ਲਾਗੂ ਕਰਵਾਉਣਾ ਪਊਗਾ। ਪੰਜਾਬ 'ਚ 80% ਤੋਂ ਜ਼ਿਆਦਾ ਠੇਕੇ ਅਕਾਲੀ ਤੇ ਕਾਂਗਰਸੀਆਂ ਦੇ ਨੇ, ਜਿਹਦੇ ਕਰਕੇ ਸ਼ਰਾਬ ਲੌਬੀ ਇਸ ਕਦਰ ਜਿਹੜੀ ਜੀ ਉਹ ਹਾਵੀ ਹੈ ਕਿ ਹਾਈ ਕੋਰਟ ਦੇ ਖਿਲਾਫ ਸਰਕਾਰ ਸੁਪਰੀਮ ਕੋਰਟ ਚਲੇਗੀ। 3 ਸਾਲ ਤੋਂ ਹਾਈਵੇ ਦੇ ਉੱਤੇ ਠੇਕੇ ਕਾਇਮ ਰੱਖੇ। 14 ਦੇ ਵਿੱਚ ਹਾਈ ਕੋਰਟ ਨੇ ਆਦੇਸ਼ ਦਿੱਤਾ ਕਿ ਹਾਈਵੇ ਤੇ ਸ਼ਰਾਬ ਦਾ ਠੇਕਾ ਕੋਈ ਨਹੀਂ ਆਉਣਾ ਚਾਹੀਦਾ। ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ 'ਚ ਮੂੰਹ ਦੀ ਖਾਣੀ ਪਈ ਤੇ ਹੁਣ ਜਿਹੜਾ ਜੀ ਉਹ ਲੱਭਦੇ ਫਿਰਦੇ ਨੇ ਕਿ ਅੱਗੋਂ ਹੁਣ ਕਿਵੇਂ ਜਿਹੜਾ ਜੀ ਕਿਹੜੇ ਤਰੀਕੇ ਦੇ ਨਾਲ ਚੱਲਾਂਗੇ। ਸਰਕਾਰ ਵੀ ਜਾਂਦੀ ਲੱਗਦੀ ਆ ਤੇ ਗਾਂ ਠੇਕੇ ਵੀ ਜਾਂਦੇ ਲੱਗਣ ਦੇ। ਬਿਲਕੁਲ ਜੀ, ਸਭ ਕੁਛ ਹੀ ਜਾਊਗਾ। ਤੇ ਅੱਗੇ ਆਪਾਂ ਇੱਕ ਹੋਰ 1 ਅਪ੍ਰੈਲ ਤੋਂ ਹੀ ਗੱਲ ਕਰੀਏ ਕਿ ਅੰਮ੍ਰਿਤਸਰ ਤੋਂ ਇੰਗਲੈਂਡ ਨੂੰ ਸਿੱਧੀ ਫਲਾਈਟ ਸ਼ੁਰੂ ਹੋਵੇਗੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਫਲਾਈਟ ਹੈ ਕੁਝ ਸਮਾਂ ਪਹਿਲਾਂ ਚੱਲਦੀ ਹੁੰਦੀ ਸੀਗੀ ਅੰਮ੍ਰਿਤਸਰ ਤੋਂ। ਵਾਹਵਾ ਇਹਦਾ ਫਾਇਦਾ ਸੀਗਾ। ਅੰਮ੍ਰਿਤਸਰ ਬਰਮਿੰਗਮ ਡਾਇਰੈਕਟ ਜਿਹੜੀ ਜੀ ਉਹ ਫਲਾਈਟ, ਇਹ ਫਲਾਈਟ ਨਾ ਜੀ ਕੁਝ ਸਮਾਂ ਪਹਿਲਾਂ ਬੰਦ ਕਰ ਦਿੱਤੀ ਗਈ ਸੀਗੀ। ਔਰ ਹੁਣ ਜਿਹੜੇ ਇੱਥੋਂ ਸੈਂਟਰ ਦੇ ਇੱਕ ਮਿਨਿਸਟਰ ਨੇ ਉਹ ਆ ਕੇ ਜਿਹੜਾ ਜੀ ਉਹ ਕਹਿੰਦੇ ਕਿ ਇਹ ਇੱਕ ਸਾਜ਼ਿਸ਼ ਦੇ ਤਹਿਤ ਬੰਦ ਕੀਤੀ ਗਈ ਸੀ। ਸਾਜ਼ਿਸ਼ ਤਾਂ ਉਹਨਾਂ ਨੇ ਨਹੀਂ ਦੱਸੀ ਜੀ ਕਿ ਸਾਜ਼ਿਸ਼ ਕੀ ਆ ਇਸ ਡਾਇਰੈਕਟ ਜਿਹੜਾ ਜੀ ਉਹ ਫਲਾਈਟ ਦੀ। ਪਰ ਇੰਨੀ ਚੰਗੀ ਜਿਹੜੀ ਇਹ ਖਬਰ ਜ਼ਰੂਰ ਹੈ ਕਿ 1 ਅਪ੍ਰੈਲ ਤੋਂ ਹੁਣ ਇੱਥੇ ਅੰਮ੍ਰਿਤਸਰ ਬਰਮਿੰਗਮ ਜਿਹੜੀ ਹੈ ਜੀ ਇਹ ਡਾਇਰੈਕਟ ਫਲਾਈਟ ਦੁਬਾਰਾ ਤੋਂ ਸ਼ੁਰੂ ਹੋ ਰਹੀ ਹੈ। ਇਹਦੇ ਸੰਬੰਧੀ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਕ ਜਿਹੜੇ ਨੇ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਆ ਕੇ ਇਹਦਾ ਐਲਾਨ ਕੀਤਾ ਕਿ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਘਾਟੇ 'ਚ ਚੱਲ ਰਿਹਾ ਉਹਦਾ
ਰੈਵਨਿਊ ਵਧਾਉਣ ਦੇ ਵਾਸਤੇ ਇੱਥੋਂ ਕੁਝ ਹੋਰ ਫਲਾਈਟ ਜਿਹੜੀਆਂ ਜੀ ਉਹ ਸ਼ੁਰੂ ਕੀਤੀਆਂ ਜਾਣਗੀਆਂ। ਇਹ ਵੀ ਪਤਾ ਲੱਗਾ ਜੀ ਕਿ ਅੰਮ੍ਰਿਤਸਰ, ਦਿੱਲੀ, ਮੁੰਬਈ ਹਰ ਰੋਜ਼ ਫਲਾਈਟ ਜਿਹੜੀ ਹੈ ਜੀ ਉਹ ਅੰਮ੍ਰਿਤਸਰ ਤੋਂ ਚੱਲੂਗੀ। ਅੰਮ੍ਰਿਤਸਰ ਤੋਂ ਬਾਅਦ ਦਿੱਲੀ ਉਹਦਾ ਜਿਹੜਾ ਜੀ ਹੋਊਗਾ ਸਟਾਪ, ਤੇ ਅੱਗੇ ਉਹ ਮੁੰਬਈ ਜਾਊਗੀ। ਉਧਰ ਜਿਹੜੇ ਚੰਡੀਗੜ੍ਹ ਤੋਂ ਬੈਂਕਾਕ ਦੇ ਵਾਸਤੇ 1 ਮਈ ਤੋਂ ਇੱਕ ਹੋਰ ਇੰਟਰਨੈਸ਼ਨਲ ਫਲਾਈਟ ਜਿਹੜੀ ਹੈ ਜੀ ਉਹ ਸਟਾਰਟ ਹੋ ਰਹੀ ਹੈ। ਵੈਸੇ ਚੰਡੀਗੜ੍ਹ ਤੋਂ ਇੱਕ ਫਲਾਈਟ ਜਿਹੜੀ ਉਹ ਸਿੰਗਾਪੁਰ ਦੇ ਵਾਸਤੇ, ਔਰ 2 ਫਲਾਈਟ ਜਿਹੜੀਆਂ ਉਹ ਦੁਬਈ ਦੇ ਵਾਸਤੇ ਪਹਿਲਾਂ ਜਿਹੜੀਆਂ ਉਹ ਚੱਲ ਪਈਆਂ ਹੋਈਆਂ ਨੇ। ਸੋ 1 ਮਈ ਤੋਂ ਜਿਹੜਾ ਜੀ ਬੈਂਕਾਕ ਦੇ ਨਾਲ ਵੀ ਚੰਡੀਗੜ੍ਹ ਏਅਰਪੋਰਟ ਜੁੜਨ ਜਾ ਰਿਹਾ ਹੈ। ਪਰ ਜਿਹੜੀ ਵੱਡੀ ਜਾਂ ਚੰਗੀ ਖਬਰ ਇਹ ਹੈ ਜੀ ਕਿ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਅੰਮ੍ਰਿਤਸਰ ਹੈ ਉਹ ਦੁਬਾਰਾ ਫੇਰ ਇੱਕ ਵਾਰੀ ਜਿਹੜਾ ਜੀ ਉਹ ਅੰਤਰਰਾਸ਼ਟਰੀ ਨਕਸ਼ੇ ਦੇ ਉੱਤੇ ਆ ਰਿਹਾ। ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਭਾਈਚਾਰਾ ਹੈ ਜਿਹੜਾ ਅੰਮ੍ਰਿਤਸਰ ਉਤਰਨਾ ਚਾਹੁੰਦਾ ਹੈ, ਉੱਥੇ ਦਰਬਾਰ ਸਾਹਿਬ ਦੇ ਦਰਸ਼ਨ ਜਿਹੜਾ ਜੀ ਉਹਦੇ ਵਾਸਤੇ, ਔਰ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਉਤਰਨਾ ਚਾਹੁੰਦਾ। ਦੂਜਾ, ਇਸ ਫਲਾਈਟ ਦਾ ਜਿਹੜਾ ਜੀ ਸਭ ਤੋਂ ਵੱਡਾ ਫਾਇਦਾ ਇਸ ਏਰੀਏ ਦੇ ਕਿਸਾਨਾਂ ਨੂੰ ਉਦੋਂ ਹੁੰਦਾ ਸੀਗਾ ਕਿਉਂਕਿ ਉਹਨਾਂ ਦੀ ਜਿਹੜੀ ਸਬਜ਼ੀ ਆ ਉਹ ਕਾਰਗੋ ਦੇ ਰਾਹੀਂ ਡਾਇਰੈਕਟ ਇੰਗਲੈਂਡ ਪਹੁੰਚਦੀ ਸੀ ਤੇ ਉਹਨਾਂ ਨੂੰ ਚੰਗਾ ਜਿਹੜਾ ਜੀ ਉਹ ਮਿਲਦਾ ਸੀਗਾ, ਮੁਨਾਫਾ ਵੀ। ਇਹ ਸਾਰੇ ਦਾ ਸਾਰਾ ਬੰਦ ਹੋ ਗਿਆ। ਮੈਨੂੰ ਪਤਾ ਕਿ ਅੰਮ੍ਰਿਤਸਰ ਦੇ ਨੇੜੇ ਇੱਕ ਨੌਜਵਾਨ ਹੈ ਜਿਹੜਾ ਪੁਦੀਨੇ ਦੀ ਖੇਤੀ ਕਰਦਾ, ਸਿਰਫ ਪੁਦੀਨੇ ਦੀ, ਔਰ ਉਹ ਉਦੋਂ ਉਹਦਾ ਬਿਜ਼ਨਸ ਬਹੁਤ ਜ਼ਿਆਦਾ ਜਿਹੜਾ ਜੀ ਉਹ ਚੱਲਿਆ ਸੀਗਾ, ਬੜਾ ਚਰਚਾ ਦੇ ਵਿੱਚ ਵੀ ਆਇਆ ਸੀਗਾ ਕਿਉਂਕਿ ਸਾਰਾ ਉਹਦਾ ਜਿਹੜਾ ਇਹ ਪੁਦੀਨਾ ਹੈ ਮਿੰਟ ਜਿਹੜਾ ਉਹ ਇੰਗਲੈਂਡ ਜਾਂਦਾ ਸੀਗਾ। ਉਮੀਦ ਹੈ ਇਸ ਫਲਾਈਟ ਦੇ ਸ਼ੁਰੂ ਹੋਣ ਦੇ ਨਾਲ ਕਾਰਗੋ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਵੀ ਫਾਇਦਾ ਹੋਊਗਾ ਤੇ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਵੀ ਇਹਦਾ ਫਾਇਦਾ ਹੋਊਗਾ ਜੀ। ਬਿਲਕੁਲ ਜੀ, ਫਾਇਦਾ ਤਾਂ ਬਹੁਤ ਹੋਊਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪਾਵਰਕਾਮ, ਜਿਸ ਤਰ੍ਹਾਂ ਪਾਵਰ ਦੇ ਵਿੱਚ ਆਈ ਸੀ ਤੇ ਉਹਨੇ ਬਹੁਤ ਸਾਰੇ ਜਿਹੜੇ ਲੋਕਾਂ ਨੇ ਪੈਸੇ ਨਹੀਂ ਸੀ ਦਿੱਤੇ ਲਏ ਆ, ਤੇ ਉਸ ਤੋਂ ਬਾਅਦ ਆਬਕਾਰੀ ਮਹਿਕਮਾ ਵੀ ਸਖਤ ਹੋਇਆ। ਦੇਖੋ ਜੀ, ਪਾਵਰਕਾਮ ਪਹਿਲਾਂ ਤਾਂ ਸਖਤ ਹੋਇਆ, ਫਿਰ ਜਿਹੜੇ ਬੈਂਕ ਸੀਗੇ ਜੀ ਉਹ ਵੀ ਸਖਤ ਹੋ ਗਏ, ਉਹਨਾਂ ਨੇ ਵੀ ਕੱਢਣਾ ਸ਼ੁਰੂ ਕਰਤਾ ਜੀ। ਹੁਣ ਖਬਰ ਜਿਹੜੀ ਨਾ ਜੀ ਦਬਾਉਣ ਦੀ ਤਾਂ ਕੋਸ਼ਿਸ਼ ਬੜੀ ਇਹ ਕੀਤੀ ਗਈ ਆ, ਪਰ ਹੁਣ ਇਹ ਆਬਕਾਰੀ ਮਹਿਕਮਾ ਜਿਹੜਾ ਨਾ ਜੀ ਉਹ ਵੀ ਉੱਠ ਪਿਆ। ਮੈਨੂੰ ਕੋਈ ਦੱਸ ਰਿਹਾ ਸੀਗਾ ਕਿ ਇੱਕ ਇੱਧਰ ਬਠਿੰਡੇ ਦੇ ਵਿੱਚ ਅਕਾਲੀ ਆਗੂ ਦੇ ਘਰੇ ਛਾਪਾ ਮਾਰਿਆ ਪਾਵਰਕਾਮ ਵਾਲਿਆਂ ਨੇ, ਤੇ ਉਹ ਕਹਿੰਦੇ ਜੀ ਇੰਨੇ ਪੈਸੇ, ਉਹਨੇ ਗੇਟ ਆਪਣਾ ਲਵਾ ਲਿਆ ਤੇ ਉਹ ਪਾਵਰਕਾਮ ਵਾਲਿਆਂ ਦੇ ਤਰਲੇ ਕਰੀ ਗਿਆ ਵੀ ਤੁਸੀਂ ਮਿੰਟ 20-25 ਬੈਠੋ, ਮੁੰਡਾ ਭੇਜਤਾ ਬੈਂਕ ਦੇ ਵਿੱਚ, ਡਰਾਫਟ ਬਣ ਕੇ ਆ ਰਿਹਾ, ਤੁਸੀਂ ਬਾਹਰ ਨਹੀਂ ਨਿਕਲਣਾ, ਜਿੰਨੀ ਦੇਰ ਤੱਕ ਇਹ ਡਰਾਫਟ ਤੁਹਾਨੂੰ ਨਹੀਂ ਮਿਲ ਜਾਂਦਾ ਤੇ ਮੇਰਾ ਕਨੈਕਸ਼ਨ ਨਹੀਂ ਕੱਟਣਾ, ਰੱਬ ਦੇ ਵਾਸਤੇ ਬਾਹਰ ਜਾ ਕੇ ਮੀਡੀਆ ਨੂੰ ਨਹੀਂ ਦੱਸਣਾ ਕਿ ਮੀਡੀਆ ਦੇ ਵਿੱਚ ਜਿਹੜਾ ਆ ਜਾਏ ਵੀ ਮੇਰਾ ਵੀ ਇੰਨਾ ਜਿਹੜਾ ਜੀ ਉਹ ਬਿੱਲ ਦੇਣ ਵਾਲਾ ਸੀਗਾ। ਇਹ ਜਿਹੜੇ ਏਡੀਆਂ ਦਮਗਜੇ ਮਾਰਨ ਵਾਲੇ ਜਿਹੜੇ ਲੋਕ ਸੀਗੇ ਜੀ ਉਹ ਹੁਣ ਇਸ ਕਿਸਮ ਦੇ ਨਾਲ ਭਮੱਤਰੇ ਫਿਰਦੇ ਨੇ ਕਿ ਅੰਦਰ ਬਿਠਾ ਕੇ ਕਹਿੰਦੇ ਆ ਜੀ ਤੁਸੀਂ ਚਾਹ ਪਾਣੀ ਪੀਓ, ਡਰਾਫਟ ਬਣ ਕੇ ਆ ਰਿਹਾ। ਆਬਕਾਰੀ ਵਿਭਾਗ ਵੀ ਉੱਠਿਆ। ਆਬਕਾਰੀ ਵਿਭਾਗ ਨੇ ਸਾਬਕਾ ਅਕਾਲੀ ਮੰਤਰੀ ਜਗਦੀਸ਼ ਸਿੰਘ ਗਰਚਾ ਦਾ ਮੁੰਡਾ ਹਰਜਿੰਦਰ ਸਿੰਘ ਗਰਚਾ ਨੂੰ ਸੰਮਣ ਜਾਰੀ ਕਰਕੇ ਕਿੰਨੇ ਪੈਸੇ 40 ਕਰੋੜ ਤੇ 75 ਲੱਖ ਰੁਪਏ ਦਾ ਬਕਾਇਆ ਲਾਇਸੈਂਸ ਫੀਸ ਅੱਜ ਤੱਕ ਜਿਹੜਾ ਜੀ ਉਹ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਨੇ। ਅੱਜ ਲਾਸਟ ਦਿਨ ਹੈ ਔਰ ਇਹ ਕਿਹਾ ਗਿਆ ਜੀ ਕਿ ਜੇ ਇਹ ਜਿਹੜਾ ਜੀ ਪੈਸੇ ਜਮ੍ਹਾਂ ਨਹੀਂ ਕਰਾਉਂਦਾ ਤਾਂ ਉਹਦੇ ਗ੍ਰਿਫਤਾਰੀ ਵਾਰੰਟ ਜਾਂ ਕੁਰਕੀ ਦੀ ਜਿਹੜੀ ਹੈ ਜੀ ਉਹ ਇਸ ਰਾਸ਼ੀ ਦੇ ਰਾਹੀਂ ਵਸੂਲ ਜਿਹੜੀ ਆ ਉਹ ਕੀਤੀ ਜਾਊਗੀ। ਇਹ ਕਿਹਾ ਗਿਆ ਜੀ ਕਿ ਜਗਦੀਸ਼ ਸਿੰਘ ਗਰਚਾ ਸਾਬਕਾ ਅਕਾਲੀ ਮੰਤਰੀ ਨੂੰ 21 ਕਰੋੜ 65 ਲੱਖ ਰੁਪਏ ਰਾਇਲ ਵਾਈਨ ਗਰੁੱਪ ਸੰਗਰੂਰ ਦੀ ਹਿੱਸੇਦਾਰੀ ਦੇ ਵਿੱਚੋਂ 19 ਕਰੋੜ 10 ਲੱਖ ਰੁਪਏ ਦੀ ਲਾਇਸੈਂਸ ਫੀਸ ਦੀ ਬਕਾਇਆ ਜਮ੍ਹਾਂ ਰਾਸ਼ੀ ਜਿਹੜੀ ਹੈ ਜੀ ਉਹ ਵੀ ਜਮ੍ਹਾਂ ਕਰਾਉਣ ਦੇ ਵਾਸਤੇ ਕਿਹਾ ਗਿਆ। ਇਹ ਸ਼ੁਰੂਆਤ ਹੈ। ਠੇਕਿਆਂ ਵਾਲੀ ਖਬਰ ਮੈਂ ਤੁਹਾਨੂੰ ਦੱਸਿਆ ਜੀ ਕਿ 80% ਜਿਹੜੇ ਠੇਕੇ ਨੇ ਉਹ ਅਕਾਲੀਆਂ ਤੇ ਕਾਂਗਰਸੀਆਂ ਦੇ ਨੇ ਪੰਜਾਬ ਦੇ ਵਿੱਚ, ਤੋਂ ਇਹ ਨਵਾਂ ਨਿਕਲ ਪਿਆ ਜੀ। ਹੁਣ ਲੋਕ ਕਹਿੰਦੇ ਆ ਕਿ ਪੰਜਾਬ ਕਰਜ਼ਾਈ ਕਿਵੇਂ ਹੋ ਗਿਆ। ਬਸ ਆਹੀ ਆ ਜੀ ਤਰੀਕੇ ਜਿਹੜੇ ਤੁਸੀਂ ਪਾਵਰਕਾਮ ਵਾਲੇ ਵੀ ਦੇਖ ਲਏ, ਬੈਂਕਾਂ ਵਾਲੇ ਵੀ ਦੇਖ ਲਏ, ਤੇ ਆਹ ਹੁਣ ਨਵਾਂ ਜਿਹੜਾ ਜੀ ਆਬਕਾਰੀ ਵਾਲਾ ਜਿਹੜਾ ਜੀ ਉਹ ਖੁੱਲ ਗਿਆ। 10 ਸਾਲ ਇਹ ਅਫਸਰ ਜਿਹੜੇ ਆ ਜੀ ਉਹ ਸੁੱਤੇ ਰਹੇ ਆ, ਹੁਣ ਇੱਕ ਇੱਕ ਕਰਕੇ ਜਿਹੜਾ ਜੀ ਇਹ ਕੁੰਭਕਰਨ ਦੀ ਨੀਂਦ ਤੋਂ ਉੱਠਣ ਲੱਗੇ ਆ। ਬਿਲਕੁਲ ਜੀ, ਇਲੈਕਸ਼ਨ ਦੇ ਨਤੀਜਿਆਂ ਤੋਂ ਪਹਿਲਾਂ ਪਤਾ ਲੱਗਣ ਲੱਗ ਗਿਆ ਕਿ ਪੰਜਾਬ ਕਰਜ਼ਾਈ ਕਿਵੇਂ ਹੋਇਆ ਸੀ। ਅਖੀਰ ਵਿੱਚ ਆਜਨਾਮਾ ਕੁਝ ਇਸ ਤਰ੍ਹਾਂ ਜੀ ਕਿ ਕੋਈ ਮਰਨ ਨੂੰ ਕੁੱਦਿਆ ਨਹਿਰ ਅੰਦਰ ਡੁੱਬਣ ਲੱਗਾ ਤਾਂ ਵਾਸਤੇ ਪਾਉਣ ਲੱਗਾ। ਕੋਈ ਮਰਨ ਨੂੰ ਕੁੱਦਿਆ ਨਹਿਰ ਅੰਦਰ ਡੁੱਬਣ ਲੱਗਾ ਤਾਂ ਵਾਸਤੇ ਪਾਉਣ ਲੱਗਾ। ਉਧਰ ਬੱਸਾਂ ਉਡੀਕ ਰਹੀ ਭੀੜ ਸੀਗੀ, ਖੜੇ ਲੋਕਾਂ ਨੂੰ ਤਰਸ ਸੀ ਆਉਣ ਲੱਗਾ। ਇੱਕ ਮੁੰਡਾ ਸੀ ਮਾਰ ਗਿਆ ਛਾਲ ਪਿੱਛੇ, ਮਰਦੇ ਸ਼ਖਸ ਦੀ ਜਾਨ ਬਚਾਉਣ ਲੱਗਾ। ਕੰਢੇ ਤੀਕ ਉਹ ਖਿੱਚ ਕੇ ਲੈ ਆਇਆ, ਉਹਨੂੰ ਲੋਕਾਂ ਦਾ ਹੱਥ ਫੜਾਉਣ ਲੱਗਾ। ਆਈ ਛੱਲ ਕੋਈ ਉਦੋਂ ਸੀ ਬਹੁਤ ਵੱਡੀ, ਲੈ ਗਈ ਨਾਲ ਉਹ ਆਪਣੇ ਚੁੱਕ ਮੁੰਡਾ। ਆਈ ਛੱਲ ਕੋਈ ਉਦੋਂ ਸੀ ਬਹੁਤ ਵੱਡੀ, ਲੈ ਗਈ ਨਾਲ ਉਹ ਆਪਣੇ ਚੁੱਕ ਮੁੰਡਾ। ਡੁੱਬਣ ਵਾਲਾ ਤਾਂ ਹਾਲੇ ਵੀ ਭਲਾ ਚੰਗਾ,
ਉਹਨੂੰ ਕੱਢਦਾ ਹੋਰ ਗਿਆ ਮੁੱਕ ਮੁੰਡਾ। ਜੀ ਥੈਂਕ ਯੂ ਜੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਪੰਜਾਬ ਵਿੱਚ ਭਾਰਤ ਭਰ ਵਿੱਚ ਕੀ ਹੋ ਰਿਹਾ ਹੈ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਤੁਹਾਡੇ ਸਵਾਲ ਹੋਣਗੇ ਤਾਂ ਬਲਤੇਜ ਪੰਨੂ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ, ਇਸ 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। 408 272 5200 ਸਟੂਡੀਓ ਦਾ ਫੋਨ ਨੰਬਰ ਹੈ ਕਾਲ ਕਰਨ ਦੇ ਲਈ ਨੰਬਰ। ਅਤੇ ਜੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਫੋਨ ਦੇ ਉੱਤੇ ਸੁਣਨਾ ਆ 360 398 44 44 641 493 5000 'ਤੇ ਤੁਸੀਂ ਸੁਣ ਸਕਦੇ ਹੋ। ਅਤੇ ਸਾਡੇ ਨਾਲ ਜੁੜੇ ਹੋਏ ਨੇ ਜੀ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਨੂੰ ਮੇਰਾ ਦੋ ਸਵਾਲ ਆ ਜੀ ਮੇਰੇ ਛੋਟੇ ਛੋਟੇ। ਇੱਕ ਤਾਂ ਪੰਨੂ ਸਾਹਿਬ, ਜੇ ਆਪਣੀ ਮਨਪਸੰਦ ਪਾਰਟੀ ਜਿਹੜੀ ਤੁਹਾਡੀ ਪਸੰਦ ਆ ਉਹੀ ਮੇਰੀ ਪਸੰਦ ਆ, ਜੇ ਇਹਦੀ ਸਰਕਾਰ ਬਣ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਕਿਹੜੇ ਕੰਮ ਆ ਜਿਹੜੇ ਮਤਲਬ ਕਿ ਬਿਨਾਂ ਪੈਸੇ ਤੋਂ ਹੋ ਸਕਦੇ ਆ? ਕਿਉਂਕਿ ਕਈ ਵਾਅਦੇ ਪੂਰੇ ਕਰਨ ਲਈ ਬਹੁਤ ਵੱਡੇ ਫੰਡ ਚਾਹੀਦੇ ਆ, ਪਰ ਕਈ ਕੰਮ ਹੁੰਦੇ ਜਿਵੇਂ ਮਸ਼ੀਨਰੀ ਵਿਗੜੀ ਹੁੰਦੀ, ਸਿਰਫ ਉਹਨੂੰ ਦੁਰਸਤੀ ਕਰਨਾ ਹੁੰਦਾ। ਵੀ ਪਹਿਲਾਂ ਕਿਹੜੇ ਕੰਮ ਚਾਹੀਦੇ? ਜਿਵੇਂ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿਆਂ, ਮੈਂ ਥਾਣੇ ਤੇ ਕਚਹਿਰੀਆਂ ਹਰ ਇੱਕ ਬੰਦੇ ਦਾ ਵਾਹ ਪੈਂਦਾ, ਇਹਨਾਂ ਨੂੰ ਦੁਰਸਤ ਕੀਤਾ। ਹੋਰ ਕਿਹੜੇ ਕੰਮ ਆ ਜੀ? ਥੈਂਕ ਯੂ। ਮੇਰਾ ਸਵਾਲ ਇੱਕ ਹੋਰ ਸਵਾਲ ਆ ਪਲੀਜ਼। ਹਾਂਜੀ, ਉਹ ਜਿਹੜਾ ਧਾੜਵੀ ਆਏ ਸੀ ਪਾਣੀ ਖੋਣ, ਤੇ ਜਿਹੜੇ ਆ ਪੁਲਿਸ ਤੋਂ ਬਿਨਾਂ ਹੋਰ ਫੋਰਸਾਂ ਲੱਗੀਆਂ ਸੀ, ਉਹਦਾ ਖਰਚਾ ਕਿਹਨੂੰ ਪਊਗਾ ਜੀ? ਇਹ ਆਪਣਾ ਪੰਜਾਬ ਨੂੰ ਪਊ ਜਾਂ ਕਿਸ ਨੂੰ ਪਊ? ਤੇ ਜਿਹੜੀ ਚਟਾਲਿਆਂ ਨੂੰ ਸਿਕਿਉਰਿਟੀ ਦਿੱਤੀ ਸੀ ਪੰਜਾਬ ਸਰਕਾਰ ਜੀ ਜੀ ਸਵਾਲ ਇੱਕ ਹੀ ਕਰੋ ਜੀ, ਤੁਹਾਡੇ ਪਿੱਛੇ ਲਾਈਨ ਲੱਗੀ ਹੋਈ ਆ ਜੀ। ਜੀ ਪੰਨੂ ਜੀ। ਦੇਖੋ, ਖਰਚਾ ਤਾਂ ਪੈਣਾ ਜੀ ਪੰਜਾਬ ਨੂੰ। ਜਦੋਂ ਪੰਜਾਬ ਨੇ ਪੈਰਾਮਿਲਟਰੀ ਫੋਰਸਿਸ ਸੱਦੀਆਂ ਤੇ ਉਹ ਖਰਚਾ ਕਿਸੇ ਹੋਰ ਨੂੰ ਥੋੜ੍ਹੀ ਪੈਣਾ ਜੀ, ਪੰਜਾਬ ਨੂੰ ਹੀ ਪੈਣਾ। ਜਿੱਥੋਂ ਤੱਕ ਕੰਮ ਕਰਨ ਵਾਲੀ ਗੱਲ ਆ ਜੀ, ਐਕਚੁਅਲੀ ਦੇਖੋ, ਜੇ ਲੋਕਾਂ ਦੇ ਕੰਮ ਬਿਨਾਂ ਰਿਸ਼ਵਤ ਤੋਂ ਜਿਹੜਾ ਉਹ ਹੋਣ ਲੱਗ ਗਏ, ਇਹ ਇੱਕ ਬਹੁਤ ਵੱਡੀ ਅਚੀਵਮੈਂਟ ਜਿਹੜੀ ਹੋਊਗੀ। ਲੀਕੇਜ ਬੰਦ ਕਰਨੀਆਂ ਦੂਜਾ ਹੋਊਗਾ। ਲੀਕੇਜ ਕਿਹੜੀਆਂ ਨੇ? ਆ ਤੁਹਾਨੂੰ ਜਿਹੜੀਆਂ ਡੇਲੀ ਦੱਸ ਰਹੇ ਆ ਜੀ, ਉਹ ਚਾਹੇ ਪਾਵਰਕਾਮ ਵਾਲੀਆਂ ਨੇ, ਚਾਹੇ ਉਹ ਬੈਂਕ ਡਿਫਾਲਟਰ ਨੇ, ਤੇ ਚਾਹੇ ਆਬਕਾਰੀ ਵਾਲੇ ਨੇ। ਇਹ ਤਾਂ ਸਟਾਰਟਿੰਗ ਹੈ, ਇਹ ਤਾਂ ਬਹੁਤ ਕੁਝ ਜਿਹੜਾ ਜੀ ਪਿਆ। ਇਹ ਲੀਕੇਜ ਜਿਹੜੀ ਹੈ ਜੇ ਬੰਦ ਹੁੰਦੀ ਹੈ ਤੇ ਖਜ਼ਾਨੇ ਦੇ ਵਿੱਚ ਰੌਣਕ ਜਿਹੜੀ ਆ ਉਹ ਲੱਗਣੀ ਸ਼ੁਰੂ ਹੋਊਗੀ। ਤੇ ਕਮ ਸੇ ਕਮ ਬਿੱਲ ਬੱਤੀਆਂ ਜਿਹੜੇ ਸਰਕਾਰ ਦੇ ਦੇਣ ਵਾਲੇ ਆ, ਜਿਹੜੇ ਖਜ਼ਾਨੇ ਦੇ ਵਿੱਚ ਪਏ ਆ, ਉਹ ਤਾਂ ਸ਼ੁਰੂ ਹੋਣਗੇ। ਲੋਕਾਂ ਦਾ ਕੰਮ ਕਿੱਥੇ ਪੈਂਦਾ? ਥਾਣਿਆਂ ਤੱਕ, ਪਟਵਾਰੀਆਂ ਤੱਕ। ਜਿਹੜਾ ਮੁਨਸ਼ੀ ਆ ਉਹਨੂੰ ਕੈਮਰਿਆਂ ਮੂਹਰੇ ਕਰਨਾ ਪਊਗਾ। CCTV ਕੈਮਰਾ ਜਿਹੜਾ ਜੀ ਹਰ ਮੁਨਸ਼ੀ ਦੇ ਮੂਹਰੇ ਲੱਗਿਆ ਹੋਵੇ, SSP ਕੋਲੇ ਉਹਦਾ ਐਕਸੈਸ ਹੋਵੇ। SSPs ਦੇ ਨਾਲ ਜਿਹੜੀ ਮੀਟਿੰਗ ਆ ਪਿਛਲੇ 10 ਸਾਲਾਂ ਤੋਂ ਸਰਕਾਰ ਨੇ ਬੰਦ ਕਰਤੀਆਂ। ਪਹਿਲਾਂ ਮੰਥਲੀ ਮੀਟਿੰਗ ਹੁੰਦੀ ਸੀਗੀ, ਉਹਦੇ ਵਿੱਚ ਸਾਰਾ ਰਿਵਿਊ ਕੀਤਾ ਜਾਂਦਾ ਸੀਗਾ ਕੇਸ ਡਿਸਟ੍ਰਿਕਟ ਦੇ ਵਿੱਚ ਕਿੰਨਾ ਕ੍ਰਾਈਮ ਵਧਿਆ, ਕਿੰਨਾ ਘਟਿਆ। ਇਹ ਦੂਜੀ ਗੱਲ ਆ, ਇਹਦੇ ਉੱਤੇ ਵੀ ਇਹਨੂੰ ਜਿਹੜਾ ਨਾ ਜੀ ਨਵੀਂ ਤਕਨੀਕ ਦੇ ਨਾਲ ਕਰਨ ਦੀ ਜ਼ਰੂਰਤ ਹੈ। SSP ਸਾਰੇ ਚੰਡੀਗੜ੍ਹ ਸੱਦ ਲਏ ਜਾਂਦੇ ਆ ਜੀ। ਮੁੱਖ ਮੰਤਰੀ ਨੇ ਮੀਟਿੰਗ ਲੈਣੀ ਆ, 2 ਘੰਟੇ ਮੀਟਿੰਗ ਲਈ। ਇੱਕ ਦਿਨ ਉਹ ਪਹਿਲਾਂ ਛੁੱਟੀ ਲੈ ਗਏ, ਇੱਕ ਦਿਨ ਉਸ ਦਿਨ ਛੁੱਟੀ ਹੋ ਗਈ, ਇੱਕ ਦਿਨ ਅਗਲੇ ਦਿਨ ਦੀ ਛੁੱਟੀ ਕਰ ਲਈ ਜੀ, ਸਾਨੂੰ ਆਉਂਦਿਆਂ ਟਾਈਮ ਲੱਗ ਗਿਆ। ਇਹ ਹਾਈਟੈਕ ਕਰਨਾ ਪਊਗਾ। ਇਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੀਟਿੰਗ ਜਿਹੜੀ ਹੈ ਜੀ ਉਹ ਹੋ ਸਕਦੀ ਆ। ਮੁੱਖ ਮੰਤਰੀ ਨੂੰ ਇਹ ਮੀਟਿੰਗ ਜਿਹੜੀਆਂ ਉਹ ਕੰਟੀਨਿਊ ਸਟਾਰਟ ਕਰਨੀਆਂ ਪੈਣਗੀਆਂ। ਜਿਹੜਾ ਕੰਮ ਪਿਛਲੀ ਵਾਰੀ ਦਿੱਤਾ, ਅਗਲੀ ਵਾਰੀ ਉਹਦਾ ਪੁੱਛਣਾ ਪਊਗਾ ਕਿ ਕੀ ਕੁਛ ਹੋਇਆ। ਔਰ ਜਿਹੜੇ ਇਮਾਨਦਾਰ ਆਫਿਸਰ ਖੁੱਡੇ ਲਾਈਨ ਲਾਏ ਹੋਏ ਨੇ ਪਿਛਲੇ 10 ਸਾਲਾਂ ਤੋਂ ਜਾਂ 15 ਸਾਲਾਂ ਤੋਂ, ਉਹਨਾਂ ਨੂੰ ਕੱਢ ਕੇ ਲਿਆਉਣਾ ਪਊਗਾ। ਉਹਨਾਂ ਨੂੰ ਜਿਹੜਾ ਜੀ ਉਹ ਅੱਗੇ ਲਿਆ ਕੇ ਉਹਨਾਂ ਤੋਂ ਕੰਮ ਦੀ ਗਰੰਟੀ ਲੈ ਕੇ ਜੋ ਲੋਕਾਂ ਦੇ ਵਾਸਤੇ ਕੰਮ ਕਰਨਗੇ ਔਰ ਉਹਨਾਂ ਨੂੰ ਇਹ ਦੱਸ ਕੇ ਕਿ ਤਨਖਾਹਾਂ ਤੇ ਗੁਜ਼ਾਰਾ ਕਰਨਗੇ, ਇਹ ਜਿਹੜਾ ਜੀ ਉਹ ਲਿਆਉਣਾ ਪਊਗਾ। ਜਿਹੜੇ ਪਟਵਾਰਖਾਨੇ ਆ, ਤੁਹਾਨੂੰ ਯਾਦ ਹੋਣਾ ਨਵੇਂ ਸ਼ਹਿਰ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ ਸੰਜੀ ਕ੍ਰਿਸ਼ਨ ਕੁਮਾਰ, ਉਹਨਾਂ ਨੇ ਇਹ ਪਟਵਾਰਖਾਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਲੈ ਆਉਂਦੇ ਸੀ। ਵੱਡੇ ਹਾਲ ਦੇ ਵਿੱਚ ਲਿਆ ਕੇ ਸਾਰੇ ਪਟਵਾਰੀ ਜਿਹੜੇ ਜੀ ਉੱਥੇ ਬਿਠਾਤੇ ਔਰ ਇਹਨਾਂ ਪਟਵਾਰੀਆਂ ਨੂੰ ਜਿਹੜਾ ਜੀ CCTV ਕੈਮਰਿਆਂ 'ਚ ਲੈ ਆਉਂਦਾ। ਉਹ ਆਪ CCTV ਕੈਮਰਾ ਦੇਖਦੇ ਸੀ। ਕਿਸਾਨ ਦਾ ਡਾਇਰੈਕਟ ਜਿਹੜਾ ਜੀ ਉਹ ਪੈਂਦਾ ਪਟਵਾਰੀ ਦੇ ਨਾਲ। ਉਹੀ ਪੈਸੇ ਜਿਹੜੇ ਬਣਾਉਂਦੇ ਆ। ਰਿਸ਼ਵਤਖੋਰੀ ਆ ਉਹ ਬੰਦ ਕਰਨੀ ਪਊਗੀ। ਲੀਕੇਜ ਬੰਦ ਕਰਨੇ ਪੈਣਗੇ। ਚਿੱਟੇ ਦੀ ਸਪਲਾਈ ਲਾਈਨ ਤੋੜਨੀ ਪਊਗੀ। ਤੇ ਜਿਹੜੇ ਲੋਕ ਨਸ਼ੇ ਦੇ ਉੱਤੇ ਲੱਗ ਗਏ
ਉਹਨਾਂ ਦਾ ਪ੍ਰੋਪਰ ਇਲਾਜ ਜਿਹੜਾ ਕਰਾਉਣਾ ਪਊਗਾ। ਡਾਂਗਾਂ ਵਾਲੇ ਨਸ਼ਾ ਛਡਾਊ ਸੈਂਟਰਾਂ ਦੇ ਵਿੱਚੋਂ ਨਹੀਂ, ਜਿਹੜੇ ਬੁੱਚੜਖਾਨੇ ਨੇ, ਬਲਕਿ ਕਾਉਂਸਲਿੰਗ ਤੇ ਪ੍ਰੋਪਰ ਜਿਹੜਾ ਜੀ ਉਹ ਇਲਾਜ ਕਰਕੇ ਇਹ ਮੁੱਢਲੇ ਕੰਮ ਹੋਣਗੇ। ਜਿਹੜੀ ਵੀ ਸਰਕਾਰ ਆਉਂਦੀ ਆ ਉਹਦੇ ਕਰਨ ਦੇ, ਦੇਖੋ ਪਾਰਟੀ ਵਾਲੀ ਗੱਲ ਨਹੀਂ, ਅਸੀਂ ਤਾਂ ਬਦਲਾਓ ਦੇ ਵਾਸਤੇ ਜਿਹੜੇ ਉਹ ਲੜਨ ਵਾਲਿਆਂ ਦੇ ਵਿੱਚੋਂ ਆ ਕਿ ਬਦਲਾਓ ਹੋਣਾ ਚਾਹੀਦਾ ਸੀਗਾ ਤੇ ਬਦਲਾਓ ਹੋ ਰਿਹਾ ਜੀ। ਅੱਗੇ ਬਿਆਨਾਂ ਤੋਂ ਜੁੜੇ ਨੇ ਜਸਵੰਤ ਜੌਲ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੇਰਾ ਇੱਕ ਸਵਾਲ ਹੈ ਜੀ, ਜਿਹੜੇ ਇਹ ਮਸੰਦ ਇਕੱਠੇ ਹੋਏ ਆ ਜੀ, ਚਾਹੇ ਕੋਈ 77 ਲਾਤਾ ਜਾਂ ਬਲੂੰਗੜ ਆ ਗਿਆ ਜੀ, ਜਾਂ ਜਿਹੜੇ ਪਹਿਲਾਂ ਲੱਗ ਕੇ ਗਏ ਆ ਜੀ, ਵੀ ਜਿਹੜਾ 77 ਲਾਇਆ ਜੀ, ਇਹਦੇ ਕੋਈ ਇਹਦੀ ਕੋਈ ਕੰਮਕਾਰ ਵੀ ਕਰਦਾ ਜਾਂ ਵੈਸੇ ਪੈਸੇ ਜੇਬ 'ਚ ਪਾ ਕੇ ਚੱਲ ਜਾਂਦੇ ਆ ਜੀ ਇਹ? ਬਾਕੀ ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ। ਦੇਖੋ, ਜੇ 77 ਦੀ ਆਪਾਂ ਗੱਲ ਕਰੀਏ, 77 ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼੍ਰੋਮਣੀ ਕਮੇਟੀ ਵਾਲੇ ਵੀ ਹੈਗੇ ਆ। ਇਹ 77 ਜਿਹੜਾ ਜੀ ਉਹ ਲਾਉਣ ਦੀ ਜ਼ਰੂਰਤ ਕੀ ਸੀਗੀ? ਇਹ ਇਸ਼ੂ ਤਾਂ ਉਦੋਂ ਵੀ ਬਹੁਤ ਵੱਡਾ ਜਿਹੜਾ ਜੀ ਉਹ ਭਖਿਆ ਸੀਗਾ। ਇੱਕ ਪਹਿਲੀ ਗੱਲ ਕਿ ਜਿਹੜੇ ਨਵੇਂ ਨੇ ਪੜ੍ਹੇ ਲਿਖੇ, ਉਹਨਾਂ ਦੇ ਵਿੱਚੋਂ ਉਹਨਾਂ ਕੋਲੇ ਕੈਪੇਬਿਲਿਟੀ ਨਹੀਂ ਹੈ ਕਿ ਉਹ 77 ਦਾ ਅਹੁਦਾ ਜਿਹੜਾ ਜੀ ਉਹ ਨਿਭਾ ਸਕਣ। ਕਿ 73 ਸਾਲ ਦਾ ਬੰਦਾ ਤੁਸੀਂ ਜਿਹੜਾ ਜੀ ਉਹ ਲਿਆ ਕੇ ਲਾਇਆ, ਕਿਉਂ ਲਾਇਆ ਜੀ ਉਸ ਜਗ੍ਹਾ ਦੇ ਉੱਤੇ? ਕਿਉਂਕਿ ਜਿਹੜੀਆਂ ਚੋਰ ਮੋਰੀਆਂ ਸੀਗੀਆਂ, ਉਹਨਾਂ ਚੋਰ ਮੋਰੀਆਂ ਨੂੰ ਸਾਹਮਣੇ ਨਾ ਆਉਣ ਦਿੱਤਾ ਜਾਵੇ, ਤਾਂ ਕਰਕੇ ਉਹਨੂੰ ਤਜਰਬਾ ਸੀਗਾ। ਨੋ ਡਾਊਟ ਤਜਰਬਾ ਆਪਣੀ ਜਗ੍ਹਾ ਦੇ ਉੱਤੇ ਕਾਊਂਟ ਕਰਦਾ ਜੀ। ਉਹ ਤਾਂ ਕਰਕੇ ਜਿਹੜਾ ਲਾਇਆ ਕਿ ਉਹ ਚੋਰ ਮੋਰੀਆਂ ਜਿਹੜੀਆਂ ਜੀ ਉਹ ਬੰਦ ਕਰ ਸਕੇ। ਇੰਨੇ ਪੈਸੇ, ਜੇ ਪੈਸੇ ਪੱਲਿਓਂ ਦੇਣੇ ਹੋਣ, ਜੇ ਮੈਂ ਕਿਸੇ ਨੂੰ ਰੱਖਣਾ ਹੋਵੇ ਤਾਂ ਮੈਂ ਤਾਂ ਦੇਖੋ ਉਹਦੇ ਨਾਲ ਭਾਵ ਕਰੂੰਗਾ ਨਾ ਕਿ ਕਿੰਨੇ ਪੈਸੇ ਜਿਹੜੇ ਆ ਜੀ ਉਹ ਤੇਰੇ ਬਣਦੇ ਭਾਈ, ਮੈਂ ਤਾਂ ਇੰਨੀ ਕੁ ਤਨਖਾਹ ਜਿਹੜੀ ਉਹ ਤੈਨੂੰ ਦੇ ਸਕਦਾ। ਉੱਥੇ ਤਾਂ ਕਰਕੇ ਨਹੀਂ ਕੀਤਾ ਗਿਆ, ਚੋਰਾਂ ਦਾ ਕੱਪੜਾ ਲਾਠੀਆਂ ਦੇ ਗੱਜ। ਸੋ ਇਹ ਉਹਨੂੰ ਜਿਹੜਾ ਜੀ ਉੱਥੇ ਲਾ ਲਿਆ ਗਿਆ। ਕੰਮ ਕੁੰਮ ਕਿੰਨਾ ਕੀਤਾ ਉਹਨੇ, ਕਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਾਇਦਾ ਕੀਤਾ? ਇਹ ਤਾਂ ਜੇ ਕੋਈ ਬਾਹਰ ਗੱਲਾਂ ਇਹ ਕੱਢਣ ਤੇ ਤਾਂ ਆਉਣ ਨਾ, ਕੱਢਣ ਦਿੰਦੇ ਹੀ ਨਹੀਂ। ਇਸੇ ਲਈ ਤਾਂ ਉਹਨੂੰ ਹਾਇਰ ਕੀਤਾ ਕਿ ਬਾਹਰ ਗੱਲਾਂ ਨਿਕਲਣਾ ਜੀ। ਅੱਗੇ ਸਾਡੇ ਨਾਲ ਜੁੜੇ ਨੇ ਰਾਜ ਮੰਟਿਕਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਗੱਲਾਂ ਬਾਤਾਂ ਤੁਹਾਡੇ ਕੋਲੋਂ ਸੁਣਦੇ ਰਹੇ ਆ ਤੇ ਉਹਦੇ ਨਾਲ ਸੌਫਟ ਜਿਹਾ ਦਿਲ ਦੀ ਹੋ ਗਏ ਸ਼ਾਇਦ। ਤੇ ਪੰਨੂ ਸਾਹਿਬ, ਇੱਕ ਤਾਂ ਮੈਂ ਪੁੱਛਣਾ ਸੀਗਾ ਵੀ ਜਿਹੜਾ ਗੁਰਮੇਹਰ ਕੌਰ ਜਿਹੜੀ ਆਪਣੀ ਸ਼ਹੀਦ ਕੈਪਟਨ ਦੀ ਬੇਟੀ ਆ, ਉਹਦੇ ਨਾਲ ਜੋ ਕੁਛ ਹੋ ਰਿਹਾ ਅੱਜ ਕੱਲ, ਇਹ ਕੀ ਸਾਬਤ ਕਰਨਾ ਪਊਗਾ ਵੀ ਸਰਬਜੀਤ ਵਾਂਗੂ ਪਾਕਿਸਤਾਨ ਭੇਜ ਕੇ ਵੀ ਆਪਣੇ ਪੇਰੈਂਟਸ ਨੂੰ ਜਾਂ ਕਿਸੇ ਫੈਮਿਲੀ ਮੈਂਬਰ ਨੂੰ ਜਾਂ ਬਾਦਲ ਦੀ ਬੱਸ ਥੱਲੇ ਮਰਾ ਕੇ ਕਹਿ ਲਾ ਵੀ ਸਾਬਤ ਕਰਨਾ ਪਊਗਾ ਵੀ ਅਸੀਂ ਹੈਗੇ ਆ ਦੇਸ਼ ਭਗਤ, ਜਾਂ ਇੰਟਰਨੈਸ਼ਨਲ ਦਾ ਥੱਪਾ ਇੱਦਾਂ ਹੀ ਲੱਗਦਾ ਰਹੂਗਾ? ਦੂਸਰਾ ਕੁਐਸਚਨ ਸ਼ਾਇਦ ਮੈਂ ਪੁੱਛਣਾ ਚਾਹੁੰਦਾ, ਜਿੰਨਾ ਕੁ ਤੁਸੀਂ ਜਵਾਬ ਦੇਣਾ ਚਾਹੋ, ਕਿ ਇੱਕ ਬਲੱਡ ਬੈਂਕ ਦੇ ਨਾਲ ਓਬਰਾਏ ਜੁੜੇ ਹੋਏ ਨੇ ਪੁਲਿਸ ਆਫਿਸਰ, ਕਿ ਉਹਨਾਂ ਨੇ ਰੌਲਾ ਬੜਾ ਵੀ ਉਹਨਾਂ ਨੇ ਤੁਹਾਡੇ ਉੱਤੇ ਕੇਸ ਕਰਵਾਇਆ ਸੀ। ਇਹ ਕਿੱਥੇ ਕੁ ਤੱਕ ਸੱਚਾਈ ਆ? ਤੁਸੀਂ ਜਿੰਨਾ ਕੁ ਆਪਣੇ ਹਿਸਾਬ ਨਾਲ ਜਵਾਬ ਦੇਣਾ ਚਾਹੋ ਤੇ ਉਨੀ ਕੀ ਸਾਡੇ ਲਈ ਭਾਗਦਾਰ ਹੋਊਗਾ ਜੀ। ਥੈਂਕ ਯੂ ਜੀ। ਥੈਂਕ ਯੂ। ਗੁਰਮੇਹਰ ਕੌਰ ਹੋਰਾਂ ਵਾਲਾ ਜਿਹੜਾ ਜੀ ਉਹ ਇਸ਼ੂ ਮੈਂ ਉਹਨੂੰ ਡਿਟੇਲ ਦੇ ਵਿੱਚ ਕਵਰ ਵੀ ਕੀਤਾ ਕਿ ਪਹਿਲੀ ਤਾਂ ਇਹ ਗੱਲ ਕਿ ਗੁਰਮੇਹਰ ਕੌਰ ਕੌਣ ਹੈ? ਜਿਹੜੀ ਉਹ ਇੱਕ ਸ਼ਹੀਦ ਦੀ ਧੀ ਆ। ਐਕਚੁਅਲੀ ਜਿਹੜਾ ਪੋਸਟਰ ਕੱਢਿਆ ਗਿਆ ਇਹ ਕੀ ਆ? ਮੈਂ ਪਹਿਲਾਂ ਵੀ ਕਿਹਾ ਕਿ ਜੇ ਵੀਡੀਓ ਦੇਖਣੀ ਹੋਵੇ ਵਿਨੋਦ ਦੁਆ ਹੋਰਾਂ ਦੀ ਆ, ਉਹ ਅੱਜ ਕੱਲ੍ਹ ਇੱਕ ਪ੍ਰੋਗਰਾਮ ਕਰਦੇ ਨੇ ਵਾਇਰ ਜਿਹੜਾ ਜਿਹਦੇ ਵਿੱਚ ਬੜੇ ਵਧੀਆ ਉਹ ਇਸ਼ੂ ਜਿਹੜਾ ਜੀ ਉਹ ਚੁੱਕ ਰਹੇ ਨੇ। ਕੋਈ ਵੀ ਬੰਦਾ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਆਪਾਂ ਪ੍ਰਮੋਟ ਵੀ, ਸਾਰਿਆਂ ਦੀ ਇੱਕ ਡਿਊਟੀ ਵੀ ਬਣਦੀ ਹੈ। ਤਾਂ ਮੈਂ ਅਕਸਰ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਜੀ ਉਹ ਸ਼ੇਅਰ ਕਰਦਾ। ਜੇ ਵੇਖਣੀ ਹੋ ਤਾਂ ਮੇਰੇ ਪੇਜ ਦੇ ਉੱਤੇ ਵੀਡੀਓ ਪਈ ਆ, ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਕਿ ਗੁਰਮੇਹਰ ਕੀ ਆ ਤੇ ਇਹਨਾਂ ਨੇ ਇਸ਼ੂ ਜਿਹੜਾ ਜੀ ਉਹ ਕੀ ਬਣਾਇਆ। ਮੈਂ ਡਿਟੇਲ ਵੈਸੇ ਨਿਊਜ਼ ਦੇ ਵਿੱਚ ਦੱਸਦੀ ਆ। ਜਿਹੜਾ ਤੁਸੀਂ ਦੂਸਰਾ ਸਵਾਲ ਪੁੱਛਿਆ, ਅਜੇ ਕਿਉਂਕਿ ਮਾਮਲਾ ਇਹ ਕੋਰਟ ਦੇ ਵਿੱਚ ਆ ਜੀ, ਮੈਂ ਅਜੇ ਕੱਲ੍ਹ ਹੀ ਤਰੀਕ ਜਿਹੜੀ ਉਹ ਭੁਗਤ ਕੇ ਆਇਆ। ਇਹ ਮਾਮਲਾ ਜਿਹੜਾ ਜੀ ਉਹ ਖਤਮ ਹੋ ਲੈਣ ਦਿਓ, ਫਿਰ ਬਹੁਤੇ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਫੇਰ ਦੇਵਾਂਗੇ। ਮੈਂ ਨਹੀਂ ਚਾਹੁੰਦਾ ਕਿ ਕਿਸੇ ਕਿਸਮ ਦਾ ਕੋਈ ਜਿਹੜਾ ਅਸਰ ਆ ਇਸ ਕੇਸ ਦੇ ਉੱਤੇ ਜਿਹੜਾ ਪਵੇ। ਮੈਂ ਸਹੀ ਪੁੱਛੋ ਤਾਂ ਕਿਉਂਕਿ ਮੈਂਟਲੀ ਬਹੁਤ ਟੌਰਚਰ ਹੋਇਆ, ਮੇਰਾ ਪਰਿਵਾਰ ਬਹੁਤ ਟੌਰਚਰ ਹੋਇਆ ਜੀ। ਸੋ ਮੈਂ ਜਿਹੜਾ ਕੋਈ ਰਿਸਕ ਆ ਇਸ ਕੇਸ ਵਾਲੇ ਮਾਮਲੇ ਦੇ ਵਿੱਚ ਕੋਈ ਕਿਸੇ ਕਿਸਮ ਦਾ ਨਹੀਂ ਲੈ ਸਕਦਾ। ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਵੀ ਟਿੱਪਣੀ ਕਰਕੇ ਨਾ ਹਾਂ ਜਵਾਬ ਆ ਨਾ ਜੀ। ਅੱਗੇ ਜਿਹੜੇ ਨੇ ਮਨਰਾਜ ਕੰਗ। ਮਨਰਾਜ ਜੀ ਸਤਿ ਸ਼੍ਰੀ ਅਕਾਲ। ਅੱਗੇ ਜੁੜੇ ਨੇ ਸਾਡੇ ਨਾਲ ਇੰਦਰਜੀਤ ਧਾਮੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਪੰਨੂ ਸਾਹਿਬ ਨੂੰ ਕਿ ਇੱਕ ਜ਼ਿੰਦਗੀ ਜਿੰਦਾਬਾਦ ਕਾਫਲਾ ਹੁੰਦਾ ਹੈ, ਕਾਫਲਾ ਜ਼ਿੰਦਗੀ ਜਿੰਦਾਬਾਦ ਕਰਦੇ ਨਸ਼ੇ ਦੇ ਵਿਰੁੱਧ ਵਿੱਚ, ਉਹਦੇ ਬਾਰੇ ਤੁਹਾਨੂੰ ਚੱਲ ਰਿਹਾ ਜਾਂ ਹਟ ਗਿਆ ਜਾਂ ਕਿੱਦਾਂ ਚੱਲ ਰਿਹਾ? ਚੰਗਾ। ਥੈਂਕ ਯੂ ਜੀ। ਹੁੰਦਾ ਸੀ ਨਹੀਂ ਜੀ, ਹੈਗਾ। ਜ਼ਿੰਦਗੀ ਤਾਂ ਜ਼ਿੰਦਾਬਾਦ ਸੀ, ਜ਼ਿੰਦਗੀ ਜ਼ਿੰਦਾਬਾਦ ਹੈ ਤੇ ਜ਼ਿੰਦਗੀ ਜ਼ਿੰਦਾਬਾਦ ਰਹੂਗੀ।
ਬਿਲਕੁਲ ਚਿੱਟੇ ਦੇ ਰੂਪ ਦੇ ਵਿੱਚ ਵੀ, ਕਿਸਾਨ ਖੁਦਕੁਸ਼ੀਆਂ ਵਾਲੇ ਮਾਮਲੇ ਦੇ ਵਿੱਚ ਵੀ ਨੁੱਕੜ ਨਾਟਕ ਕੀਤੇ ਜੀ। ਪਹਿਲਾਂ ਚਿੱਟੇ ਵਾਲੇ ਮਾਮਲੇ 'ਚ ਸਾਰੇ ਡਿਸਟ੍ਰਿਕਟ ਦੇ ਵਿੱਚ ਤਕਰੀਬਨ ਕੁਝ ਜਿਹੜੇ 2 ਰਹਿ ਗਏ ਸੀਗੇ ਜਿਨ੍ਹਾਂ 'ਚ ਨਹੀਂ ਗਏ, ਬਾਕੀ ਜਗ੍ਹਾ ਗਏ ਸੀਗੇ। ਜਿਹੜਾ ਕਿਸਾਨ ਖੁਦਕੁਸ਼ੀਆਂ ਵਾਲੇ ਮਾਮਲੇ 'ਚ ਨੁੱਕੜ ਨਾਟਕਾਂ 'ਚ ਗਏ ਸੀ, ਕਿਉਂਕਿ ਜਿਹੜੀ ਸਾਰੀ ਟੀਮ ਸੀਗੀ ਉਹ ਜਿਹੜੇ ਉੱਦਾਂ ਹੀ ਤੁਰੇ ਹੋਏ ਨੇ ਜੀ ਸੁਸਾਇਟੀ ਦੇ ਪ੍ਰਤੀ, ਸਮਾਜ ਪ੍ਰਤੀ ਸੋਚਣ ਵਾਲੇ। ਉਹ ਬਹੁਤੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਬਿਜ਼ੀ ਹੋ ਗਏ, ਜਿਹੜੇ ਸਟੂਡੈਂਟ ਸੀਗੇ ਯੂਨੀਵਰਸਿਟੀਆਂ ਦੇ ਉਹ ਐਗਜ਼ਾਮ 'ਚ ਬਿਜ਼ੀ ਹੋ ਗਏ। ਇਸ ਕਾਫਲੇ ਨੂੰ ਦੁਬਾਰਾ ਫੇਰ ਲਾਮਬੰਦ ਕਰਕੇ ਛੇਤੀ ਤੋੜਾਂਗੇ, ਕਿਉਂਕਿ ਜਿਹੜੀ ਉਹ ਮੁਹਿੰਮ ਵਿੱਢੀ ਹੋਈ ਆ ਜੀ, ਉਹ ਚਾਹੇ ਚਿੱਟੇ ਵਾਲੀ ਆ ਤੇ ਚਾਹੇ ਕਿਸਾਨ ਖੁਦਕੁਸ਼ੀਆਂ ਵਾਲੀ ਆ ਜੀ, ਉਹ ਖਤਮ ਨਹੀਂ ਹੋਈ ਅਜੇ। ਉਹ ਸੁਨੇਹਾ ਦੇਣਾ ਬਾਕੀ ਹੈ ਜੀ। ਇੰਨਾ ਵਾਅਦਾ ਜੀ, ਛੇਤੀ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਫੇਰ ਸ਼ੁਰੂ ਕਰਾਂਗੇ ਜੀ। ਮਨਰਾਜ ਕੰਗ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਕੀ ਸਵਾਲ? ਹਾਂਜੀ, ਆਪਣੇ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਜਦੋਂ 1980 'ਚ ਇਲੈਕਸ਼ਨ ਹੋਈ ਨਾ ਪੰਜਾਬ ਦੀ, ਤੇ ਉਦੋਂ ਉਸ ਮੌਕੇ ਦੀ ਪ੍ਰੈਜ਼ੀਡੈਂਟ ਇੰਦਰਾ ਗਾਂਧੀ ਨੇ ਤਕਰੀਬਨ ਇੱਕ ਪੰਜਾਬ ਤੋਂ ਦੇ ਸਪੀਕਰ ਆਪਣੇ ਪਾਰਲੀਮੈਂਟ ਦੇ ਗੁਰਦਿਆਲ ਸਿੰਘ ਢਿੱਲੋਂ, ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਵਾਸਤੇ ਨਾ ਬਿਆਸ ਤੋਂ ਇਲੈਕਸ਼ਨ ਲੜਾਈ ਉਹਨਾਂ ਨੂੰ। ਤੇ ਉਹ ਤੋਂ ਬਾਅਦ ਨੰਬਰ 2 ਤੇ ਹਰਚੰਦ ਸਿੰਘ ਬਰਾੜ ਤੇ ਇੱਕ ਮਹਿੰਦਰ ਸਿੰਘ ਗਿੱਲ ਸੀ ਜਿਹੜੇ ਮੁੱਖ ਮੰਤਰੀ ਅਹੁਦੇ ਦੇ ਨਾ ਦਾਅਵੇਦਾਰ। ਤੇ ਆਪਣੇ ਗਿਆਨੀ ਜੈਲ ਸਿੰਘ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਇਹਨਾਂ ਤਿੰਨਾਂ ਨੂੰ ਤਕਰੀਬਨ ਆਪਣੇ ਬੰਦਿਆਂ ਰਾਹੀਂ ਹਰਾ ਦਿੱਤਾ ਤੇ ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਿਆ। ਹੁਣ ਜਿਵੇਂ ਨਕੋਦਰ ਵਿੱਚ ਕੱਲ੍ਹ ਇਕੱਠ ਹੋਇਆ, ਤਕਰੀਬਨ ਭਗਵੰਤ ਮਾਨ ਨੂੰ ਇਹਨਾਂ ਨੇ ਆਪਣਾ ਸੁਪਰੀਮ ਲੀਡਰ ਮੰਨ ਲਿਆ। ਜਿਵੇਂ ਇਹਨਾਂ ਗੁਰਪ੍ਰੀਤ ਘੁੱਗੀ ਨੇ ਕਿਹਾ ਵੀ ਜਿਹੜਾ ਵੀ ਕੋਈ ਮੁੱਖ ਮੰਤਰੀ ਬਣੂਗਾ, ਜਿਹੜਾ ਪੰਜਾਬ ਦੇ ਵਿੱਚੋਂ ਜਿੱਤ ਕੇ MLA ਬਣੂਗਾ ਉਹੀ ਬਣੂਗਾ। 22 ਦਾ ਵੀ ਜੇ ਕਿਤੇ ਨੈਗੇਟਿਵ ਆਪਣਾ ਰਿਜ਼ਲਟ ਆਉਂਦਾ ਜਲਾਲਾਬਾਦ ਤੋਂ, ਫਿਰ ਇਹ ਕਿਹਨੂੰ ਅੱਗੇ ਲਿਆਉਣ? ਥੈਂਕ ਯੂ ਜੀ। ਇਹਦੇ ਨਾਲ ਅਜੇ ਜੇ ਜੁੜੀ ਹੋਈ ਹੈ ਜੀ, ਮੈਂ ਵੀ ਦੱਸਦਾ। ਔਰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਆਮ ਆਦਮੀ ਪਾਰਟੀ ਨੇ ਅਜੇ ਐਲਾਨਿਆ ਨਹੀਂ ਹੈ ਕਿਸੇ ਨੂੰ ਵੀ। ਹਾਂ, ਉਹਨਾਂ ਨੇ ਤਾਂ ਇਸ ਗੱਲ ਦੀ ਉੱਥੇ ਤਾਰੀਫ ਨਕੋਦਰ ਦੇ ਵਿੱਚ ਜਿਹੜੀ ਅਜੀ ਕੀਤੀ ਆ ਕਿ ਚੋਣਾਂ ਦੇ ਵਾਸਤੇ ਸਭ ਤੋਂ ਵੱਧ ਜਿਹੜਾ ਉਹ ਕੰਮ ਕੀਤਾ ਉਹ ਭਗਵੰਤ ਮਾਨ ਹੋਰਾਂ ਨੇ ਕੀਤਾ ਜੀ। ਔਰ ਕੁਝ ਵੀ ਹੋਵੇ, ਜੇ ਤੁਸੀਂ ਨਤੀਜੇ ਦੀ ਗੱਲ ਕਰਦੇ ਹੋ, ਨਤੀਜਾ ਨੈਗੇਟਿਵ ਆਊਗਾ ਹੀ ਨਹੀਂ ਜੀ। ਜਿਹੜਾ ਜਲਾਲਾਬਾਦ ਵਾਲਾ 11 ਤਰੀਕ ਦੇ ਵਿੱਚ ਹੁਣ ਦਿਨ ਕਿੰਨੇ ਰਹਿ ਗਏ ਆ ਜੀ, ਇਹਨੂੰ ਇੰਨੇ ਕੁ ਦਿਨ ਇੱਥੇ ਹੀ ਜਿਹੜਾ ਜੀ ਉਹ ਰਹਿਣ ਦਿਓ ਇਸ ਗੱਲ ਨੂੰ ਕਿ ਕਿਹਨੇ ਕੀ ਕਿਹਾ। 11 ਨੂੰ ਨਤੀਜੇ ਆ ਲੈਣ ਦਿਓ, ਆਪਾਂ ਇਹਨਾਂ ਗੱਲਾਂ ਦੇ ਉੱਤੇ ਫਿਰ ਗੱਲ ਕਰਾਂਗੇ ਜੀ। ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਜਿਹੜਾ ਆਪਣਾ ਸਰਸੇ ਵਾਲੇ ਦਾ ਹੈਗਾ ਸਿਚੁਏਸ਼ਨ, ਹੁਣ ਮੀਡੀਆ ਕਿਤੇ ਦਾ ਉਹਦੇ ਮਗਰ ਪੈ ਜਾਂਦਾ, ਆਪਣੇ ਬਡੋਂਗਰ ਦੇ ਮਗਰ ਵੀ ਤੁਸੀਂ ਇਹਨਾਂ ਨੂੰ ਮਾਫੀ ਕਰ ਦਿੱਤੀ ਹੈ। ਜਦੋਂ ਫਿਰ ਉਹਨਾਂ ਦਾ ਕੋਈ ਵਾਇਲੈਂਸ ਹੋ ਜਾਂਦੀ, ਫਿਰ ਉਹਨਾਂ ਦੀ ਫੋਟੋ ਦਿਖਾਉਣ ਲੱਗ ਜਾਂਦੇ ਵੀ ਹਾਊ ਯੂ ਫੀਲ ਲਾਈਕ ਤੇਰਾ ਡੈਡ ਨੂੰ ਕਿਲ ਕਰਤਾ, ਤੇਰੇ ਭਰਾ ਨੂੰ ਕਿਲ ਕਰਤਾ। ਵੀ ਇਹ ਆਪਣਾ ਇਹਨੂੰ ਮਾਫੀ ਦੇ ਦੇਣੀ ਚਾਹੀਦੀ। ਹੁਣ ਪੰਜਾਬ 'ਚ ਆਪਣਾ ਬੜਾ ਕੁਛ ਹੁੰਦਾ, ਡਰੱਗਾਂ, ਆਪਣੇ 12 ਕਲੱਬਾਂ, ਕੀ ਕੁਛ ਹੋ ਜਾਂਦਾ। ਜੇ ਆਪਣੇ ਵੀ ਉਹ ਸਰਸੇ ਵਾਲਾ ਜੇ ਆਪਦਾ ਕਰਦਾ ਹੈਗਾ ਆਪਦਾ ਪ੍ਰਚਾਰ, ਵੀ ਉਹਦੇ 'ਚ ਕੀ ਮਾੜਾ ਹੈਗਾ, ਕੀ ਉਹ ਮਾਫੀ ਦੇਣੀ ਚਾਹੀਦੀ ਜਾਂ ਇਹਦੇ ਕੰਮ ਚੱਲਣਾ ਚਾਹੀਦਾ? ਮੈਂ ਪੁੱਛਣਾ ਚਾਹੁੰਦਾ। ਥੈਂਕ ਯੂ ਜੀ। ਮੈਨੂੰ ਤਾਂ ਤੁਸੀਂ ਆਪਣੇ ਸਵਾਲ 'ਚ ਹੀ ਥੋੜ੍ਹਾ ਜਿਹਾ ਉਹ ਕਨਫਿਊਜ਼ ਲੱਗੇ ਹੋ ਜੀ। ਬੰਡੂਗਰ ਸਾਹਿਬ ਵੀ ਆ ਗਏ ਵਿੱਚ, ਸਰਸੇ ਵਾਲਾ ਵੀ ਆ ਗਿਆ ਵਿੱਚ, 12 ਕਲੱਬਾਂ ਵੀ ਆ ਗਈਆਂ ਵਿੱਚ, ਉਹਦਾ ਪ੍ਰਚਾਰ ਵੀ ਆ ਗਿਆ ਜੀ। ਮੈਨੂੰ ਨਹੀਂ ਸਮਝ ਲੱਗੀ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ। 12 ਕਲੱਬਾਂ ਦੀ ਪਰਮਿਸ਼ਨ ਮਿਲਣੀ ਚਾਹੀਦੀ ਆ, ਬੰਡੂਗਰ ਨੂੰ ਪਰਮਿਸ਼ਨ ਮਿਲਣੀ ਚਾਹੀਦੀ ਆ, ਸਰਸੇ ਵਾਲੇ ਨੂੰ ਪਰਮਿਸ਼ਨ ਮਿਲਣੀ ਚਾਹੀਦੀ ਆ। ਉਹਦੇ ਕਿਸੇ ਜਗ੍ਹਾ ਦੇ ਉੱਤੇ ਉਹਨੂੰ ਪ੍ਰਚਾਰ ਕਰਨ ਤੇ ਤਾਂ ਉਹਦੇ ਰੋਕ ਨਹੀਂ ਲੱਗੀ ਹੋਈ। ਉਹਦੀ ਜਿਹੜੀ ਰੋਕ ਸੀਗੀ, ਅਸਲ ਮੁੱਦਾ ਤਾਂ ਇਹ ਆ ਕਿ ਉਹਨੇ ਸਵਾਂਗ ਰਚਿਆ ਸੀਗਾ ਗੁਰੂ ਗੋਬਿੰਦ ਸਿੰਘ ਵਰਗੀ ਪੋਸ਼ਾਕ ਜਿਹੜੀ ਆ ਜੀ ਉਹ ਪਾ ਕੇ, ਉਹਨਾਂ ਵਾਂਗੂ ਉਹਨੇ ਜਾਮੇ ਇਨਸਾ ਜਿਹੜਾ ਜੀ ਉਹ ਪਿਉਣ ਦੀ ਕੋਸ਼ਿਸ਼ ਕੀਤੀ। ਮੁੱਦਾ ਤਾਂ ਇਹ ਸੀਗਾ, ਅਦਰਵਾਈਜ਼ ਤਾਂ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਇਹ ਤਾਂ ਪਾਬੰਦੀ ਨਹੀਂ ਹੈਗੀ ਕਿ ਉਹ ਵਿਚਰ ਨਹੀਂ ਸਕਦਾ। ਵੈਸੇ ਬੈਟਰ ਹੁੰਦਾ ਜੇ ਤੁਸੀਂ ਜ਼ਿਆਦਾ ਹੋਰ ਕਲੀਅਰ ਕਰਦੇ ਆਪਣੇ ਸਵਾਲ ਨੂੰ। ਜੇ ਤੁਸੀਂ ਸਿਰਫ ਸਵਾਲ ਕਰਨ ਦੇ ਵਾਸਤੇ ਕੀਤਾ ਤਾਂ ਮੈਨੂੰ ਸਮਝ ਨਹੀਂ ਆਇਆ ਜੀ। ਐਸ ਗਰੇਵਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ? ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਪਿਛਲੇ ਹਫ਼ਤੇ ਨਾ ਆਪਣੀ ਗੱਲ ਚੱਲੀ ਸੀ ਕਿ ਨੋਟਾਂ ਬਾਰੇ ਜੀ, ਜਿਹੜੇ 500 ਤੇ 1000 ਦੇ ਨੋਟ ਹੈ ਨਾ, ਇਹ NRI ਜਦੋਂ ਜਾਂਦੇ ਆ ਏਅਰਪੋਰਟ ਦੇ ਉੱਤੇ ਫਾਰਮ ਭਰਾ ਲੈਂਦੇ ਆ ਉਹ, ਤੇ ਉੱਥੇ ਇੱਕ ਫਾਰਮ ਭਰਾ ਕੇ ਆਪ ਰੱਖ ਲੈਂਦੇ ਜੀ, ਇੱਕ ਤੁਹਾਨੂੰ ਦੇ ਦਿੰਦੇ ਆ ਜੀ। ਤੇ ਉਹ ਫਾਰਮ ਕਹਿੰਦੇ ਸੀ 17 ਸੈਕਟਰ RBI ਵਾਲਿਆਂ ਦੇ ਜਾ ਕੇ ਪੇਮੈਂਟ ਮਿਲ ਜਾਂਦੀ ਆ ਜੀ। ਮੇਰੇ ਇੱਕ ਦੋਸਤ ਇੱਥੋਂ ਗਏ ਆ ਜੀ, ਪਰ ਉਹਨਾਂ ਨੂੰ ਪੇਮੈਂਟ ਮਿਲੀ ਨਹੀਂ ਜੀ। ਉੱਥੋਂ ਕਹਿੰਦੇ ਅਸੀਂ 100 ਬੰਦੇ ਦੇ ਕਰੀਬ ਲਾਈਨ 'ਚ ਲੱਗੇ ਰਹੇ ਹਾਂ ਜੀ। ਉਹ ਕਹਿੰਦੇ ਸਾਨੂੰ, ਉਹਨਾਂ ਨੇ ਕਿਹਾ RBI ਨੂੰ ਵੀ ਸਾਨੂੰ ਇਹ ਪੇਮੈਂਟ ਹੈ ਜਿਹੜੀ ਦਿੱਲੀਏ ਮਿਲੂਗੀ ਜੀ, ਇਹ ਕਲੀਅਰ ਕਰ ਸਕਦੇ ਹੋ ਤੁਸੀਂ? ਹਾਂਜੀ, ਦਿੱਲੀ ਮਿਲੂ ਜਾਂ ਚੇਨਈ ਮਿਲੂਗੀ ਜੀ ਜਾਂ ਪੁਣੇ,
ਤੇ ਜਾਂ ਮੁੰਬਈ ਤੇ ਇੱਕ ਕਲਕੱਤਾ ਜੀ, 5 ਜਗ੍ਹਾ ਹੋਰ ਦੱਸੀਆਂ ਜੀ। ਇਹਨਾਂ ਤੋਂ ਇਲਾਵਾ ਇਹ ਚੰਡੀਗੜ੍ਹ ਬਾਰੇ ਦੱਸਿਓ ਜੀ। ਲੋਕ ਕਹਿ ਰਹੇ ਆ, ਮੇਰੇ ਦੋਸਤ ਇੱਥੋਂ ਗਏ, ਉਹ ਕਹਿੰਦੇ ਅਸੀਂ ਖੜੇ ਆਏ ਹਾਂ ਲੈਣੇ ਚ, ਸਾਨੂੰ ਮਿਲੇ ਨਹੀਂ ਜੀ। ਥੈਂਕ ਯੂ। ਦੇਖੋ RBI ਵਾਲਿਆਂ ਦੇ ਨਾਲ ਮੈਂ ਕੱਲ ਵੀ ਉਹਨਾਂ ਦੇ ਆਫਿਸ ਫੋਨ ਕੀਤਾ ਸੀ, ਉਹ ਕਹਿੰਦੇ ਆ ਅਸੀਂ ਦੇ ਰਹੇ ਹਾਂ, ਜਿਹੜੀ ਤੁਸੀਂ ਕੰਪਲੇਂਟ ਕਰ ਰਹੇ ਹੋ ਮੈਂ ਇਹਨੂੰ ਕੱਟਦਾ ਨਹੀਂ। ਮੈਨੂੰ ਵੀ ਉਹਦੇ ਸੰਬੰਧੀ ਮੈਸੇਜ ਇੱਕ ਆਇਆ ਸੀਗਾ ਜੀ USA ਤੋਂ ਹੀ, ਸਾਨੂੰ ਉਹਨਾਂ ਦੇ ਮਿਸਿਸ ਸ਼ਾਇਦ ਇੱਥੇ ਆਏ ਹੋਏ ਨੇ, ਉਹ ਗਏ ਸੀਗੇ। RBI ਦਾ ਜਿਹੜਾ ਚੰਡੀਗੜ੍ਹ ਵਾਲਾ ਦਫ਼ਤਰ ਆ ਉਹਨੇ ਪੇਮੈਂਟ ਦੇਣ ਤੋਂ ਨਾਂਹ ਕੀਤੀ ਹੈ ਕਿ ਤੁਸੀਂ ਇਹ ਦਿੱਲੀੋਂ ਜਿਹੜਾ ਜੀ ਜਾ ਕੇ ਕਰਵਾਓ। ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਇਹ ਦੇਖੋ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਕੀਤਾ ਗਿਆ, ਇਹ ਲੋਕਾਂ ਨੂੰ ਖੱਜਲ ਜਿਹੜਾ ਜੀ ਉਹ ਕਰਨ ਦੇ ਤਰੀਕੇ ਨੇ, ਖੱਜਲ ਕਰ ਰਹੇ ਨੇ। ਚਲੋ ਨੋਟਬੰਦੀ ਹੋਈ ਆ, ਹੁਣ ਤਾਂ ਜ਼ੁਬਾਨਬੰਦੀ ਦੇ ਉੱਤੇ ਵੀ ਜਿਹੜਾ ਜੀ ਉਹ ਰੌਲਾ ਪੈ ਰਿਹਾ। ਤੁਸੀਂ ਦੇਖੀ ਤਾਂ ਚੱਲੋ, ਅਜੇ ਤਾਂ ਨੋਟਾਂ ਦੀ ਗੱਲ ਹੈ, ਇਹਨਾਂ ਤੋਂ ਬੋਲਣ ਵੀ ਨਹੀਂ ਦੇਣਾ ਕਿਸੇ ਨੂੰ। ਹਾਂਜੀ, ਸਾਡੇ ਨਾਲ ਜੁੜੇ ਨੇ ਅਜੀਤ ਸਿੰਘ। ਸਤਿ ਸ਼੍ਰੀ ਅਕਾਲ ਬਰਿੰਦਰ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿਹੜੀ ਤੁਸੀਂ ਸੈਕਟਰੀ ਦੀ ਗੱਲ ਕਰਦੇ ਹੋ, ਚੀਫ ਸੈਕਟਰੀ ਦੀ ਗੱਲ ਕਰਦੇ ਹੋ ਨਾ, ਉਹ ਤੇ RSS ਨੇ ਡਾਂਗ ਨਾਲ ਰਖਾਇਆ ਹੈਗਾ ਉੱਥੇ ਉਹਨਾਂ ਕੋਲ। ਇਹ ਬਾਦਲ ਉਹਨਾਂ ਨੇ ਉਹਨੂੰ ਥੋੜ੍ਹਾ ਰੱਖਿਆ ਹੈਗਾ। ਉਹ ਤਾਂ ਵੇਖੋ 2 ਸਾਲਾਂ ਵਿੱਚ ਤੁਸੀਂ ਕਿਤੇ ਜਾਓ, ਹਰਿਮੰਦਰ ਸਾਹਿਬ ਵੇਖੋ ਜਾ ਕੇ ਨਵੀਂ ਪੇਂਟਿੰਗ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਉਹ ਸਾਰੇ ਕੋਨੇ ਮੋਨੇ ਜਿਹੜੇ ਸਾਰੇ ਖੜੇ ਗਏ ਹੇਠਾਂ, ਜੇ ਉਹ ਜਿਮਨਾਸਟਿਕ ਕਰਦੇ ਨੇ ਇੱਦਾਂ ਦੀਆਂ ਸਾਰੀਆਂ ਅੰਦਰ ਲਾਤੀਆਂ। ਜਿਹੜੀ ਪਹਿਲੀ ਪੇਂਟਿੰਗ ਸਾਰੀ ਬੰਦ ਕਰਤੀ ਉਹਨਾਂ ਨੇ। ਇਸ ਕਰਕੇ ਉਹ ਜਿਹੜੀ ਗੱਲ ਹੈਗੀ ਨਾ, ਉਹ ਬਾਲ ਸਾਹਿਬ ਦੇ ਵਾਸਤਾ ਰੋਕ ਨਹੀਂ ਗਾ। ਜਿਹੜੀ ਤਨਖਾਹ ਨੂੰ ਘਟਾਈ ਆ, ਉਹਨੂੰ ਦੇਖ ਪਿਆ ਵੀ ਸਰਕਾਰ ਆਉਣੀ। ਜੇ ਸਰਕਾਰ ਨੇ ਕੱਲ੍ਹ ਨੂੰ ਕੇਸ ਕਰਤਾ ਤੇ ਮੁੜ ਕੇ ਪੈਸੇ ਕਿੱਥੋਂ ਦੇਵਾਂਗੇ ਅਸੀਂ, ਇੰਨੇ ਜਿਹੜੇ ਵਾਪਸ ਕਰਕੇ ਕਿੱਥੋਂ ਦੇਵਾਂਗੇ? ਉਹ ਇਸ ਕਰਕੇ ਸਾਰੀ ਗੱਲ ਹੀ ਹੋਈ ਆ। ਦੂਜੀ ਮੈਂ ਤੁਹਾਨੂੰ ਬੇਨਤੀ, ਉੱਧਰ ਮੈਂ ਤੁਹਾਡੇ ਨਾਲ ਗੱਲ ਕੀਤੀ ਜਦੋਂ ਅਸੀਂ ਉਹ ਲਿਆਂਦਾ ਸੀਗਾ ਜਿਹੜਾ ਹੈਗਾ ਆਪਣਾ RTO ਦਾ ਹੈਗਾ, RTO ਦਾ, ਉਹ ਆਪਾਂ ਕਿਤੇ ਕਰੀਏ ਇਹਨਾਂ ਦੇ ਜਿਹੜੇ ਉਹਨਾਂ ਸਾਰੀ ਗ੍ਰਾਂਟ 70% ਦੋ ਹਲਕਿਆਂ 'ਚ ਵੰਡ ਦਿੱਤੀ ਆ, ਆਪਣੇ ਫਾਜ਼ਿਲਕਾ ਤੇ ਇੱਥੇ ਆਪਣੇ ਲੰਬੀ ਹਲਕੇ 'ਚ ਹੀ। ਬਾਕੀ ਸਾਰਾ ਪੰਜਾਬ ਖਾਲੀ ਪਿਆ। ਕਰੀ ਇਹਨਾਂ ਨੂੰ, ਕਰੀ ਜਾਂਦਾ ਕੁਛ ਨਾ ਕੁਛ। ਥੈਂਕ ਯੂ ਜੀ। ਦੇਖੋ RTI ਦੇ ਵਿੱਚ ਕੀਤਾ ਕੀ ਜਾ ਸਕਦਾ। ਦੇਖੋ RTI ਕੋਈ ਏਦਾਂ ਦਾ ਕਾਨੂੰਨ ਨਹੀਂ ਆ ਕਿ ਤੁਸੀਂ ਉਹਦੀ ਜਾਣਕਾਰੀ ਲਈ ਤੇ ਕਿਸੇ ਨੂੰ ਕਾਨੂੰਨੀ ਸ਼ਿਕੰਜਾ ਜਿਹੜਾ ਜੀ ਉਹ ਪਾ ਲਿਆ ਜਾਂ ਉਹਦੇ ਉੱਤੇ ਕੇਸ ਕਰਤਾ। RTI ਲੈਣੀ ਇੱਕ ਗੱਲ ਹੈ, RTI ਦਾ ਹਵਾਲਾ ਦੇ ਕੇ RTI ਨਾਲ ਲਾ ਕੇ ਕੇਸ ਕਰਨਾ ਇੱਕ ਬਿਲਕੁਲ ਦੂਸਰੀ ਜਿਹੜੀ ਦੀ ਉਹ ਗੱਲ ਹੈ। ਜਿਹੜੇ RTI ਐਕਟਿਵਿਸਟ ਨੇ ਉਹ ਦੇਖੋ ਜਾਣਕਾਰੀ ਤਾਂ ਉਹ ਕਢਵਾ ਦਿੰਦੇ ਆ, ਜਾਣਕਾਰੀ ਤਾਂ ਸਾਰੀ ਪਈ ਆ ਜਿਹੜੀ 70% ਗ੍ਰਾਂਟ ਵਾਲੀ, ਇਹ RTI ਦੇ ਤਹਿਤ ਹੀ ਨਿਕਲੀ ਆ। ਅੱਗੋਂ ਹੁਣ ਜਿਹੜਾ ਜੀ ਉਹ ਜਾਂ ਤਾਂ ਕੋਈ ਇੰਡੀਵਿਜੂਅਲ ਤੌਰ ਦੇ ਉੱਤੇ ਇਹਨੂੰ ਚੈਲੰਜ ਕਰੇ ਜਾ ਕੇ ਜਿਹੜਾ ਜੀ, ਜਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਚੈਲੰਜ ਕਰਨ। ਕਾਂਗਰਸ ਕੁਸਕਦੀ ਨਹੀਂ ਇਹਦੇ ਬਾਰੇ, ਜਿਹੜੀ ਵਿਰੋਧੀ ਧਿਰ ਰਹੀ ਆ ਉਹਨੇ ਕੋਈ ਇਸ਼ੂ, ਇੱਕ ਸਿੰਗਲ ਬਿਆਨ ਵੀ ਇਹਦੇ ਉੱਤੇ ਨਹੀਂ ਆਇਆ ਜੀ। ਇਹ ਤਾਂ RTI ਵਾਲੇ ਨੇ ਨਾ ਜਿਨ੍ਹਾਂ ਨੇ ਸਾਰੀਆਂ ਜਿਹੜੀਆਂ ਦੀ ਉਹ ਕੱਢੀਆਂ ਨੇ। ਅਜੇ ਤੱਕ ਕਾਂਗਰਸ ਦਾ ਇੱਕ ਸਿੰਗਲ ਬਿਆਨ ਨਹੀਂ ਆਇਆ ਇਹਦੇ ਉੱਤੇ ਕਿ ਜਿਹੜੇ ਅਕਾਲੀ ਆਗੂਆਂ ਤੋਂ ਇੰਨੇ ਪਾਵਰਕੌਮ ਨੇ ਜਿਹੜੇ ਪੈਸੇ ਕਢਵਾਏ ਆ ਜਾਂ ਦੇਣ ਵਾਲੇ ਆ, ਉਹ ਗਲਤ ਨੇ ਜਾਂ ਸਹੀ ਨੇ। ਉਹਦਾ ਕਾਰਨ ਕੀ ਆ ਕਿ ਕਰਨ ਬਰਾੜ ਵੀ ਫਸੀ ਹੋਈ ਆ, ਉਹ ਕਾਂਗਰਸ ਦੀ ਵਿਧਾਇਕ ਆ ਤੇ ਮੌਜੂਦਾ ਜਿਹੜੀ ਆ ਜੀ ਉਹ ਉਮੀਦਵਾਰ ਆ। ਇਸ ਕਰਕੇ ਇਹ ਜਿਹੜਾ ਇਸ਼ੂ ਹੈ ਨਾ ਜੀ, ਇਹ ਚੁੱਕਣਾ ਹੁੰਦਾ ਸਰਕਾਰ ਨੇ ਜਾਂ ਵਿਰੋਧੀ ਧਿਰਾਂ ਨੇ। ਸਰਕਾਰ ਦੇ ਉਹ ਭਾਈਵਾਲ ਰਹੇ ਨੇ ਜਿਨ੍ਹਾਂ ਨੇ ਇੰਨਾ ਕੁਝ ਕੀਤਾ। ਸਰਕਾਰ ਨੇ ਆਪ ਸਾਰਾ ਕੁਝ ਕੀਤਾ, ਆਪ ਥੋੜੀ ਕਹੂਗੀ। ਵਿਰੋਧੀ ਧਿਰ ਕਿਉਂਕਿ ਉਹ ਆਪ ਸਾਰਾ ਕੁਝ ਉਹਦੇ ਬੰਦੇ ਨਾਲ ਸ਼ਾਮਲ ਨੇ, ਇਸ ਕਰਕੇ ਉਹ ਚੁੱਕਦੀ ਨਹੀਂ ਰਹੀ। ਇਹ ਤਾਂ ਰਲ ਮਿਲ ਕੇ ਜਿਹੜਾ ਜੀ ਸਾਰੀ ਗੇਮ ਪੰਜਾਬ ਦੇ ਵਿੱਚ ਚੱਲਦੀ ਰਹੀ ਆ ਹੁਣ ਤੱਕ। ਅੱਗੋਂ ਕੀ ਹੁੰਦਾ ਹੈ ਇਹਦੇ ਵਾਸਤੇ ਥੋੜਾ ਇੰਤਜ਼ਾਰ ਕਰ ਲਓ। ਕੱਲ ਨੂੰ ਨਵਾਂ ਮਹੀਨਾ ਚੜ੍ਹ ਰਿਹਾ ਤੇ 11 ਤਰੀਕ ਨੂੰ 11 ਵਜੇ ਤੱਕ ਇੱਕ ਉਹ ਸੀਗਾ ਸਟੇਟਸ ਵੀ ਕਈਆਂ ਦੇ 12 ਵੱਜ ਜਾਣੇ ਜੀ। ਆਸਟ੍ਰੇਲੀਆ ਤੋਂ ਜਗਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਹਾਂਜੀ ਪੰਨੂ ਸਰ, ਮੈਂ ਪੁੱਛਣਾ ਸੀਗਾ ਜਿਹੜਾ ਸਕੱਤਰ ਤੁਸੀਂ ਇਹਨਾਂ ਰੱਖਿਆ ਸੀ 3 ਲੱਖ ਪੇ ਦੇ ਰਹੇ ਸੀਗੇ, ਜਿਵੇਂ ਉਹ ਇਹਨਾਂ ਨੇ ਸਾਰਾ ਇਹਨਾਂ ਨੇ ਚੇਂਜ ਕਰਕੇ ਰੱਖਿਆ ਜੋ ਅਨਲੀਗਲ ਸੀ ਇੱਕ ਤਰ੍ਹਾਂ। ਕੀ ਕੱਲ੍ਹ ਨੂੰ ਸਰਕਾਰ ਬਦਲਦੀ ਹੈ, ਉਸ ਤੇ ਇਨਕੁਆਇਰੀ ਬੈਠਦੀ ਹੈ, ਠੀਕ ਹੈ, ਜੋ ਜਿਨ੍ਹਾਂ ਨੇ ਇਹਨਾਂ ਨੇ ਗਲਤ ਕੀਤਾ ਉਹਨਾਂ ਤੋਂ ਜਾਂ ਜਿੰਨੇ ਨੇ ਇੰਨੇ ਐਕਸਟਰਾ ਪੇ ਲਈ ਹੈ? ਕਿਉਂਕਿ ਉਦੋਂ ਕਹਿ ਰਹੇ ਸੀ ਅਸੀਂ 1 ਰੁਪਏ 'ਚ ਵੀ ਲੋਕ ਇਹੋ ਜਿਹੇ ਆਏ ਸੀ, ਬੁੱਧੀਜੀਵੀ ਵੀ 1 ਰੁਪਏ 'ਚ ਅਸੀਂ ਇਹ ਕੰਮ ਕਰਨ ਨੂੰ ਤਿਆਰ ਹਾਂ। ਕੀ ਉਹਦਾ ਰਿਵਿਊ ਹੋ ਕੇ ਸਾਰੇ ਪੈਸੇ ਤੋਂ ਵਾਪਸ ਲਏ ਜਾ ਸਕਦੇ ਨੇ ਜਾਂ ਨਹੀਂ? ਇੱਕ ਕੱਟਿਓ ਨਾ ਜੀ ਫੋਨ। ਥੈਂਕ ਯੂ ਜੀ। ਦੇਖੋ ਇਹ ਮਾਮਲਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਜੀ ਚੇਂਜਸ ਆਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਹੋਰ ਸੁਹਿਰਦ ਹੱਥਾਂ ਦੇ ਵਿੱਚ ਜਾਵੇ, ਉਹ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਜੀ ਉਹ ਕਰਵਾ ਸਕਦੇ ਆ। ਸਰਕਾਰ ਬਦਲਣ ਦੇ ਉੱਤੇ ਇਹਦੀ ਇਨਵੈਸਟੀਗੇਸ਼ਨ ਨਹੀਂ ਹੋ ਸਕਣੀ ਕਿ ਸਰਕਾਰ ਨਹੀਂ ਜਿਹੜਾ ਜੀ ਉਹ ਕਰਾਊਗੀ, ਕਿਉਂਕਿ ਝੱਟ ਦੇ ਨਹੀਂ ਫਿਰ ਇਹਨਾਂ ਨੇ ਰੌਲਾ ਪਾ ਕੇ ਬਹਿ ਜਾਣਾ। ਇਹ ਤਾਂ ਧਰਮ ਦੇ ਉੱਤੇ ਸਾਡੇ ਅਟੈਕ ਹੋ ਗਿਆ ਜੀ, ਧਰਮ ਦੇ ਵਿੱਚ ਜਿਹੜੀ ਆ ਉਹ ਦਖਲ ਅੰਦਾਜ਼ੀ ਹੋ ਗਈ। ਕਿਉਂਕਿ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੈ। ਮੈਂ ਇਹਦੀ ਜਿਹੜੀ ਤੁਹਾਨੂੰ ਖਬਰ ਜਿਹੜੀ ਉਹ ਦੇ ਕੇ ਹਟਿਆ, ਵਡਾਲਾ ਸਾਹਿਬ ਜਿਹੜਾ ਉਹ ਲੈ ਕੇ ਗਏ ਨੇ April ਦੇ ਮਹੀਨੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੀ ਤਰੀਕ ਹੈ। ਉਮੀਦ ਕੀਤੀ ਜਾ ਸਕਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ
ਇਹਦੀ ਜਵਾਬ ਜ਼ਰੂਰ ਮੰਗੂਗੀ ਜੀ ਕਿ ਤੁਸੀਂ 73 ਸਾਲ ਦੇ ਬੰਦੇ ਨੂੰ ਇੰਨੀ ਮੋਟੀ ਤਨਖਾਹ ਦੇ ਵਿੱਚ ਰੱਖ ਕਿਵੇਂ ਲਿਆ, ਉਹਦੀ ਜ਼ਰੂਰਤ ਜਿਹੜੀ ਹੈ ਜੀ ਉਹ ਕੀ ਸੀਗੀ। ਇਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ਿਕੰਜਾ ਕੱਸ ਦੇਣਾ ਜੀ, ਮੇਰਾ ਖਿਆਲ ਇਹਦੀ ਦੂਰ ਤੱਕ ਸੋਚਣਾ ਪੈਣਾ ਹੀ ਨਹੀਂਗਾ, ਇਸੇ ਕਰਕੇ ਤਾਂ ਤਨਖਾਹ ਘਟਾਈ ਗਈ ਹੈ ਜੀ। ਅੱਜ ਹੀ ਅੱਗੇ ਜੁੜੇ ਨੇ ਗੁਰਜੰਟ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਕੁਐਸਚਨ, ਦੋ ਕੁਐਸਚਨ ਹੈਗੇ ਐਕਚੁਅਲੀ, ਕਿ ਜਿਹੜੇ ਆਪਣੇ ਸਟੇਟ ਲੈਵਲ ਤੇ ਗਵਰਨਮੈਂਟ ਨੂੰ ਕੋਈ ਪਾਵਰਸ ਹੈਗੀਆਂ ਜਿਹੜੀ ਇੰਟਰਨੈਸ਼ਨਲ ਜਿਹੜੀ ਇਹਨਾਂ ਦੀ ਨੇਤਾਵਾਂ ਦੀਆਂ ਜਿਹੜੀ ਪ੍ਰੋਪਰਟੀਜ਼ ਹੁੰਦੀਆਂ ਉਹਦੇ ਬਾਰੇ ਜਾਂਚ ਕਰ ਸਕੇ। ਤੇ ਦੂਜੀ ਖਬਰ, ਦੂਜੀ ਕੁਐਸਚਨ ਇਹ ਹੈ ਕਿ ਸੁਪਰੀਮ ਕੋਰਟ 'ਚ ਮੈਂ ਸੁਣਿਆ ਕਿ 95% ਜਿਹੜੇ ਕੇਸਿਸ ਹੈਗੇ ਦੰਗਿਆਂ ਦੇ ਆਪਣੇ ਉਹ ਕਲੋਜ਼ ਹੋ ਗਏ। ਕੀ ਇਹ ਗੱਲ ਸੱਚ ਹੈ? ਥੈਂਕ ਯੂ। ਦੇਖੋ, ਮਾਮਲੇ ਤਾਂ ਬਹੁਤੇ ਜਿਹੜੇ ਆ ਜੀ ਉਹ ਠੰਡੇ ਬਸਤੇ 'ਚ ਹੈਗੇ ਆ। ਜਿਹੜੇ 2-3 ਚੱਲਦੇ ਆ, ਸੱਜਣ ਕੁਮਾਰ ਟਾਈਟਲਰ ਵਾਲਾ, ਉਹ ਵੀ ਪ੍ਰੈਸ਼ਰ ਦੇ ਅੰਡਰ ਹੀ ਜਿਹੜਾ ਜੀ ਉਹ ਚੱਲੀ ਜਾ ਰਿਹਾ। ਉਹਦੇ ਵਿੱਚੋਂ ਕੀ ਨਿਕਲਣਾ ਆ ਮੈਨੂੰ ਨਹੀਂ ਲੱਗਦਾ ਬਹੁਤਾ ਕੁਝ ਜਿਹੜਾ ਜੀ ਉਹਦੇ ਵਿੱਚੋਂ ਨਿਕਲਣਾ ਆ। ਜਿਹੜੀ ਰਿਐਲਿਟੀ ਆ, ਨਹੀਂ, ਸਟੇਟ ਦੇ ਕੋਲੇ ਕੋਈ ਇਹ ਅਖਤਿਆਰ ਨਹੀਂ ਹੈਗਾ ਜੀ ਕਿ ਡਾਇਰੈਕਟ ਜਿਹੜੀਆਂ ਜੀ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਬਣਾਈ ਹੋਈ ਜਿਹੜੀ ਪ੍ਰੋਪਰਟੀ ਆ ਉਹਦਾ ਉਹ ਕੋਈ ਐਕਸ਼ਨ ਲੈ ਸਕੇ। ਜਿਹੜੀ ਸਟੇਟ ਆ ਜੀ ਉਹ ਜਾਂਦੀ ਆ ਗ੍ਰਹਿ ਮੰਤਰਾਲੇ ਕੋਲੇ। ਗ੍ਰਹਿ ਮੰਤਰਾਲਾ ਜਿਹੜਾ ਜੀ ਉਹ ਜਾਂਦਾ ਜਾਂ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲੇ ਜਿਹੜਾ ਜਾਂਦਾ, ਫਿਰ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਆ ਉਹ ਗੱਲ ਕਰਦਾ ਜੀ ਇੰਟਰਨੈਸ਼ਨਲ ਲੈਵਲ ਦੇ ਉੱਤੇ। ਸੋ ਇਹ ਪ੍ਰੋਸੈਸ ਬੜਾ ਲੰਬਾ ਜੀ, ਇਹ ਬਹੁਤ ਲੰਬਾ ਪ੍ਰੋਸੈਸ ਹੈ। ਜੇ ਤੁਸੀਂ ਪੁੱਛਿਆ ਸੂਬਾ, ਨਹੀਂ, ਸੂਬਾ ਡਾਇਰੈਕਟ ਤੌਰ ਦੇ ਉੱਤੇ ਨਹੀਂ ਜਾ ਸਕਦਾ। ਹਾਂਜੀ, ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਪ੍ਰਗਟ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਨੂੰ ਸਰੋਤਿਆਂ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਿਗਾਹ ਜਿਹਾ ਸੁਝਾਅ ਇਹਦੇ ਨਾਲ ਸਵਾਲ ਵੀ ਹੈ ਜੀ। 3D ਆ, ਡੇਰਾਵਾਦ, ਡਰੱਗਵਾਦ ਤੇ ਡਿਸ਼ਵਾਦ। ਜਿੰਨਾ ਚਿਰ ਇਹਦੇ ਤੋਂ ਬਾਹਰ ਨਹੀਂ ਆਉਂਦੇ ਪੰਜਾਬ ਦੇ ਲੋਕ, ਉਹਨਾਂ ਚਿਰ ਭਲੇ ਦੀ ਆਹ ਘੱਟ ਹੀ। ਤੇ ਸਰਕਾਰ ਆਣ ਕੇ ਇਹਨਾਂ ਤਿੰਨਾਂ ਡੀਆਂ ਤੇ ਕੀ ਅਮਲ ਹੋਈ ਜੀ। ਡੇਰਾਵਾਦ ਦੇ ਆਖੇ ਵੋਟਾਂ ਪਾਈਆਂ, ਇੰਨੀ ਸ਼ਰਾਬ ਫੜੀ ਗਈ, ਇੰਨੀ ਡਰੱਗ ਫੜੀ ਗਈ ਤੇ ਉਹਦੇ ਤੋਂ ਕਈ ਗੁਣਾ ਜ਼ਿਆਦਾ ਫਿਰ ਵਰਤੀ ਗਈ ਇੰਨਾ ਪ੍ਰਬੰਧ ਹੋਣ ਦੇ ਬਾਵਜੂਦ। ਨੰਬਰ 3 ਡਿਸ਼ਵਾਦ 'ਚ ਇੱਕ ਕਹਿੰਦਾ ਮੈਂ ਦਾਲ ਤੇ ਆਟਾ ਦੋ, ਦੂਜਾ ਦਾ ਚਾਹ ਪੱਤੀ ਦੋ, ਤੀਜਾ ਦਾ ਘਿਓ ਦੋ, ਚੌਥਾ ਦਾ ਮੈਂ ਮੋਬਾਇਲ ਦੋ, ਪੰਜਵਾਂ ਦਾ ਮੈਂ ਉਹ ਤੋਂ ਵੱਧ ਕੇ ਵੀ ਮੋਪਟ ਦਊਂਗਾ, ਹੋਰ ਕਈ ਕੁਝ। ਜਦੋਂ ਤੱਕ ਇਹ ਚੱਲਦੀ ਰਹੂ, ਕੀ ਆਸ ਹੈ ਜੀ ਪੰਜਾਬ ਦਾ ਸੁਧਾਰ ਹੋ ਜੂ ਤੇ ਸਹੀ ਵੋਟਿੰਗ ਹੋ ਜੂ? ਧੰਨਵਾਦ ਜੀ। ਥੈਂਕ ਯੂ ਜੀ। ਤਾਂ ਸਰਕਾਰ ਬਣ ਦਿਓ ਤੇ ਸਰਕਾਰ ਦੀਆਂ ਪਾਲਿਸੀਜ਼ ਨੇ, ਸਰਕਾਰ ਦੱਸੂਗੀ ਕਿ ਉਹ ਕੀ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਕਰ ਰਹੀ ਹੈ। ਇਹ ਤਾਂ ਅਜੇ ਬਹੁਤਾ ਕੁਝ ਸਮੇਂ ਦੇ ਗਰਭ ਦੇ ਵਿੱਚ ਆ। ਲੋਕ ਸੁਚੇਤ ਹੋਣ, ਲੋਕ ਸੁਚੇਤ ਹੋਏ ਨੇ, ਚੰਗੀ ਗੱਲ ਇਹ ਆ। ਔਰ ਕਿਉਂਕਿ ਜਿਹੜੀ ਵੀ ਸਰਕਾਰ ਬਣਦੀ ਆ 11 ਮਾਰਚ ਨੂੰ ਬਣੇ, ਐਡਾ ਸੌਖਾ ਨਹੀਂ ਹੋਊਗਾ ਕਿ ਉਹ ਪਿਛਲੇ ਸਮੇਂ ਵਾਂਗੂ ਜਿਹੜਾ ਜੀ ਉਹ ਕਰੂਗੀ ਕਿ ਹਾਂ ਜੀ ਕੋਈ ਗੱਲ ਨਹੀਂ, ਟਾਲ ਮਟੋਲ ਜਿਹੜੀ ਆ ਜੀ ਉਹ ਕਰਦੀ ਰਹੂਗੀ। ਉਹ ਟਾਲ ਮਟੋਲ ਕਰ ਨਹੀਂ ਸਕੂਗੀ, ਉਹਨੂੰ ਕੰਮ ਕਰਕੇ ਦਿਖਾਉਣਾ ਪਊਗਾ। ਨਹੀਂ ਤਾਂ ਐਡਾ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਨਿਕਲਿਆ ਜਨ ਸੈਲਾਬ ਜਿਹੜਾ ਜੀ ਉਹ ਲੋਕਾਂ ਦਾ, ਉਹ ਏਦਾਂ ਘਰਾਂ ਦੇ ਵਿੱਚ ਜਿਹੜਾ ਜੀ ਉਹ ਨਹੀਂ ਬੈਠਣ ਦਊਗਾ ਕਿ ਉਹ ਕੀ ਜਿਹੜਾ ਜੀ ਉਹ ਮਤਲਬ ਕਿ ਉਹਨਾਂ ਨੇ ਕੁਝ ਵੀ ਜੇ ਉਹ ਨਾ ਕਰਨਗੇ ਤਾਂ, ਜੇ ਉਹਨਾਂ ਨੇ ਨਾ ਕੋਈ ਵੀ ਕੰਮ ਕੀਤਾ, ਜਿੰਨੇ ਵਾਅਦੇ ਕੀਤੇ ਨੇ ਕਿੰਨੇ ਉਹਦੇ ਵਿੱਚੋਂ ਪੂਰੇ ਕਰਦੇ ਨੇ, ਇਹ ਜਿਹੜੀ ਹੈ ਜੀ ਉਹ ਬਾਅਦ ਵਾਲੀ ਗੱਲ ਆ। ਹਾਂ, ਇੰਨਾ ਜ਼ਰੂਰ ਆ ਕਰਨਾ ਪਊਗਾ। ਪਾਲਿਸੀਜ਼ ਤਾਂ ਸਰਕਾਰ ਬਣੂਗੀ ਤੇ ਉਹ ਦੱਸੂਗੀ ਜੀ ਕਿ ਉਹਨੇ ਕੀ ਕਰਨੀਆਂ, ਕੀ ਨਹੀਂ ਕਰਨਾ। ਜੀ ਗੁਰਦੀਪ ਸਿੰਘ ਜੀ। ਹਾਂਜੀ ਪੰਨੂ ਸਾਹਿਬ ਜੀ, ਮੇਰਾ ਸਵਾਲ ਹੈ ਜੀ, ਪੰਜਾਬ ਵਿੱਚ ਜਿਹੜਾ ਅਸਲਾ ਆ ਨਾ ਲਾਇਸੈਂਸੀ, ਜਿਹੜਾ ਪਿਛਲੀ ਸਰਕਾਰ ਵੱਲੋਂ ਆਪਣੇ ਚੇਤਿਆਂ ਨੂੰ ਸੀਰਨੀ ਵਾਂਗੂ ਵੰਡਿਆ ਗਿਆ, ਤੇ ਨਾਲ ਹੀ ਉਹਦੀ ਆੜ ਦੇ ਵਿੱਚ ਜਿਹੜਾ ਨਜਾਇਜ਼ ਅਸਲਾ ਆ, ਅਗਰ ਆਪਣੀ ਗੌਰਮੈਂਟ ਆ ਜਾਂਦੀ ਆ ਆਮ ਆਦਮੀ ਪਾਰਟੀ ਦੀ, ਤੇ ਉਹਨਾਂ ਦੇ ਮੈਨੀਫੈਸਟੋ ਵਿੱਚ ਇਹ ਹੈ ਕਿ ਇਹਨੂੰ ਰਿਵਿਊ ਕੀਤਾ ਜਾਊਗਾ ਦੁਬਾਰਾ ਇਹਨਾਂ ਲਾਇਸੈਂਸਾਂ ਨੂੰ, ਜਾਂ ਜਿਹੜਾ ਗੈਰ ਲਾਇਸੈਂਸੀ ਅਸਲਾ ਉਹਨੂੰ ਕਿੱਦਾਂ ਜ਼ਬਤ ਕਰਨਗੇ ਜੀ? ਥੈਂਕ ਯੂ ਜੀ। ਗੈਰ ਲਾਇਸੈਂਸੀ ਅਸਲੇ ਦੇ ਵਾਸਤੇ ਤਾਂ ਮੌਜੂਦਾ DGP ਸਾਹਿਬ ਦਾ 2 ਦਿਨ ਪਹਿਲਾਂ ਦਾ ਬਿਆਨ ਤੁਸੀਂ ਪੜ੍ਹ ਲਓ। ਉਹ ਕਹਿੰਦੇ ਨਵੀਂ ਸਰਕਾਰ ਬਣਨ ਸਾਰ ਗੈਂਗਸਟਰਾਂ ਦੇ ਬਾਰੇ ਦੇ ਵਿੱਚ ਕਾਨੂੰਨ ਜਿਹੜਾ ਜੀ ਉਹ ਨਵਾਂ ਲਿਆਂਦਾ ਜਾਊਗਾ। ਭਾਵ ਕਿ ਅਜੇ ਤੱਕ ਉਹ ਵੀ ਉਡੀਕਦੇ ਸੀਗੇ ਕਿ ਨਵੀਂ ਸਰਕਾਰ ਆਵੇ ਤੇ ਉਹ ਕਾਨੂੰਨ ਲਿਆਊਗੀ। ਬਿਲਕੁਲ ਇਹਦੇ ਉੱਤੇ ਜਿਹੜਾ ਜੀ ਉਹ ਜਿੰਦਾ ਕੁੰਡਾ ਲੱਗਣਾ ਚਾਹੀਦਾ। ਮੈਂ ਲਾਅ ਐਂਡ ਆਰਡਰ ਦੀ ਪਹਿਲਾਂ ਹੀ ਗੱਲ ਕਰਕੇ ਹਟਿਆ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਜੇ ਕਾਬੂ ਹੇਠ ਆ ਜਾਂਦੀ ਤੇ ਲੋਕਾਂ ਨੂੰ ਸਭ ਤੋਂ ਵੱਡੀ ਰਾਹਤ ਜਿਹੜੀ ਹੈ ਜੀ ਉਹ ਹੋਊਗੀ। ਚੋਣ ਮੈਨੀਫੈਸਟੋ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਇਹ ਹੋਵੇ ਕਿ ਜਿਹੜਾ ਰਿਓੜੀਆਂ ਵਾਂਗ ਵੰਡਿਆ ਗਿਆ ਅਸਲਾ ਆ
ਉਹਨੂੰ ਰਿਵਿਊ ਕੀਤਾ ਜਾਵੇ। ਇਹ ਹੋਣਾ ਚਾਹੀਦਾ ਜੀ, ਇਹ ਬਿਲਕੁਲ ਰਿਵਿਊ ਹੋਣਾ ਚਾਹੀਦਾ ਕਿ ਕਿਵੇਂ ਇਹ ਜਿਹੜੇ ਲਾਇਸੈਂਸ ਸੀਗੇ ਇੱਕੋ ਏਰੀਆ ਦੇ ਵਿੱਚ ਜ਼ਿਆਦਾ ਜਿਹੜੇ ਆ ਉਹ ਵੰਡੇ ਗਏ ਆ, ਜਿਨ੍ਹਾਂ ਨੂੰ ਜ਼ਰੂਰਤ ਨਹੀਂ ਆ। ਇਹ ਰਿਵਿਊ ਕਰਕੇ ਲਾਇਸੈਂਸ ਜਿਹੜੇ ਆ ਉਹ ਰੱਦ ਹੋਣੇ ਚਾਹੀਦੇ ਆ ਜੀ। ਇਹ ਗੱਲ ਉੱਠਣੀ ਚਾਹੀਦੀ ਹੈ। ਜਿੰਨੀ ਕੁ ਡਿਊਟੀ ਸਾਡੀ ਹੈਗੀ ਆ ਉਠਾਉਣ ਵਾਲੀ, ਇਹ ਬਿਲਕੁਲ ਜਿਹੜਾ ਜੀ ਉਹ ਉਠਾਵਾਂਗੇ। ਬੜਾ ਤੁਹਾਡਾ ਵੈਲਿਡ ਕੁਐਸਚਨ ਹੈ ਇਹ ਜੀ। ਇਕਬਾਲ ਤਾਮਿਲ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਪੰਨੂ ਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਸਰ ਪੰਨੂ ਸਾਹਿਬ, ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਸਕੱਤਰ ਸਾਹਿਬ ਸੀਗਾ ਤੇ ਸੁੱਖੇ ਦਾ ਮਾਮਾ ਲੱਗਦਾ ਸੀ ਜਾਂ ਚਾਚਾ ਤਾਇਆ ਲੱਗਦਾ ਸੀ? ਮਰ ਜੇ ਰਿਸ਼ਤੇਦਾਰੀ ਪੁੱਛਣੀ, ਠੀਕ ਹੈ ਜੀ। ਕੋਈ ਹੈਗੀ ਆ ਜੀ, ਨਿਕਲ ਆਊਗਾ। ਤੋ ਇੱਕ ਨਾ ਕੋਈ ਮੇਲੇ 'ਚ ਗਿਆ ਸੀਗਾ ਬੰਦਾ, ਤੇ ਉਹਨੂੰ ਕੋਈ ਕਹਿੰਦਾ ਵੀ ਸੁਣਾ ਫੁੱਫੜਾ ਕੀ ਹਾਲ ਆ। ਉਹਨੂੰ ਸਮਝ ਨਾ ਆਵੇ, ਉਹ ਕਹਿੰਦਾ ਉਹਨੂੰ ਫੁੱਫੜ ਕਰੀ ਗਿਆ ਜੀ। ਕਹਿੰਦਾ ਤੂੰ ਇਸ਼ਨਾਨ ਕਰ ਲਾ ਹੁਣ, ਜਿਹੜੇ ਕੰਮ ਆਇਆ। ਤੇ ਉਹ ਇਸ਼ਨਾਨ ਕਰਨ ਵੜ ਗਿਆ, ਤੇ ਜਦੋਂ ਬਾਹਰ ਨਿਕਲਿਆ ਉਹ ਕੱਪੜੇ ਚੁੱਕ ਕੇ ਭੱਜ ਗਿਆ। ਉਹ ਬੰਦਾ ਬਾਹਰ ਨਿਕਲੇ ਵੀ ਉਹ ਕਿੱਥੇ ਆ ਮੇਰਾ ਰਿਸ਼ਤੇਦਾਰ? ਕਹਿੰਦਾ ਕਿਹੜਾ ਰਿਸ਼ਤੇਦਾਰ? ਕਹਿੰਦਾ ਜਿਹਦਾ ਮੈਂ ਫੁੱਫੜ ਲੱਗਦਾ ਸੀ। ਹੁਣ ਸਵਾਲ ਇਹ ਆ ਕਿ ਜਦੋਂ ਸਕੱਤਰ ਸਾਹਿਬ ਦੀ ਸਕੱਤਰੀ ਨਾ ਰਹੀ, ਉਹ ਵੀ ਤਾਂ ਬਾਹਰ ਨਿਕਲ ਕੇ ਫਿਰ ਇਹ ਕਹਿਣਗੇ ਨਾ ਵੀ ਦੱਸੋ ਵੀ ਉਹ ਕਿੱਥੇ ਆ ਜਿਹਦਾ ਮੈਂ ਮਾਮਾ ਲੱਗਦਾ ਸੀ ਜਾਂ ਚਾਚਾ ਲੱਗਦਾ ਸੀ। ਰਿਸ਼ਤੇਦਾਰੀ ਤਾਂ ਉਹੀ ਦੱਸਣਗੇ ਜੀ। ਜੀ ਜੀ। ਅੱਗੇ ਵਿੱਕੀ ਜੀ ਜੁੜੇ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇੰਡੀਆ ਤੇ ਕੈਮਿਸਟ ਦੀ ਦੁਕਾਨ ਤੇ ਕੰਮ ਕਰਦਾ ਸੀਗਾ ਤੇ ਧਾਰੀਵਾਲ ਏਰੀਏ 'ਚ, ਤੇ ਉੱਥੋਂ ਆਪ ਹੀ ਵੇਚਦੇ ਬੁਝਦੇ ਆ ਸਮਾਨ। ਤੇ ਜਦੋਂ ਸਮਾਨ ਬਹੁਤਾ ਨਹੀਂ ਵੇਚਦਾ ਤੇ ਬਾਹਰ ਅਸੀਂ ਲਾਉਣਾ ਸ਼ੁਰੂ ਕਰਤਾ ਵੀ ਇੱਥੇ ਪਸ਼ੂਆਂ ਵਾਲੀ ਦਵਾਈ ਵੀ ਮਿਲਦੀ ਹੈ। ਉਹ ਫਿਰ ਸਮਾਨ ਵਾਹਵਾ ਸਾਡਾ ਵਿਕ ਜਾਂਦਾ ਸੀਗਾ। ਮੈਂ ਫਿਰ ਇੱਥੇ ਆ ਗਿਆ, ਤੇ ਇੱਥੇ ਆ ਕੇ ਤੇ ਚਲੋ ਬਚਾਅ ਹੋ ਗਿਆ। ਤੇ ਮੈਂ ਹੁਣ ਸੋਚਿਆ ਵੀ ਮੈਂ ਫੋਨ ਕਰਾਂ ਉਹਨੂੰ, ਜਿਹਦੇ ਮੈਂ ਕੰਮ ਕਰਦਾ ਹਾਂ। ਵਾਹਵਾ ਸਾਲ ਹੋ ਗਏ ਆ ਤੇ 3 ਸਾਲ। ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਜੀ ਕੀ ਹਾਲ ਚਾਲ ਆ? ਕਹਿੰਦਾ ਠੀਕ ਆ। ਮੈਂ ਹੋਰ ਕੰਮ ਕਿੱਦਾਂ ਚੱਲਦਾ? ਕਹਿੰਦਾ ਚੱਲੀ ਜਾਂਦਾ ਵਾ। ਮੈਂ ਵੀ ਇਹ ਕਿੱਦਾਂ ਮਾਲ ਮੂਲ ਵਿਕੀ ਜਾਂਦਾ? ਕਹਿੰਦਾ ਕੁਛ ਨਹੀਂ ਯਾਰ, ਕਰਨ ਨੂੰ ਤੇ ਬਥੇਰਾ ਕੁਝ ਆ ਸਾਡੇ ਕੋਲ, ਪਰ ਉਹ ਤੇ ਮਗਰ ਹੀ ਕਹਿੰਦਾ ਉਹ ਪਾਊਡਰ ਦੇ ਪਏ ਆ। ਇਹ ਕੰਮ ਤੇ ਸਾਡਾ ਬੜਾ ਠੰਡਾ ਪਿਆ। ਸੋ ਇਹ ਆ ਵੀ ਕੈਮਿਸਟ ਵੱਲ ਕੀ ਤੁਹਾਡਾ ਰਵੱਈਆ ਵਾ? ਕਿਉਂਕਿ ਜਿਹੜੇ ਕੈਮਿਸਟ ਤਕਰੀਬਨ ਮੇਨ ਸ਼ਹਿਰਾਂ ਤੋਂ ਬਾਹਰ ਪੱਗਾਂ ਤੇ ਦਾੜੀਆਂ ਤਕਰੀਬਨ ਉਹਨਾਂ ਨੇ ਬੰਨੀਆਂ ਹੁੰਦੀਆਂ ਤੇ ਅੰਮ੍ਰਿਤ ਵੀ ਛਕੇ ਹੁੰਦੇ ਆ ਤੇ ਸਮਾਨ ਇਹੋ ਵੇਚਦੇ। ਮੇਰਾ ਖੁਦ ਦਾ ਐਕਸਪੀਰੀਅੰਸ ਆ। ਜਿਹੜੇ ਚੰਗੇ ਕੈਮਿਸਟ ਆ ਉਹ ਜਾਂ ਤੇ ਸ਼ਰਮੇ ਹੋਣਗੇ ਜਾਂ ਕੁਛ, ਤਕਰੀਬਨ ਉਹਨਾਂ ਦੇ ਕੈਮਿਸਟ ਦੇ ਸਹੀ ਦਵਾਈਆਂ ਮਿਲਣੀਆਂ, ਤੁਹਾਨੂੰ ਗਲਤ ਦਵਾਈ ਵੀ ਨਹੀਂ ਮਿਲੂ। ਉਹ ਸ਼ਹਿਰ ਦੇ ਅੰਦਰ ਹੁੰਦੀਆਂ ਦੁਕਾਨਾਂ। ਕੀ ਤੁਹਾਨੂੰ ਲੱਗਦਾ? ਕੀ ਹੈ ਜੀ? ਮੇਰਾ ਨਾਂ ਵਿੱਕੀ ਹੈ ਜੀ। ਅੱਛਾ। ਤੇ ਜਦੋਂ ਕਹਿੰਦੇ ਸਵੇਰ, ਉਦੋਂ ਹੀ ਜਾਗ ਖੋਲੇ ਤੇ ਉਦੋਂ ਹੀ ਸਵੇਰ ਆ। ਮੈਨੂੰ ਤਾਂ ਇੱਥੇ ਆ ਕੇ ਠੀਕ ਠਾਕ ਹੋਇਆ ਮੈਂ, ਤੇ ਆਪ ਹੀ ਕਰਦੇ ਰਹੇ ਸਾਰਾ ਕੁਝ। ਪਰ ਆਹ ਸਮਾਨ ਜਿਹੜਾ ਬਾਹਰ ਵਿਕਦਾ ਵਾ, ਇਹ ਕੈਮਿਸਟਾਂ ਰਾਹੀਂ ਵਿਕਦਾ ਵਾ। ਉਹ ਕਹਿੰਦਾ ਕਰਨ ਨੂੰ ਤੇ ਇੱਥੇ ਵੀ ਐਵਲ ਵੀ ਬਥੇਰਾ ਕੁਝ, ਪਰ ਉਹ ਤਾਂ ਪਾਊਡਰ ਮਗਰ ਪਏ ਆ। ਹੁਣ ਸਮਾਨ ਨਹੀਂ ਵਿਕਦਾ ਮੇਰਾ। ਤੇ ਫੋਨ ਨਾ ਬੰਦ ਕਰੇ, ਚਲੋ ਜਵਾਬ ਮੈਂ ਏਦਾਂ ਸੁਣ ਲੈਣਾ। ਠੀਕ ਹੈ ਜੀ। ਦੇਖੋ, ਮੈਡੀਕਲ ਨਸ਼ੇ ਜਿਹੜੇ ਨੇ ਬਿਲਕੁਲ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਤਾਂ ਹੈਗੀ ਆ। ਜਿਹੜੇ ਕੈਮਿਸਟ ਸ਼ਾਪ ਵਾਲੇ ਨੇ ਉਹ ਸਵੇਰ ਤੋਂ ਦੁਕਾਨਾਂ ਖੋਲ ਕੇ ਜਿੰਨੀ ਕਮਾਈ 2 ਘੰਟਿਆਂ 'ਚ ਕਰ ਲੈਂਦੇ ਆ, ਇੰਨੇ ਉਹ ਪੂਰੇ ਦਿਨ ਦੇ ਵਿੱਚ ਨਹੀਂ ਕਮਾਉਂਦੇ। ਸਾਰੇ ਨਹੀਂ, ਜਿਹੜੇ ਨਸ਼ੇ ਵਗੈਰਾ ਵੇਚਣ ਵਾਲੇ ਨੇ। ਪਰ ਵਿੱਕੀ ਜੀ, ਤੁਸੀਂ ਹੁਣ ਇਹ ਕਹਿ ਰਹੇ ਹੋ ਬਾਕੀਆਂ ਨੂੰ ਕਿ ਛੱਡ ਦਿੰਦਾ, ਤੁਸੀਂ ਮੈਨੂੰ ਪੁੱਛਦੇ ਹੋ ਕਿ ਇਹਦਾ ਕੀ ਹੋਊਗਾ? ਮੈਂ ਥੋੜ੍ਹੀ ਕਰਨਾ ਜੀ, ਇਹ ਤਾਂ ਸਰਕਾਰ ਨੇ ਕਰਨਾ। ਸਰਕਾਰ ਸ਼ਿਕੰਜਾ ਕੱਸਦੀ ਹੈ ਇਹਨਾਂ ਦੇ ਉੱਤੇ, ਕਿੰਨਾ ਕੱਸਦੀ ਹੈ ਵੇਖੀ ਜਾਊਗੀ। ਪਰ ਵੇਚਦੇ ਤਾਂ ਤੁਸੀਂ ਵੀ ਰਹੇ ਹੋ ਨਾ ਜੀ। ਫਿਰ ਤੁਸੀਂ ਕਿਉਂ ਵੇਚਦੇ ਰਹੇ ਜੀ? ਤੁਸੀਂ ਉਦੋਂ ਇਹ ਮਤਲਬ ਕਿ ਇਹ ਸੀਗਾ ਵੀ ਜਿੰਨੀ ਦੇਰ ਤੱਕ ਇੰਡੀਆ 'ਚ ਸੀ ਉਨੀ ਦੇਰ ਵੇਚਦੇ ਰਹੇ। ਜਦੋਂ ਇੱਥੋਂ ਚਲੇ ਗਏ ਫਿਰ ਤੁਸੀਂ ਕਿਹਾ ਜੀ ਮੈਂ ਇੱਥੇ ਆ ਕੇ ਹੁਣ ਜਿਹੜਾ ਉਹ ਬਚ ਗਿਆ। ਤੁਸੀਂ ਉਦੋਂ ਵੀ ਬਗਾਵਤ ਜਿਹੜੀ ਉਹ ਕਰ ਸਕਦੇ ਸੀਗੇ। ਤੁਸੀਂ ਉਦੋਂ ਵੀ ਕਹਿ ਸਕਦੇ ਜੀ ਮੈਂ ਇਹੋ ਜਿਹਾ ਨਸ਼ਾ ਨਹੀਂ ਕਿਸੇ ਨੂੰ ਵੇਚਣਾ, ਚਾਹੇ ਕੁਝ ਵੀ ਹੋ ਜਾਏ। ਬੜੇ ਲੋਕ ਹੈਗੇ ਆ ਜਿਹੜੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕਰਦੇ ਜੀ। ਅਗਲੇ ਕਾਲਰ ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ, ਕੀ ਸਵਾਲ ਹੈ ਜੀ? ਹਾਂਜੀ ਪੰਨੂ ਸਾਹਿਬ, ਇੱਕ ਤਾਂ ਤੁਸੀਂ ਇੱਕ ਦਿਨ ਫਾਇਰ ਲਾਈਨ ਤੇ ਕਹਿੰਦੇ ਸੀ ਵੀ ਪੈਸਾ ਕਿੱਥੋਂ ਆਊਗਾ। ਪੈਸਾ ਤਾਂ ਹੁਣ ਸਾਨੂੰ ਦਿਸਣੇ ਲੱਗ ਪਿਆ ਵੀ ਕਿੱਥੋਂ ਆਉਣਾ, ਇੱਥੋਂ ਹੀ ਆ ਜਾਣਾ ਜੀ, ਵਿੱਚ ਹੀ ਹੈ ਸਾਰਾ। ਦੂਜਾ ਮੈਨੂੰ ਹੈਰਾਨਗੀ ਹੁੰਦੀ, ਬੜੇ ਪੱਤਰਕਾਰ ਬਾਬਾ ਜੀ ਨੂੰ 5 ਵਾਰੀ ਦਾ ਮੁੱਖ ਮੰਤਰੀ ਬਾਬਾ ਬੋਰ ਕਹਿੰਦੇ ਆ ਇਹਨੂੰ ਸਿਆਸਤ ਦਾ। ਇਹ ਜਿੰਨੀ ਵਾਰੀ ਵੀ ਪੰਨੂ ਸਾਹਿਬ ਮੁੱਖ ਮੰਤਰੀ ਬਣੇ ਆ, ਛਲ ਕਪਟ ਕਰਕੇ ਬਣੇ ਆ। ਭਾਜਪਾ ਦਾ ਤਾਂ ਅਕਾਲੀਆਂ ਦਾ ਤਾਂ ਕੋਈ ਸੰਬੰਧ ਹੀ ਨਹੀਂ। ਅੱਗ ਤੇ ਪਾਣੀ ਦਾ ਮੇਲ ਕਰਕੇ ਸਿਰਫ ਸਿੱਖੀ ਦੇ ਜਿਹੜਾ ਵੱਢਣ ਨੂੰ ਉਹਨਾਂ ਨੂੰ ਦੇ ਕੇ ਭਰੋਸਾ ਇਹ ਬਣੇ ਆ 5 ਵਾਰੀ ਮੁੱਖ ਮੰਤਰੀ। ਤੇ ਦੂਜਾ, ਜੇ ਸਹੀ ਸਲਾਮਤ ਸਰਕਾਰ ਬਣਾ ਜਾਣਗੇ ਇਹ ਆਪਣੇ, ਜੇ ਇਹ ਸਾਡੀ ਪਾਰਟੀ ਜਿੱਤਦੀ ਆ ਜਿਹੜੀ ਆਪਣੀ ਆਪ ਵੀ ਇਹ ਬਣਾ ਜੂਗਾ ਕਿ ਛੇਤਰੀ ਦਾਲ ਵੰਡੂਗੇ। ਜੇ ਰੱਬ ਨਾ ਕਰੇ ਜੇ ਕਾਂਗਰਸ ਦੀ ਸਰਕਾਰ ਬਣਦੀ, ਕੈਪਟਨ ਸਾਹਿਬ ਏਦਾਂ ਇਹ ਜਾਰੀ ਰੱਖੂਗੇ ਜਿਹੜੇ ਪੈਸੇ ਪੂਸੇ ਗਰਾਹ ਹੁੰਦੇ ਕਿ ਰਲ ਜੂਗੇ ਨਾਲੇ ਜੀ? ਥੈਂਕ ਯੂ। ਦੇਖੋ, ਇਹ ਸਵਾਲ ਅਜੇ ਤੁਸੀਂ ਰਹਿਣ ਦਿਓ ਜੀ, 10 ਦਿਨ ਹੋਰ ਖੜੋ ਦਿਓ, 11 ਦਿਨ।
ਉਸ ਤੋਂ ਬਾਅਦ ਜਿਹੜਾ ਜੀ ਇਹਨਾਂ ਬਹੁਤੇ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਉਹ ਮਿਲ ਜਾਣਗੇ। ਛਿੱਤਰੀ ਦਾਲ ਵੰਡਣ ਵਾਲੀ ਜਾਂ ਦੂਜੀ ਤੀਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਇਹ ਸਾਹਮਣੇ ਆ ਜਾਣਾ ਜੀ। ਹੁਣ ਕਿੰਨੇ ਕੁ ਦਿਨ ਜਿਹੜੇ ਆ ਉਹ ਰਹਿ ਗਏ ਆ। ਬਾਕੀ ਮੇਰਾ ਖਿਆਲ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਜੀ, ਪੋਜ਼ਿਟਿਵ ਸੋਚੀਏ। ਅਜੇ ਕੁੜੀ ਪੇਟ ਮੁੰਡਾ ਖੇਤ ਆ ਜਵਾਈਆ ਮੰਡੇ ਖਾ, ਸਰਕਾਰ ਅਜੇ ਬਣੀ ਨਹੀਂ, ਵੋਟਾਂ ਦੀ ਗਿਣਤੀ ਹੋਈ ਨਹੀਂ, ਤੁਸੀਂ ਛਿੱਤਰੀ ਦਾਲ ਪਹਿਲਾਂ ਹੀ ਵੰਡ ਦਿੱਤੀ ਹੈ ਜੀ। ਚਲੋ ਕੁਝ ਪੋਜ਼ਿਟਿਵ ਸੋਚੀਏ, ਚਲੋ ਰਲ ਕੇ ਇੱਕ ਦੁਆ ਜਿਹੜੀ ਇਹਨਾਂ ਦੀ ਉਹ ਕਰੀਏ ਕਿ ਪੰਛੀ ਕਿਉਂ ਗੁੰਮਸੁੰਮ ਨੇ, ਪੱਤੇ ਕਿਉਂ ਚੀਕ ਰਹੇ, ਆਹ ਮਿਲ ਕੇ ਦੁਆ ਕਰੀਏ ਮੌਸਮ ਠੀਕ ਰਹੇ। ਆਪਾਂ ਰਲ ਕੇ ਦੁਆ ਕਰੀਏ ਜੀ ਮੌਸਮ ਜਿਹੜਾ ਉਹ ਠੀਕ ਰਹੇ, ਕੁਝ ਚੰਗਾ ਹੋਵੇ, ਕੁਝ ਪੰਜਾਬ ਦੇ ਭਲੇ ਦੇ ਵਾਸਤੇ ਹੋਵੇ। ਪਲੀਜ਼ ਨੈਗੇਟਿਵ ਨਾ ਸੋਚੋ। ਆਪਾਂ ਨੈਗੇਟਿਵ ਸੋਚ ਕੇ ਇੱਥੋਂ ਤੱਕ ਆ ਗਏ। ਤੁਸੀਂ ਪੁਰਾਣੀਆਂ ਰਿਕਾਰਡਿੰਗਸ ਕੱਢ ਲਓ, ਪੰਜਾਬੀ ਰੇਡੀਓ USA ਦੀਆਂ ਸਾਰੀਆਂ ਪਈਆਂ ਨੇ ਤਕਰੀਬਨ ਨੈਟ ਦੇ ਉੱਤੇ। ਮੈਂ ਕਿਤੇ ਉਹਦੇ ਵਿੱਚ ਨੈਗੇਟਿਵ ਨਹੀਂ ਹੋਇਆ ਜੀ। ਮੈਂ ਹਮੇਸ਼ਾ ਇੱਕੋ ਗੱਲ ਜਿਹੜੀ ਜੀ ਉਹ ਕਹਿੰਦਾ ਰਿਹਾ ਕਿ ਅਸੀਂ ਭਲਾ ਸੋਚਣ ਵਾਲੇ ਲੋਕ ਆ, ਅਸੀਂ ਪੋਜ਼ਿਟਿਵ ਸੋਚਣ ਵਾਲੇ ਲੋਕ ਆ। ਪੋਜ਼ਿਟਿਵ ਹੋਊਗਾ, ਜੇ ਇੱਥੋਂ ਤੱਕ ਪੋਜ਼ਿਟਿਵ ਹੋ ਗਿਆ ਤੇ ਗਾਂ ਵੀ ਪੋਜ਼ਿਟਿਵ ਹੋਊਗਾ ਜੀ। ਆਖਿਰਕਾਰ ਅਸੀਂ ਫਿਰ ਇਹ ਕਿਉਂ ਕਹਿੰਦੇ ਆ ਕਿ ਗੁਰੂਆਂ ਪੀਰਾਂ ਦੀ ਧਰਤੀ ਆ। ਜਿਨ੍ਹਾਂ ਗੁਰੂਆਂ ਪੀਰਾਂ ਨੂੰ ਮੰਨਦੇ ਹੋ ਫਿਰ ਉਹਨਾਂ ਤੇ ਤੁਹਾਨੂੰ ਵਿਸ਼ਵਾਸ ਨਹੀਂਗਾ ਜੀ। ਕਿਸੇ ਜਗ੍ਹਾ ਦੇ ਉੱਤੇ ਲੰਗਰ ਲੱਗਣਾ ਸੀਗਾ ਕਿ ਮੀਂਹ ਪੈਣ ਦੇ ਵਾਸਤੇ, ਕਿ ਮੀਂਹ ਨਹੀਂ ਪੈਂਦਾ। ਲੋਕ ਉਹ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਇਲਾਕੇ ਵਾਲਿਆਂ ਨੂੰ ਕਿ ਇੱਥੇ ਆਉਣਾ ਜੀ, ਇੱਥੇ ਅਰਦਾਸ ਕਰਨੀ ਹੈ ਲੰਗਰ ਦੀ ਕਿ ਮੀਂਹ ਪਵੇ। ਤੇ ਇੱਕ ਜਿਹੜਾ ਬੰਦਾ ਸੀਗਾ ਉਹ ਛਤਰੀ ਲੈ ਕੇ ਗਿਆ। ਉਹਦਾ ਵਿਸ਼ਵਾਸ ਇੰਨਾ ਸੀਗਾ ਵੀ ਐਸ ਸੂਨ ਅਰਦਾਸ ਹੋਊਗੀ, ਮੀਂਹ ਪਊਗਾ, ਮੈਨੂੰ ਛਤਰੀ ਦੀ ਲੋੜ ਪਊਗੀ। ਉਹ ਛਤਰੀ ਵਾਲੇ ਬਣੋ, ਵਿਸ਼ਵਾਸ ਰੱਖੋ। ਤੁਸੀਂ ਪਹਿਲਾਂ ਹੀ ਬੇਵਿਸ਼ਵਾਸੀ ਨਾ ਕਰੀ ਜਾਓ ਜੀ। ਸਾਡੇ ਲਾਸਟ ਕਾਲਰ ਲਖਵੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਦੇਖੋ ਜੀ, ਗੱਲਾਂ ਤਾਂ ਬਹੁਤ ਕਰੀ ਜਾਂਦੇ ਆ, ਪਰ ਆਪਣੀ ਜਨਤਾ ਹੀ ਬਹੁਤ ਭੁੱਲੀ ਹੋਈ ਆ। ਉਹ ਹੁਣ ਸਾਰਿਆਂ ਨੂੰ ਮਜਬੂਰ ਹੋ ਕੇ ਵੋਟ ਰਾਜ ਆ, ਵੋਟ ਮੰਗਣਾ ਪੈਂਦਾ। ਹੁਣ ਕੋਈ ਦੇਖੋ ਬਡੰਗੁਰ ਸਾਹਿਬ ਨਾਲ ਦਿੱਤਾ ਆਪਣਾ ਬਿਆਨ, ਵੈਸੀ ਨਾਮ ਚਰਚਾ ਨਹੀਂ ਹੋਣ ਦੇਣੀ। ਉਹ ਬੁਝਤਾ ਲੜਾਈ ਦਾ ਵੀ ਉਧਰ ਜਮਨਾ ਨਹਿਰ ਦਾ, ਦੂਜੇ ਪਾਸੇ ਅਫਸਰ ਜਿਹੜੇ ਆ ਉਹ ਸਾਰੇ ਡਰੇ ਹੋਏ ਆ। ਕਿਸੇ 'ਚ ਇੰਨੀ ਹਿੰਮਤ ਨਹੀਂ ਵੀ ਅਸੀਂ ਮੋਹਰੇ ਸੱਚ ਬੋਲ ਸਕੀਏ। ਦੂਜੀ ਗੱਲ, ਮੈਂ ਇਹ ਜਿਹੜੀ ਆਪਣਾ ਕਤਲ ਹੋਏ ਬਾਬੇ ਦੇ ਡੇਰੇ ਵਾਲੇ ਦੇ, ਇਹ ਮੈਂ ਉਹਨਾਂ ਤੇ ਸਵਾਲ ਕਰਨਾ ਚਾਹੁੰਦਾ, ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਪੁਲਿਸ ਤਾਂ ਉਹਨਾਂ ਨੂੰ ਕਾਤਲਾਂ ਨੂੰ ਟੋਲਦੀ ਫਿਰਦੀ ਜਦੋਂ ਲੱਭੂਗੀ। ਤੁਸੀਂ ਜਨਤਾ ਨੂੰ ਤੰਗ ਕਰੀ ਜਾਂਦੇ ਆ, ਲੋਕਾਂ ਨੇ ਆਉਣੀ ਜਾਣੀ ਰੋਕਦੇ ਆ। ਜੇ ਉਸ ਬਾਬੇ ਦੇ ਵਿੱਚ ਕੋਈ ਹਿੰਮਤ ਹੈਗੀ ਆ, ਕਰਾਮਾਤ ਹੈਗੀ ਆ, ਉਹਨੂੰ ਕਿਉਂ ਨਹੀਂ ਪੁੱਛਦੇ ਵੀ ਕਾਤਲ ਕਿੱਥੇ ਛੁਪੇ ਆ ਜਿਹੜੇ ਮਾਰ ਕੇ ਗਏ ਆ? ਜੇ ਉਹ 'ਚ ਇੰਨੀ ਹਿੰਮਤ ਹੈਗੀ ਆ, ਉਹ 'ਚ ਜੋ ਕਲਾਮਾਤ ਆ, ਉਹ ਕਿਉਂ ਨਹੀਂ ਟੋਲ ਲੈਂਦਾ ਬੈਠਾ ਅੱਖਾਂ ਮੀਚ ਕੇ ਉਹਨਾਂ ਕਾਤਲਾਂ ਨੂੰ? ਇਹ ਕਿਉਂ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ? ਥੈਂਕ ਯੂ ਲਖਵੀਰ ਸਿੰਘ ਜੀ। ਦੇਖੋ, ਕਤਲ ਹੈ। ਦੇਸ਼ ਘਰ ਦੇ ਬ੍ਰੈਡ ਅਰਨਰ ਮਾਰੇ ਗਏ ਨਾ ਜੀ, 2 ਕਮਾਊ ਮਾਰੇ ਗਏ। ਉਸ ਘਰ ਦੀ ਹਾਲਾਤ ਜਿਹੜੀ ਹੈ ਨਾ ਜੀ ਉਹ ਪੁੱਛ ਕੇ ਦੇਖੋ। ਪਾਸੇ ਕਰ ਦਿਓ ਡੇਰਾ ਸਿਰਸਾ, ਪਾਸੇ ਕਰ ਦਿਓ ਪੁਲਿਸ, ਪਾਸੇ ਕਰ ਦਿਓ ਸਰਕਾਰਾਂ ਦੇ ਸਮਝੌਤੇ। ਕਤਲ ਮਾੜਾ, ਕਿਸੇ ਦਾ ਵੀ ਜਿਹੜਾ ਜੀ ਉਹ ਕਤਲ ਮਾੜਾ, ਕਿਸੇ ਦਾ ਵੀ ਕਤਲ ਨਹੀਂ ਹੋਣਾ ਚਾਹੀਦਾ। ਮੈਂ ਨਹੀਂ, ਤੁਹਾਡੇ ਵਾਲੀ ਗੱਲ ਨਹੀਂ ਮੈਂ ਕਰਦਾ ਕਿ ਉਹਨੂੰ ਜਿਹੜਾ ਜੀ ਪੁੱਛ ਲਓ ਕਿ ਉਹ ਕਾਤਲ ਕੌਣ ਚਲੇ ਗਏ। ਹਾਂ, ਇੱਕ ਗੱਲ ਮੈਂ ਜਾਂਦੇ ਕਿਉਂਕਿ ਲਾਸਟ ਕਾਲ ਸੀਗੀ, ਇਹ ਜ਼ਰੂਰ ਪੁੱਛਣਾ ਚਾਹੂਗਾ ਕਿ ਕੀ ਡੇਰਾ ਪ੍ਰੇਮੀ ਸੋਚਣਗੇ ਅਜੇ ਵੀ ਕਿ ਉਹਨਾਂ ਨੇ ਇੱਕ ਜਿਹੜਾ ਵੀ ਉਹ ਚਲਾਉਂਦੇ ਨੇ ਧਾਰਮਿਕ ਡੇਰਾ, ਉਹਦੇ ਨਾਲ ਉਹਨਾਂ ਨੇ ਸਿਆਸੀ ਵਿੰਗ ਵੀ ਚਲਾਉਣਾ ਹੈ? ਕੀ ਇਹ ਉਹਨਾਂ ਦੇ ਵਾਸਤੇ ਪਰਖ ਦੀ ਘੜੀ ਨਹੀਂ ਗੀ? ਜਿਨ੍ਹਾਂ ਦੀ ਸਪੋਰਟ ਉਹਨਾਂ ਨੇ ਕੀਤੀ, ਓਪਨਲੀ ਕੀਤੀ, ਵੋਟਾਂ 5 ਵਜੇ ਸਮਾਪਤ ਹੋਈਆਂ ਤੇ 5:30 ਵਜੇ ਉਹ ਲੋਕ ਕਹਿੰਦੇ ਕਿ ਅਸੀਂ ਤਾਂ ਡੇਰੇ ਗਏ ਨਹੀਂ, ਸਾਨੂੰ ਤਾਂ ਬਿਨਾਂ ਮੰਗੇ ਤੋਂ ਸਪੋਰਟ ਜਿਹੜੀ ਆ ਜੀ ਉਹ ਦਿੱਤੀ ਆ। ਅਜੇ ਉਹ ਆਪਣੇ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰਨਗੇ। ਅਜੇ ਉਹ ਕੀ ਵਿਚਾਰ ਕਰਨਗੇ ਕਿ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ, ਜਦੋਂ ਡੇਰੇ ਵਾਲਿਆਂ ਨੇ ਕਾਂਗਰਸ ਦੀ ਸਪੋਰਟ ਕਰਤੀ ਸੀ ਤੇ ਜੋ ਜੂਤ ਪਤਾਣ ਇੱਥੇ ਪੰਜਾਬ ਦੇ ਵਿੱਚ ਅਕਾਲੀਆਂ ਨੇ ਕੀਤਾ ਸੀਗਾ ਉਹਨਾਂ ਦਾ, ਕੀ ਉਹ ਉਹਨਾਂ ਦੇ ਸਾਹਮਣੇ ਨਹੀਂ ਸੀਗਾ? ਹੁਣ ਜਦੋਂ ਉਹਨਾਂ ਨੇ ਸਪੋਰਟ ਕੀਤੀ ਹੈ, ਜਾਂ ਤਾਂ ਉਹ ਸਿਆਸੀ ਪਾਰਟੀ ਬਣਾ ਲੈਣ, ਉਹਦੇ ਸਿਆਸੀ ਪਾਰਟੀ ਦਾ ਕੁਝ ਵੀ ਨਾਂ ਰੱਖ ਲੈਣ, ਆਪਣੀਆਂ ਵੋਟਾਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰ ਦੇਣ, ਪਤਾ ਲੱਗ ਜੂਗਾ ਕਿਹੜਾ ਕਿੰਨੇ ਪਾਣੀ ਦੇ ਵਿੱਚ ਹੈ। ਤੇ ਜਾਂ ਫਿਰ ਇਹ ਡਰਾਮਾ ਜਿਹੜਾ ਹਰ ਵਾਰੀ ਉਹ ਕਰਦੇ ਆ ਨਾ ਜੀ ਕਿ ਕਦੀ ਕਿਸੇ ਪਾਰਟੀ ਨੂੰ ਸਪੋਰਟ ਦੇਤੀ, ਅਸੀਂ ਸੋਚਾਂਗੇ ਸਾਡਾ ਸਿਆਸੀ ਵਿੰਗ। ਫਿਰ ਜੇ ਤੁਹਾਡਾ ਧਾਰਮਿਕ ਡੇਰਾ ਤਾਂ ਉਹਦਾ ਸਿਆਸੀ ਵਿੰਗ ਕਿਵੇਂ ਹੋ ਸਕਦਾ? ਜੇ ਤੁਹਾਡਾ ਸਿਆਸੀ ਵਿੰਗ ਆ ਤੇ ਫਿਰ ਉਹ ਧਾਰਮਿਕ ਡੇਰਾ ਕਿਵੇਂ ਹੋ ਸਕਦਾ? ਤੁਹਾਡੇ ਆਪਣੇ ਪ੍ਰੇਮੀ ਹੋਣ ਜਾਂ ਪੰਜਾਬ ਦੇ ਵਿੱਚ ਮਰਨ ਵਾਲੇ ਕੋਈ ਸਿੱਖ ਜਥੇਬੰਦੀਆਂ ਦੇ ਨੌਜਵਾਨ ਹੋਣ,
ਕਿੰਨੀ ਦੇਰ ਤੱਕ ਤੁਸੀਂ ਇਸ ਦੋਗਲੀ ਨੀਤੀ ਦੇ ਰਾਹੀਂ ਲੋਕਾਂ ਦੇ ਪੁੱਤ ਜਿਹੜੇ ਆ ਜੀ ਉਹ ਮਰਵਾਉਂਦੇ ਰਹੋਗੇ। ਮੈਂ ਇਹ ਜ਼ਰੂਰ ਚਾਹੂੰਗਾ ਸੁਨੇਹਾ ਪਹੁੰਚ ਜਾਣਾ ਉਹਨਾਂ ਦੇ ਰਾਹੀਂ ਕਿ ਉਹ ਆਪਣੀ ਇਸ ਨੀਤੀ ਦੇ ਉੱਤੇ ਦੁਬਾਰਾ ਵਿਚਾਰ ਕਰਨ ਕਿ ਉਹਨਾਂ ਨੇ ਸਿਆਸੀ ਵਿੰਗ ਰੱਖਣਾ ਜਾਂ ਇਹਨੂੰ ਡੇਰਾ ਧਾਰਮਿਕ ਡੇਰਾ ਬਣਾਉਣਾ। ਜੇ ਧਾਰਮਿਕ ਡੇਰਾ ਤੇ ਸਿਆਸੀ ਵਿੰਗ ਭੰਗ ਕਰਨ, ਜੇ ਸਿਆਸੀ ਬਣਾਉਣਾ ਤੇ ਧਾਰਮਿਕ ਵਿੰਗ ਭੰਗ ਕਰਕੇ ਸਿਆਸੀ ਪਾਰਟੀ ਬਣਾ ਲੈਣ ਤੇ ਆ ਜਾਣ ਮੈਦਾਨ ਦੇ ਵਿੱਚ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਦੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਪੰਜਾਬ ਵਿੱਚ ਭਾਰਤ ਭਰ ਵਿੱਚ ਕੀ ਹੋ ਰਿਹਾ ਹੈ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।